ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਅਨੀਲ ਮੁਕਰਦ। ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 21 ਮਈ 2026 7 ਜੇਠ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਪਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜਿਆ ਤੇ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਡਾਕਟਰ ਤੇਜਪ੍ਰੀਤ ਸਿੰਘ ਤੇ ਭੈਣ ਨਿਮਰਤ ਕੌਰ ਜੀ ਵੱਲੋਂ। ਸੋ ਇਹ ਨਾਮ ਵਿਆਹੇ ਜੋੜੇ ਨੇ, ਸੋ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਦੋਸਤਾਂ ਨੂੰ ਈਮੇਲ ਵੀ ਕਰ ਸਕਦੇ ਹੋ info@tv ਤੇ। ਸੋ ਵੀਅਰਸ, ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਦੇ ਬਾਰੇ ਨਾਲ ਕਿ ਮੀਡੀਆ ਰਿਪੋਰਟਾਂ ਅਨੁਸਾਰ ਆਜ਼ਾਦ ਕਸ਼ਮੀਰ ਵਿੱਚ ਸਥਿਤ ਗੋਜਰਾ ਮੁਜ਼ੱਫਰਾਬਾਦ ਦੇ ਇੱਕ ਪ੍ਰਾਈਵੇਟ ਕਾਲਜ ਦੇ ਪ੍ਰਿੰਸੀਪਲ ਹਮਜ਼ਾ ਬੋਹਰਾਨ ਨੂੰ ਅਣਪਛਾਤੇ ਕਾਤਲਾਂ ਨੇ ਮਾਰ ਮੁਕਾਇਆ ਔਰ ਭਾਰਤੀ ਸਰਕਾਰੀ ਨਿਊਜ਼ ਏਜੰਸੀ PIT ਨੇ ਫੌਰਨ ਜਿਹੜੀ ਖਬਰ ਦਿੱਤੀ ਹੈ ਕਿ 2019 ਵਿੱਚ ਪੁਲਵਾਮਾ ਦਹਿਸ਼ਤਗਰਦ ਹਮਲੇ ਦੇ ਮਾਸਟਰਮਾਈਂਡ ਹਮਜ਼ਾ ਬੋਹਰਾਨ ਨੂੰ ਕਤਲ ਕਰ ਦਿੱਤਾ ਗਿਆ ਹੈ। ਸੋ ਇਹ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਵਿੱਢੇ ਗਏ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜੇ ਕਤਲਾਂ ਦੀ ਲੜੀ ਵਿੱਚ ਇੱਕ ਹੋਰ ਕਤਲ ਹੈ। ਸੋ ਕੀ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਸੁੱਤੀਆਂ ਪਈਆਂ ਹਨ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ ਦਾ ਇਹ ਪ੍ਰੋਗਰਾਮ ਨਵਵਿਆਹੀ ਜੋੜੀ ਡਾਕਟਰ ਤੇਜਪ੍ਰੀਤ ਸਿੰਘ ਔਰ ਉਹਨਾਂ ਦੀ ਸਿੰਘਣੀ ਸਾਹਿਬਾ ਨਿਮਰਤ ਕੌਰ ਉਹਨਾਂ ਵੱਲੋਂ ਸਪਾਂਸਰ ਕੀਤਾ ਗਿਆ ਜੀ। ਔਰ ਜਿਵੇਂ ਅਸੀਂ ਕੱਲ੍ਹ ਵੀ ਉਹਨਾਂ ਦੇ ਭਾਈ ਗੁਰਦੇਵ ਸਿੰਘ ਉਹਨਾਂ ਦੀ ਸਿੰਘਣੀ ਸਾਹਿਬਾ ਵੱਲੋਂ ਸੀ 2 ਪ੍ਰੋਗਰਾਮਾਂ ਦੀ ਜ਼ਿੰਮੇਵਾਰੀ ਉਹਨਾਂ ਨੇ ਲਈ ਜੀ। ਔਰ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਜਿਹੜੇ ਪਰਿਵਾਰਾਂ ਦੇ ਵਿੱਚ ਪੰਥਕ ਏਜੰਡੇ ਨੂੰ ਅੱਗੇ ਤੋਰਨ ਦੀ ਗੱਲ ਹੁੰਦੀ ਹੈ ਔਰ ਜਿੱਥੇ ਐਕਟਿਵਿਸਟ ਪਰਿਵਾਰ ਅੱਗੋਂ ਆਪਣੇ ਬੱਚਿਆਂ 'ਚ ਵੀ ਉਹਨਾਂ ਵੈਲਿਊਜ਼ ਨੂੰ ਭਰਦੇ ਨੇ, ਉੱਥੇ ਹੀ ਅੱਗੇ ਨੈਕਸਟ ਜਨਰੇਸ਼ਨ ਉਸ ਦੀ ਝੰਡਾ ਬਰਦਾਰ ਬਣਦੀ। ਸੋ ਭਾਈ ਗੁਰਦੇਵ ਸਿੰਘ ਔਰ ਉਹਨਾਂ ਦਾ ਸਮੁੱਚਾ ਪਰਿਵਾਰ, ਉਹਨਾਂ ਦੇ ਬੱਚੇ ਔਰ ਉਹਨਾਂ ਦਾ ਬੇਟਾ ਜਸਪ੍ਰੀਤ ਸਿੰਘ, ਬੇਟੀ ਨਿਮਰਤ ਕੌਰ ਤਾਂ ਪਹਿਲਾਂ ਤੋਂ ਹੀ ਡੈਡੀਕੇਟਡ ਜਾਂ ਦੂਸਰੇ ਨੇ। ਔਰ ਈਵਨ ਇਹਨਾਂ ਦੇ ਪੇਰੈਂਟਸ ਵੀ ਡਾਕਟਰ ਤੇਜਪ੍ਰੀਤ ਸਿੰਘ ਦੇ ਜਿਹੜੇ ਖਾਸ ਤੌਰ 'ਤੇ ਉਹਨਾਂ ਦੇ ਨਾਲ ਜਿੰਨੀ ਕੁ ਮੈਨੂੰ ਗੁਫ਼ਤਗੂ ਦਾ ਮੌਕਾ ਮਿਲਿਆ, 2-3 ਵਾਰ ਮਿਲਣ ਦਾ ਮੌਕਾ ਮਿਲਿਆ। ਅਮਰੀਕਾ ਜਾ ਕੇ ਉਹਨਾਂ ਨੇ ਸਟਰਗਲ ਕੀਤੀ, ਸੈਲਫ ਮੇਡ ਨੇ, ਗੁਰਬਾਣੀ ਦੇ ਵਿੱਚ ਸਿੱਖੀ ਦੇ ਵਿੱਚ ਵਿਸ਼ਵਾਸ ਹੈ, ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ ਔਰ ਜੋ ਭਾਰਤੀ ਹਕੂਮਤ ਦੇ ਦਾਅ ਪੇਚ ਨੇ ਉਹਨਾਂ ਨੂੰ ਵੀ ਸਮਝਦੇ ਨੇ। ਔਰ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜਾ ਵੀ ਇੱਥੇ ਅਮਰੀਕਾ ਦੀ ਆਜ਼ਾਦ ਫਿਜ਼ਾ ਦੇ ਵਿੱਚ ਆ ਕੇ ਆਜ਼ਾਦੀ ਦੇ ਮਤਲਬ ਨੂੰ ਸਮਝਦਾ ਹੈ ਉਸ ਨੂੰ ਫਿਰ ਇਹ ਸਮਝਦਿਆਂ ਬਹੁਤਾ ਵਕਤ ਨਹੀਂ ਲੱਗਦਾ। ਹਾਲਾਂਕਿ ਇਨੀਸ਼ੀਅਲੀ ਬਹੁਤ ਵਾਰ ਖਾਸ ਤੌਰ 'ਤੇ ਜਿਹੜੇ ਵਪਾਰ ਨਾਲ ਜੁੜੇ ਹੋਏ ਸਾਡੇ ਵੀਰ ਨੇ ਉਹ ਕਈ ਵਾਰ ਜਿਹੜਾ ਉਹ ਭਾਰਤੀ ਹਕੂਮਤ ਜਾਂ ਉਸ ਦੇ ਕ੍ਰਿਟਿਸਿਜ਼ਮ ਤੋਂ ਭੱਜਦੇ ਵੀ ਨੇ ਉਹਨਾਂ ਦੀ, ਕਿਉਂਕਿ ਇਹ ਵੀ ਹੁੰਦਾ ਕਈ ਵਾਰ ਤੁਸੀਂ ਉਸ ਸਟੇਟ ਰਿਪਰੈਸ਼ਨ ਦਾ ਡਾਇਰੈਕਟ ਰੂਪ ਨਹੀਂ ਵੀ ਦੇਖਿਆ ਹੁੰਦਾ। ਹਾਲਾਂਕਿ ਨਵੰਬਰ 84 ਔਰ
ਜੋ ਕੁਝ ਅੱਜ ਚੱਲ ਰਿਹਾ ਹੈ ਹਿੰਦੂਤਵੀਆਂ ਦਾ ਵਰਤਾਰਾ ਜੀ ਵਪਾਰੀ ਸਿੱਖ ਰਾਦਰ ਜ਼ਿਆਦਾ ਅਲਰਟ ਹੁੰਦਾ ਉਸ ਮਾਮਲੇ 'ਚ। ਔਰ ਹੁਣ ਤਾਂ ਜਦੋਂ ਦਾ ਹਿੰਦੂਤਵੀਆਂ ਦਾ ਇਹ ਸਾਰਾ ਐਟੀਟਿਊਡ ਸਾਹਮਣੇ ਆਇਆ ਹੈ, ਮੈਂ ਉਹਨਾਂ ਲੋਕਾਂ ਨੂੰ ਵੀ ਜਿਹੜੇ ਅੱਜ ਤੋਂ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਵੀ ਜਾਂ ਜਾਣੂ ਪਰਿਵਾਰਾਂ 'ਚ ਵੀ ਜਿਹੜੇ ਲੋਕ ਅੱਜ ਤੋਂ 10 ਸਾਲ ਪਹਿਲੇ ਗੱਲ ਵੀ ਨਹੀਂ ਸੀ ਸੁਣਨਾ ਚਾਹੁੰਦੇ ਖਾਲਿਸਤਾਨ ਦੀ, ਉਹ ਵੀ ਹੁਣ ਖੁਦ ਕਹਿੰਦੇ ਨੇ ਕਿ ਭਾਈ ਛੋਟਾ ਹੀ ਸਹੀ ਪਰ ਆਪਣਾ ਮੁਲਕ ਬਣਾਏ ਬਿਨਾਂ ਸਾਡੇ ਸਾਹਮਣੇ ਕੋਈ ਹੱਲ ਨਹੀਂ ਹੈ। ਸੋ ਇਹ ਇੱਕ ਪੋਜ਼ਿਟਿਵਿਟੀ, ਔਰ ਮੈਂ ਸਮਝਦਾ ਕਿ ਵੀ ਇਹ ਸਾਡੇ ਕਈ ਵਾਰ ਕੁਝ ਡਿਸਕਸ਼ਨਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਉਹਨਾਂ ਨੂੰ ਅਸੀਂ ਭੰਡਣ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਦੇਖੋ ਸਿੱਖੀ ਸਰੂਪ ਵੀ ਰੱਖੇ ਹੁੰਦੇ ਨੇ, ਦੂਸਰਾ ਵੀ ਹੈ, ਪਰ ਖਾਲਿਸਤਾਨ ਲਈ ਨਹੀਂ ਤੁਰਦੇ। ਮੈਂ ਸਮਝਦਾ ਵੀ ਜਿਹੜਾ ਐਕਟਿਵਿਜ਼ਮ ਹੈ ਉਹਦਾ ਇੱਕ ਆਪਣਾ ਰੋਲ ਹੈ, ਉਹਨਾਂ ਨੇ ਰਹਿਣਾ ਐਕਟਿਵਿਸਟ ਜਿਹੜੇ ਸਾਇਲੈਂਟਲੀ ਤੁਹਾਡੇ ਨਾਲ ਖਲੋਤੇ ਨੇ, ਕੋਈ ਫਾਈਨੈਂਸ਼ੀਅਲ ਹੈਲਪ ਕਰਦਾ ਹੈ, ਕੋਈ ਤੁਹਾਡੇ ਲਈ ਅਰਦਾਸ ਕਰਦਾ ਹੈ, ਕਿਸੇ ਨੇ ਜਿਹੜਾ ਉਹ ਸਿੱਖੀ ਸਰੂਪ ਨੂੰ ਅੱਗੇ ਵਧਾਉਣ ਲਈ ਉਹ ਕਹਿਣਗੇ ਕਿ ਜੀ ਚਲੋ ਅੰਮ੍ਰਿਤ ਸੰਚਾਰ ਹੁੰਦਾ ਹੈ, ਅਸੀਂ ਕਕਾਰਾਂ ਦੀ ਸੇਵਾ ਕਰਾਂਗੇ, ਜਾਂ ਕੋਈ ਲੰਗਰਾਂ ਦੀ ਸੇਵਾ ਕਰਦਾ। ਸੋ ਜਦੋਂ ਅਸੀਂ ਇੱਕ ਸਟਰਗਲ ਲੜ ਰਹੇ ਹੁੰਦੇ ਹਾਂ, ਸਾਰਿਆਂ ਨੇ ਉਸ ਮੁਕਾਮ ਦੇ ਉੱਤੇ ਫਰੰਟ ਰੈਂਕਿੰਗ ਨਹੀਂ ਹੋਣਾ ਹੁੰਦਾ, ਔਰ ਜੇ ਤੁਹਾਡੀ ਉਹ ਸਾਇਲੈਂਟ ਸਪੋਰਟ ਨਾ ਹੋਏ, ਮੈਂ ਬਹੁਤ ਵਾਰ ਸੋਚਦਾ ਵੀ 18ਵੀਂ ਸਦੀ 'ਚ ਵੀ ਜੰਗਜੂ ਸਿੰਘ ਕਿੰਨੇ ਕੁ ਸਨ, ਉਹਨਾਂ ਦੀ ਗਿਣਤੀ ਆਟੇ 'ਚ ਲੂਣ ਦੇ ਬਰਾਬਰ ਸੀ, ਪਰ ਉਹਨਾਂ ਦੇ ਐਕਸ਼ਨ ਔਰ ਹਕੂਮਤ ਦੇ ਜ਼ੁਲਮ, ਮੁਗਲਿਆ ਹਕੂਮਤ ਦੇ ਜਾਂ ਦੂਸਰੇ, ਉਹ ਜਿਹੜੀ ਸਾਇਲੈਂਟ ਮੈਜੋਰਿਟੀ ਸੀ ਜਿਨ੍ਹਾਂ 'ਚ ਭਾਵੇਂ ਉਦੋਂ ਵੀ ਪੰਜਾਬ ਦੇ ਵਿੱਚ ਮੈਜੋਰਿਟੀ ਮੁਸਲਮਾਨ ਸਨ, ਉਹ ਸਿੱਖਾਂ ਦੇ ਨਾਲ ਜਿਹੜੇ ਉਸ ਹਕੂਮਤ ਨੂੰ ਵੰਗਾਰ ਰਹੇ ਸੀ ਉਹਨਾਂ ਨਾਲ ਹਮਦਰਦੀ ਰੱਖਦੇ ਸਨ, ਔਰ ਇਹੀ ਕਾਰਨ ਸੀ ਕਿ ਉਹਨਾਂ ਨੂੰ ਜਿਹੜਾ ਉਹ ਸੇਫ ਪੈਸੇਜ ਵੀ ਦਿੰਦੇ ਸੀ ਜਿੱਥੇ ਜਾ ਕੇ ਉਹਨਾਂ ਦੀਆਂ ਪਨਾਹਗਾਹਾਂ ਸਨ। ਹਾਲਾਂ ਉਦੋਂ ਪੰਜਾਬ ਦੇ ਵਿੱਚ ਥਿਕ ਫੋਰੈਸਟ ਸੀ, ਛੰਭ ਸਨ, ਵੱਡੀਆਂ ਝੜੀਆਂ ਸੀ ਜਾਂ ਦੂਜੇ ਸੀ, ਲੇਕਿਨ ਆਮ ਲੋਕ ਜਿਹੜਾ ਆਮ ਵਰਕਰ, ਮਜ਼ਦੂਰ, ਕਿਸਾਨ, ਭਾਵੇਂ ਉਹ ਸਿੱਖ ਨਹੀਂ ਵੀ ਸੀ, ਉਹਨੂੰ ਇਹ ਲੱਗਦਾ ਸੀ ਕਿ ਵੀ ਇਹ ਸਾਡੇ ਹੱਕਾਂ ਲਈ ਲੜ ਰਹੇ ਨੇ। ਸੋ ਇਸੇ ਤਰ੍ਹਾਂ ਅੱਜ ਵੀ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਏਗਾ ਕਿ ਕੁਝ ਉਹ ਨੇ ਜਿਹੜੇ ਕਿ ਵਿਦਿਨ ਗਵਰਨਮੈਂਟ ਅਦਾਰਿਆਂ ਦੇ ਨੌਕਰੀਆਂ ਕਰਨ ਵਾਲੇ ਵੀ ਨੇ, ਵਪਾਰ ਕਰਨ ਵਾਲੇ ਵੀ ਨੇ, ਔਰ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਰਹਿੰਦੇ ਨੇ, ਉਹ ਆਪਣੀ ਸਰਵਾਈਵਲ ਵੀ ਦੇਖਦੇ ਨੇ, ਲੇਕਿਨ ਜਿਹੜਾ ਹੈ ਉਹ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਉਹਨਾਂ ਦੇ ਪ੍ਰਤੀ ਸਾਡਾ ਐਟੀਟਿਊਡ ਟੂ ਮਚ ਨੈਗੇਟਿਵ ਨਹੀਂ ਹੋਣਾ ਚਾਹੀਦਾ। ਹਾਂ, ਇੱਕ ਕੱਟ ਆਫ ਜ਼ਰੂਰ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਹੁਣ ਬਾਹਰਲੇ ਸੂਬਿਆਂ 'ਚ ਨੇ, ਜੇ ਉਹਨਾਂ ਨੂੰ ਪੜ੍ਹਾਈ ਹਿੰਦੀ ਜਾਂਦੀ ਹੈ, ਲਿਟਰੇਚਰ ਵੀ ਉਸ ਕਿਸਮ ਦਾ ਹੀ, ਜਾਂ ਉਹ ਮੀਡੀਆ ਤੋਂ ਜਿਹੜਾ ਹੈ, ਜਦੋਂ ਤੱਕ ਸੋਸ਼ਲ ਮੀਡੀਆ ਨਹੀਂ ਸੀ, ਭਾਰਤੀ ਦੂਰਦਰਸ਼ਨ, ਔਰ ਦੂਸਰਾ ਹੀ ਜਿਹੜਾ ਉਹਨਾਂ ਦਾ ਸੋਰਸ ਆਫ ਇਨਫੋਰਮੇਸ਼ਨ ਸੀ, ਸੋ ਉਸ ਮਾਮਲੇ 'ਚ ਉਹ ਕਾਫੀ ਮਿਸਇਨਫੋਰਮਡ ਸਨ। ਪਰ ਹੁਣ ਜਿਹੜੀ ਹੈ ਇਹ ਅਵੇਅਰਨੈਸ ਲੈਵਲ ਵੀ ਵਧਿਆ, ਔਰ ਸਾਡੇ ਲਈ ਜਿਹੜਾ ਅਸੀਂ ਜਿਹੜਾ ਈਵਨ ਜਿਵੇਂ ਉਹ ਕਹਿੰਦੇ ਨੇ ਕਿ ਦੇ ਆਲਸੋ ਸਰਵ ਹੂ ਸਟੈਂਡ ਐਂਡ ਵੇਟ, ਜਿਹੜਾ ਚੁੱਪ ਚਪੀਤਾ ਖਲੋਤਾ, ਉਹਨਾਂ ਨੂੰ ਵੀ ਅਸੀਂ ਜਿਹੜਾ ਜੇ ਉਹ ਸਾਡੇ ਲਈ ਜਿਹੜਾ ਵਿਰੋਧ ਵੀ ਨਹੀਂ ਕਰਦਾ, ਉਹ ਵੀ ਸਾਡਾ ਹਮਾਇਤੀ ਹੈ। ਸੋ ਅਸੀਂ ਇਸ ਨਵਵਿਆਹੀ ਜੋੜੀ ਡਾਕਟਰ ਤੇਜਪ੍ਰੀਤ ਸਿੰਘ ਔਰ ਬੀਬੀ ਨਿਮਰਤ ਕੌਰ, ਉਹਨਾਂ ਨੂੰ ਆਲ ਦਾ ਬੈਸਟ, ਸ਼ੁਭ ਕਾਮਨਾਵਾਂ। ਕੱਲ ਅਸੀਂ ਮੈਂਸ਼ਨ ਕੀਤਾ ਸੀ ਕਿ ਭਾਈ ਜਦੋਂ ਵੀ ਕਿਸੇ ਇਕੱਠ ਦੇ ਵਿੱਚ ਸਾਡੇ ਪੰਥਕ ਵੀਰ ਇਕੱਠੇ ਹੁੰਦੇ ਨੇ ਦੂਰ ਦਰਾਡਿਓਂ, ਤੇ ਘੱਟੋ ਘੱਟ ਚਾਰਜਿੰਗ ਆਫ ਦਾ ਬੈਟਰੀਜ਼ ਹੋ ਜਾਂਦਾ ਹੈ। ਇਹ ਵੀ ਹੁੰਦਾ ਵੀ ਅਸੀਂ ਇਕੱਲੇ ਸ਼ਦਾਈ ਨਹੀਂ ਹਾਂ, ਕਿੰਨੇ ਸਾਰੇ ਨੇ। ਔਰ ਮੈਂ ਤਾਂ ਇਸ ਨੂੰ ਜਿਹੜਾ ਇੱਕ ਲਾਈਟਰ ਵੇਨ 'ਚ ਵੀ ਜਿਹੜਾ ਹੈ, ਔਰ ਸਿਆਸੀ ਤੌਰ ਦੇ ਉੱਤੇ ਇਹ ਵੀ ਦੱਸਣ ਦੇ ਲਈ ਕਿ ਭਾਈ ਆਪਸ 'ਚ ਮਿਲਦੇ ਗਿਲਦੇ ਰਹਿਣਾ ਚਾਹੀਦਾ। ਪਰ ਐਡਮਿੰਟਨ ਤੋਂ ਸਾਡੇ ਵੀਰ ਬਹੁਤ ਪਿਆਰ ਕਰਦੇ ਨੇ, ਸਾਡੇ ਰੈਗੂਲਰ ਸਪੋਰਟਰ ਵੀ ਨੇ, ਔਰ ਬੜੇ ਆਪਟੀਮਿਸਟ ਔਰ ਡੈਡੀਕੇਟਡ ਨੇ। ਉਹਨਾਂ ਨੇ ਅੱਜ ਸਾਨੂੰ ਬਰੀਫ ਜਿਹੜਾ ਲਿਖਿਆ, ਉਹਨਾਂ ਨੇ ਕਿਹਾ ਨਹੀਂ ਤੁਸੀਂ ਇਵੇਂ ਨਾ ਕਿਹਾ ਕਰੋ, ਤੁਸੀਂ ਤਾਂ ਹੀਰੇ ਹੋ, ਤੁਹਾਡੇ ਲਈ ਇਹ ਹੈ, ਤੁਸੀਂ ਆਪਣੇ ਆਪ ਨੂੰ ਕਿਉਂ ਇਵੇਂ ਕਹਿੰਦੇ ਹੋ। ਵੈਸੇ ਜਦੋਂ ਅਸੀਂ ਲਫ਼ਜ਼ ਇਹ ਫਾਰਸੀ 'ਚੋਂ ਆਇਆ ਲਫ਼ਜ਼ ਹੈ ਜਿਹਦੇ ਲਈ ਲਫ਼ਜ਼ ਜਨੂਨ ਵੀ ਹੈ, ਉਹਨੂੰ ਸਦਾਈ ਕਹਿੰਦੇ ਨੇ ਪਰਸ਼ੀਅਨ 'ਚ, ਔਰ ਮਾਝੇ 'ਚ ਪਹੁੰਚਦੇ ਪਹੁੰਚਦੇ ਸ਼ਦਾਈ ਬਣ ਜਾਂਦਾ, ਮਾਲਵੇ 'ਚ ਪਹੁੰਚਦੇ ਕਮਲਾ ਬਣ ਜਾਂਦਾ। ਲੇਕਿਨ ਇਹ ਹੈ ਦੀਵਾਨਾ ਲਫ਼ਜ਼ ਵੀ ਜਿਹੜਾ ਉਹ ਆਮ ਦੀਵਾਨਗੀ ਤਾਂ ਹੁਣ ਅਸੀਂ ਕਿਸੇ ਵੀ ਚੀਜ਼ ਦੇ ਲਈ ਤੁਹਾਡਾ ਇਸ਼ਕ ਹੈ, ਪਰ ਪਾਗਲ ਨੂੰ ਵੀ ਦੀਵਾਨਾ ਕਹਿੰਦੇ ਨੇ। ਸੋ ਇਹ ਇੱਕ ਪਾਰਟ ਹੈ ਕਿ ਜਦੋਂ ਤੁਸੀਂ ਕਿਸੇ, ਕਿਉਂਕਿ ਇੰਨੀ ਕੁ ਨੈਗੇਟਿਵਿਟੀ ਹੁੰਦੀ ਹੈ ਕਿ ਜਿਹੜਾ ਤੁਰਿਆ, ਔਰ ਜੇ ਸਭ ਆਬਸਟੈਕਲਸ ਦੇ ਬਾਵਜੂਦ, ਰੁਕਾਵਟਾਂ ਦੇ ਬਾਵਜੂਦ ਵੀ ਉਹ ਖੜਾ ਹੈ,
ਤੇ ਇਹ ਬਿਨਾਂ ਜਨੂਨ ਤੋਂ ਸੰਭਵ ਨਹੀਂ ਹੈ। ਔਰ ਇਹੀ ਜਨੂਨ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਉਸ ਰਾਹ ਨੂੰ, ਹਾਲਾਂ ਅੱਜ ਅਸੀਂ ਗੁਰਮਤਿ ਗਾਡੀ ਰਾਹ, ਉਹ ਸਾਰੇ ਨੂੰ ਜਿਹੜਾ ਹੈ ਉਹ ਸੰਬੋਧਨ ਕਰਦੇ, ਪਰ ਈਵਨ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਜਿਸ ਰਸਤੇ ਨੂੰ, ਕਿਉਂਕਿ ਤੁਸੀਂ ਜਦੋਂ ਵੀ ਆਮ ਧਾਰਨਾ ਤੋਂ ਵੱਖਰਾ ਰਾਹ ਚੁਣੋਗੇ, ਜਿਹੜੀ ਜਿਹਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣ, ਉਹ ਤੁਹਾਡੀ ਚਾਲ ਨਿਰਾਲੀ ਹੋਏਗੀ, ਆਮ ਲੋਕਾਂ ਵਾਲੀ ਨਹੀਂ ਹੋਏਗੀ। ਆਮ ਲੋਕ ਤਾਂ ਉੱਥੇ ਵੀ ਗੁਲਾਮੀ ਨੂੰ ਵੀ ਇੰਜੋਏ ਕਰਦੇ ਨੇ, ਉਹਨਾਂ ਦਾ ਇੱਕ ਆਪਣਾ ਪਾਰਟ ਹੁੰਦਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਉਹਨਾਂ ਦੀ ਵਿਚਾਰਧਾਰਾ ਦੀ ਬਦੌਲਤ ਕਿਸ ਕਿਸਮ ਦਾ ਵਿਰੋਧ ਹੋਇਆ, ਗੁਰੂ ਨਾਨਕ ਪਾਤਸ਼ਾਹ ਦੀ ਆਪਣੀ ਬਾਣੀ ਹੈ, ਕੋ ਕਹੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਹੁਣ ਇੱਕ ਲਫ਼ਜ਼ ਜਿਹੜਾ ਸ਼ਾਇਦ ਇਹ ਵੀ ਇਹਦਾ ਓਰੀਜਨ ਫਾਰਸੀ ਹੈ, ਇਹ ਵੀ ਪਾਗਲ ਦੇ ਲਈ ਜਾਂ ਬੌਰਾ, ਕਿ ਮਨ ਬੌਰਾ ਰੇ, ਕਿ ਵੀ ਬੇਵਕੂਫ ਨੂੰ ਬੌਰਾ। ਹੁਣ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਕੋ ਕਹੇ ਭੂਤਨਾ, ਕਿ ਕੋਈ ਕਹਿੰਦਾ ਵੀ ਇਹ ਤਾਂ ਕੋ ਕਹੇ ਬੇਤਾਲਾ। ਹੁਣ ਬੇਤਾਲ ਪ੍ਰੀਤਾਂ ਲਈ ਵੀ ਇਸਤੇਮਾਲ ਕਰਦੇ ਨੇ, ਤੇ ਜੇ ਇਹਨੂੰ ਆਮ ਪੰਜਾਬੀ 'ਚ ਕਹਿਣਾ ਹੋਏ ਕਿ ਦੁਨੀਆ ਦੀ ਇੱਕ ਤਾਲ ਹੈ, ਉਹ ਸਮਝਦੇ ਨੇ ਕਿ ਵੀ ਜਿਹੜਾ ਇਸ ਸਿਸਟਮ 'ਚ ਜੋ ਚੱਲ ਰਿਹਾ ਉਹਦੇ 'ਚ, ਤੇ ਇੱਕ ਜਿਹੜਾ ਉਹ ਉਸ ਤਾਲ ਤੋਂ ਵੱਖਰਾ ਜਾ ਰਿਹਾ, ਉਹ ਬੇਤਾਲ ਹੈ। ਤੇ ਕੋਈ ਤਰਸ ਕਰਕੇ ਕਹਿੰਦਾ ਕੋਈ ਆਖੇ ਆਦਮੀ ਨਾਨਕ ਵਿਚਾਰਾ, ਕਿ ਜਾਣਦੇ ਹੋ ਇਹ ਵੀ ਰੱਬ ਦਾ ਬੰਦਾ ਹੈ। ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਕਿ ਵੀ ਇਹ ਜਿਹੜੀ ਪਿਆਰੇ ਦੀ ਦੀਵਾਨਗੀ ਹੈ, ਬੌਰਾਨਗੀ ਹੈ, ਇਸ ਨੂੰ ਜਿਹੜਾ ਇਹ ਦੁਨੀਆ ਨਹੀਂ ਸਮਝ ਸਕਦੀ। ਸੋ ਮੈਂ ਫਿਰ ਵੀ ਮੈਨੂੰ ਜਿਵੇਂ ਵੀਰ ਨੇ ਉਹਨਾਂ ਨੇ ਸੰਬੋਧਨ ਕਰਕੇ ਕਿਹਾ, ਔਰ ਜਿਵੇਂ ਉਹਨਾਂ ਨੇ ਕਿਹਾ ਜੀ ਕਿ ਹੁਣ ਨਾ ਤੁਸੀਂ ਇਹ ਕਹਿਣਾ, ਅਸੀਂ ਹੁਣ ਉਹਨਾਂ ਦੇ ਹੁਕਮ ਦੀ ਤਾਮੀਲ ਕਰਾਂਗੇ, ਪਰ ਇਹ ਇੱਕ ਆਪਣੇ ਆਪ ਦੇ ਵਿੱਚ ਰਾਦਰ ਇਹ ਲੈਫਟ ਹੈਂਡਡ ਕੰਪਲੀਮੈਂਟ ਹੈ ਕਿ ਭਾਈ ਜਿਨ੍ਹਾਂ ਨੂੰ ਵੀ ਇਹਦੇ ਬਾਵਜੂਦ ਰੁਕਾਵਟਾਂ ਦੇ, ਦੀਵਾਨਗੀ, ਇਹ ਬੌਰਾਨਗੀ, ਇਹ ਸ਼ਦਾਈਪੁਣਾ, ਜਿਨ੍ਹਾਂ ਦੇ ਨੂੰ ਗੁਰੂ ਨੇ ਕਾਇਮ ਰੱਖਿਆ ਹੋਇਆ, ਮਹਾਰਾਜ ਇਸ ਇਸ਼ਕ ਨੂੰ, ਇਸ ਜਨੂਨ ਨੂੰ, ਇਸ ਪਿਆਰ ਨੂੰ ਤੋੜ ਨਿਭਾਉਣ। ਹਾਂਜੀ, ਇਸ ਤੋਂ ਪਹਿਲਾਂ ਤੁਸੀਂ ਸ਼ੁਰੂ ਕਰੋ, ਮੈਂ ਆਪਣਾ ਜਿਹੜੀ ਕਰੈਕਸ਼ਨ ਕਰਨਾ ਚਾਹੁੰਦੀ ਹਾਂ। ਪੀਟੀਆਈ ਨਿਊਜ਼ ਨੇ ਜਿਹੜੀ ਹੈ ਖਬਰ ਦਿੱਤੀ ਹੈ ਹਮਜ਼ਾ ਬੁਰਹਾਨ ਬਾਰੇ। ਹਾਂਜੀ, ਪ੍ਰੈਸ ਟਰਸਟ ਆਫ ਇੰਡੀਆ। ਹਾਂਜੀ, ਰਾਦਰ ਇੱਕ ਸਾਡੇ ਵੀਰ ਨੇ ਪਾਕਿਸਤਾਨੀ, ਉਹ ਮੈਨੂੰ ਕਹਿਣਗੇ ਕਿ ਜੀ ਤੁਸੀਂ ਜਿਹੜਾ ਜਦੋਂ ਪੀਟੀਆਈ ਕਹਿੰਦੇ ਹੋ ਤਾਂ ਇਹ ਪੂਰਾ ਕਹਿ ਦਿਆ ਕਰੋ ਪ੍ਰੈਸ ਟਰਸਟ ਆਫ ਇੰਡੀਆ। ਮੈਂ ਕਿਹਾ ਜੀ ਕਿਉਂ? ਕਹਿੰਦੇ ਇੱਧਰ ਵੀ ਜਿਹੜੀ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਦੀ ਪਾਰਟੀ ਹੈ, ਉਹ ਵੀ ਪੀਟੀਆਈ ਹੈ, ਉਹ ਪਾਕਿਸਤਾਨ ਤਹਿਰੀਕੇ ਇਨਸਾਫ, ਉਹ ਕਹਿੰਦੇ ਵੀ ਕੋਈ ਇਹ ਨਾ ਉਹ ਵੀ ਪੀਟੀਆਈ ਹੈ। ਸੋ ਇਹ ਪ੍ਰੈਸ ਟਰਸਟ ਆਫ ਇੰਡੀਆ ਤੁਸੀਂ ਕਰੈਕਟ ਕੀਤਾ। ਦੇਖੋ, ਇੰਡੀਆ ਸੋ ਕਾਲਡ ਜਮਹੂਰੀਅਤ, ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ, ਸੋ ਕਾਲਡ, ਜਿਹਨੂੰ ਜਦੋਂ ਇਹਨੂੰ ਚੈਲੰਜ ਕੀਤਾ ਮੋਦੀ ਨੂੰ, ਇਹ ਨਾਰਡਿਕ ਮੁਲਕਾਂ ਦੇ ਵਿੱਚ ਗਿਆ, ਨੀਦਰਲੈਂਡਸ ਦੇ ਵਿੱਚ ਵੀ, ਨਾਰਵੇ ਦੇ ਵਿੱਚ ਵੀ, ਔਰ ਉਹਨਾਂ ਦਾ ਫੋਰਨ ਅਫੇਅਰਸ ਦਾ ਜਿਹੜਾ ਬੁਲਾਰਾ ਹੈ ਉਹ ਈਸਾਈ ਇੱਕ ਲਿਆ ਕੇ ਬਿਠਾਇਆ ਹੋਇਆ, ਉਹ ਕਹਿ ਰਿਹਾ ਅਸੀਂ ਜ਼ੀਰੋ ਦਾ ਉਦਘਾਟਨ ਕੀਤਾ, ਜ਼ੀਰੋ ਨੂੰ ਲੱਭਿਆ, ਅਸੀਂ 5000 ਸਾਲ ਦੀ ਸਾਡੀ ਸਿਵਲਾਈਜੇਸ਼ਨ, ਅਸੀਂ ਦੁਨੀਆ ਦਾ ਸਭ ਤੋਂ ਵੱਡਾ ਮੁਲਕ, ਅਸੀਂ ਇਹ ਕੀਤਾ। ਉਹ ਕਹਿੰਦੇ ਵੀ ਸਿੰਪਲ ਇਹ ਦੱਸੋ ਵੀ ਤੁਹਾਡਾ ਲੀਡਰ ਦੌੜਦਾ ਕਿਉਂ ਹੈ ਸਵਾਲਾਂ ਦੇ ਜਵਾਬਾਂ ਤੋਂ। ਬਿਲਕੁਲ। ਹੁਣ ਇਸ ਕਿਸਮ ਦੇ ਜਿਹੜੇ ਝੂਠੇ ਦਾਅਵਿਆਂ ਵਾਲੇ ਜਾਂ ਦੂਜੇ, ਪਰ ਅਸਲ ਇਸ ਦਾ ਇਹ ਐਜ਼ ਏ ਰੋਗ ਸਟੇਟ, ਐਜ਼ ਏ ਟੈਰਰਿਸਟ ਸਟੇਟ, ਐਜ਼ ਏ ਦਹਿਸ਼ਤਗਰਦ ਸਟੇਟ, ਇਹ ਜਦੋਂ ਵੀ ਇਹ ਜਿਹੜੀ ਅਕਾਊਂਟੇਬਿਲਿਟੀ ਦਾ ਕੰਮ ਆਏਗਾ ਸਾਹਮਣੇ, ਠੀਕ ਹੈ ਦੁਨੀਆ ਦੇ ਵਿੱਚ ਸੌਦੇਬਾਜ਼ੀਆਂ ਇੱਧਰ ਉੱਧਰ ਹੁੰਦਾ, ਉਹਨਾਂ ਨੂੰ ਉਹਨਾਂ ਦੀ ਜਵਾਬਦੇਹੀ ਇਹਨਾਂ ਦੀ ਹੋਏਗੀ। ਔਰ ਇਹ ਗੱਲ ਬਿਲਕੁਲ ਠੀਕ ਹੈ ਕਿ ਇਹਦੇ ਬਾਵਜੂਦ ਕਿ ਭਾਰਤ ਰੰਗੇ ਹੱਥੀ ਫੜਿਆ ਗਿਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮਾਮਲੇ 'ਚ, ਭਾਈ ਹਰਦੀਪ ਸਿੰਘ ਨਿੱਜਰ ਦੇ ਕੇਸ, ਜਿਸ ਦੀ ਟੈਸਟੀਮਨੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ 'ਚ ਖਲੋ ਕੇ ਦਿੱਤੀ 3 ਮਹੀਨੇ ਬਾਅਦ। ਅਮਰੀਕਾ 'ਚ ਜਿਹੜਾ ਇਹਨਾਂ ਦਾ ਹੀ ਬੰਦਾ, ਜਿਸ ਨੂੰ ਵਿਕਾਸ ਯਾਦਵ IPS ਉਹਨਾਂ ਦੇ ਰਾਅ ਦੇ ਲਈ ਕੰਮ ਕਰਨ ਵਾਲਾ, ਔਰ ਉਸ ਰਾਹੀਂ ਰਿਕਰੂਟ ਕੀਤਾ ਹੋਇਆ ਨਿਖਲ ਗੁਪਤਾ, ਜਿਹਦਾ ਕਬੂਲਨਾਮਾ ਗੁਰਪਤਵੰਤ ਪੰਨੂ ਮਰਡਰ ਟਰਾਇਲ, ਜਿਸ ਦਾ ਅਸੀਂ ਅਕਸਰ ਜ਼ਿਕਰ ਕਰਦੇ,
ਔਰ ਇਹ ਦੋਨੋਂ ਮਾਮਲਿਆਂ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਤਾਂ ਪ੍ਰਾਈਮ ਮਿਨਿਸਟਰ ਦੀ ਟੈਸਟੀਮਨੀ, ਫਿਰ ਉਹਨਾਂ ਦੀਆਂ ਰਿਪੋਰਟਸ ਉਹ। ਇਸ ਤੋਂ ਇਲਾਵਾ ਅਸੀਂ ਜਦੋਂ 2023 ਦਾ ਜ਼ਿਕਰ ਕਰਦੇ ਹਾਂ ਕਿ ਭਾਈ 6 ਮਈ 2023 ਨੂੰ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਸਾਡੇ ਸੰਘਰਸ਼ ਦੇ ਇੱਕ ਵੱਡੇ ਜਰਨੈਲ ਸਨ, ਉਹਨਾਂ ਦਾ ਕੋਲਡ ਬਲੱਡਡ ਮਰਡਰ ਵੀ ਜਿਹੜਾ ਹੈ ਇਹ ਉਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਹੀ ਹਿੱਸਾ ਸੀ। ਔਰ ਇਸੇ ਤਰ੍ਹਾਂ ਜਿਹੜਾ 15 ਜੂਨ 2023 ਨੂੰ ਬਰਮਿੰਗਮ UK ਦੇ ਵਿੱਚ ਭਾਈ ਅਵਤਾਰ ਸਿੰਘ ਖੰਡੇ ਦਾ ਸਲੋ ਪੋਇਜ਼ਨਿੰਗ ਦੇ ਨਾਲ ਜਾਂ ਜਿਹੜਾ ਵੀ ਕੈਂਸਰ ਕਾਜ਼ਿੰਗ ਔਰ ਦੂਸਰਾ ਜਿਹੜਾ ਰੀਜੈਂਟ ਕੈਮੀਕਲ ਰਸ਼ੀਅਨ KGB ਕੋਲ ਹੈ ਔਰ ਇੰਡੀਆ ਦੇ ਨਾਲ ਕੋਲੈਬੋਰੇਸ਼ਨ ਹੈ ਉਹਨਾਂ ਦੀ, ਉਹਦੇ ਰਾਹੀਂ ਕਸ਼ਮੀਰ ਦੇ ਹਵਾਲੇ ਨਾਲ ਔਰ ਪਾਕਿਸਤਾਨ ਦੇ ਹਵਾਲੇ ਨਾਲ ਇਹ, ਕਿਉਂਕਿ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਐਕਟਿਵਿਸਟ ਉਹਨਾਂ 'ਚ ਪਰਮਜੀਤ ਸਿੰਘ ਪੰਜਵੜ, ਉਸ ਤੋਂ ਪਹਿਲਾਂ ਡਾਕਟਰ ਹਰਪ੍ਰੀਤ ਦਾ ਵੀ ਜ਼ਿਕਰ ਹੁੰਦਾ ਹੈ, ਦੂਸਰੇ ਵੀ ਹੁਣ ਇਹ ਪਤਾ ਨਹੀਂ ਹੈ ਵੀ ਕਿੱਥੇ ਕਿੱਥੇ ਕਿਹਦਾ ਕੀ ਰੋਲ ਹੋਏਗਾ। ਲੇਕਿਨ ਹਾਫ ਏ ਡਜ਼ਨ ਪ੍ਰੋਮੀਨੈਂਟ ਕਸ਼ਮੀਰੀ ਜਿਹੜੇ ਕਸ਼ਮੀਰ ਦੀ ਸਟਰਗਲ ਨਾਲ ਜੁੜੇ ਹੋਏ ਸੀ, ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਟਾਰਗੇਟ ਕੀਤਾ ਗਿਆ। ਇੱਕ ਰਾਵਲਾਕੋਟ ਮੁਜ਼ੱਫਰਾਬਾਦ 'ਚ ਨਮਾਜ਼ ਪੜ੍ਹਦੇ ਨੂੰ ਜਿਹੜਾ ਉਹ ਮਾਰਿਆ ਗਿਆ, ਸਿਆਲਕੋਟ ਦੇ ਵਿੱਚ ਮਾਰਿਆ ਗਿਆ, ਕਰਾਚੀ ਦੇ ਵਿੱਚ ਪ੍ਰੋਮੀਨੈਂਟ ਉਹਨਾਂ ਦੇ ਬੰਦੇ, ਔਰ ਇਹ ਪਿਛਲੇ 2-3 ਸਾਲ ਦੀ ਕਹਾਣੀ ਹੈ। ਪਰ ਇਹ ਲੱਗਦਾ ਸੀ ਕਿ ਵੀ ਹੁਣ ਜੇ ਇਹ ਰੰਗੇ ਹੱਥੀ ਫੜੇ ਗਏ ਨੇ ਤੇ ਇਹ ਘੱਟੋ ਘੱਟ ਇਸ ਕੰਮ ਨੂੰ ਬੰਦ ਕਰਨਗੇ, ਪਰ ਨਾ ਇਹਨਾਂ ਨੇ ਬਾਹਰ ਬੰਦ ਕੀਤਾ ਹੈ। ਬਾਹਰ ਗੈਂਗਸਟਰਾਂ ਰਾਹੀਂ ਕੁਛ ਨਾ ਕੁਛ ਜਿਹੜਾ ਉਹ ਬਿਜ਼ਨਸਮੈਨ ਔਰ ਦੂਜੇ ਜਿਹੜੇ ਥੋੜਾ ਬਹੁਤ ਸਿੰਪੈਥੈਟਿਕ ਨੇ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਹੋਇਆ। ਪਰ ਪਾਕਿਸਤਾਨ ਦੇ ਵਿੱਚ ਤਾਂ ਇਹ ਬਿਲਕੁਲ ਬੇਖੌਫ ਹੋ ਕੇ ਜਿਹੜਾ ਨੇ ਇਸ ਕੰਮ ਦੇ ਉੱਤੇ ਲੱਗੇ ਹੋਏ ਨੇ। ਔਰ ਅੱਜ ਜਿਹੜੀ ਖਬਰ ਪ੍ਰੈਸ ਟਰਸਟ ਆਫ ਇੰਡੀਆ ਨੇ PTI ਨੇ ਪ੍ਰੋਮੀਨੈਂਟਲੀ ਦਿੱਤੀ, ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, ਵਿਦਿਨ ਮਿਨਟਸ ਜਿਹੜਾ ਦਿੱਲੀ ਵਾਲਾ ਵਿਕਾਸ ਯਾਦਵ ਹੈ ਜਿਹੜਾ ਇਹ ਸਾਰੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜਿਹੜਾ ਅੱਗੋਂ ਰਿਕਰੂਟਰ ਹੈ, ਉਹ ਇਹਨੂੰ ਨਿਖਲ ਗੁਪਤੇ ਨੂੰ ਉਹ ਪਿਕਚਰਾਂ ਭੇਜ ਦਿੰਦਾ ਹੈ ਕਿ ਜੀ ਨਿੱਜਰ ਲੁਟਕਿਆ ਹੋਇਆ ਆਪਣੀ ਵੈਨ ਦੇ ਵਿੱਚ ਔਰ ਦੂਸਰਾ ਤੀਸਰਾ, ਔਰ ਇਹ ਦੱਸਣ ਲਈ ਕਿ ਵੀ ਹੁਣ ਤੁਸੀਂ ਜਿਹੜਾ ਉਹ ਆਪਣੇ ਟਾਰਗੇਟ ਤੇ ਫੋਕਸ ਕਰੋ, ਇੱਧਰਲਾ ਅਸੀਂ ਕੰਮ ਕਰ ਦਿੱਤਾ। ਔਰ ਉੱਥੇ ਬੈਠੇ ਗੌਰਵ ਆਰੀਆ ਵਰਗੇ ਦੂਜੇ ਤੀਜੇ ਜਿਹੜੇ ਨੇ ਦਿੱਲੀ 'ਚ ਜਿਹੜੇ ਉਹਨਾਂ ਦੇ ਯੂਟਿਊਬਰ ਇਹਨਾਂ ਨੇ ਬਿਠਾਏ ਹੋਏ ਨੇ ਇੰਡੀਅਨ ਏਜੰਸੀਆਂ ਨੇ, ਉਹ ਉੱਥੇ ਕ੍ਰੈਡਿਟ ਵੀ ਨਾਲ ਦੀ ਨਾਲ ਲੈ ਲੈਂਦੇ ਨੇ ਕਿ ਜੋ ਭਾਰਤ के विरुद्ध बोलेगा उसका वही हशर होगा, देखो वहाँ क्या हुआ, वहाँ क्या अवतार सिंह खंडा को लिया, अब उसको लिया। और ਤੁਸੀਂ ਉਹਨੂੰ ਬੜੀ ਸਿੰਪਲੀ ਜਿਹੜਾ ਉਹਦੇ ਲਈ ਕੋਈ ਰਾਕਟ ਸਾਇੰਸ ਦੀ ਜ਼ਰੂਰਤ ਨਹੀਂ ਹੈ, ਤੁਸੀਂ ਕੋਰਿਲੇਟ ਕਰ ਸਕਦੇ ਹੋ ਕਿ ਵੀ ਕਰਨ ਤੋਂ ਬਾਅਦ ਉਹ ਜਿਹੜੇ ਉਹਨਾਂ ਦੇ ਆਪਣੇ ਨੇ ਇਸ ਕਿਸਮ ਦੇ ਭੌਂਕੇ ਉਹਨਾਂ ਨੂੰ ਉਹ ਗ੍ਰੀਨ ਸਿਗਨਲ ਦੇ ਦਿੰਦੇ ਨੇ। ਅਦਰਵਾਈਜ਼ ਜਦੋਂ ਕਿਤੇ ਵੀ ਕਿਸੇ ਦਾ ਮਰਡਰ ਹੁੰਦਾ ਹੈ, ਅਨਨੋਨ ਬੰਦਾ ਆਇਆ ਜੀ ਮਾਰ ਕੇ ਚਲਾ ਗਿਆ ਜਾਂ ਫੜ ਵੀ ਲਿਆ, ਫੜਨ ਤੋਂ ਬਾਅਦ ਵੀ ਉਹਦੀ ਇੰਟਰੋਗੇਸ਼ਨ ਜਾਂ ਉਸ ਦੀ ਵੈਰੀਫਿਕੇਸ਼ਨ ਦੇ ਵਿੱਚ ਦਿਨ ਲੱਗਦੇ ਨੇ। ਤੇ ਜੇ ਚਲੇ ਗਏ ਤੁਹਾਨੂੰ ਪਤਾ ਹੀ ਨਹੀਂ ਹੈ ਵੀ ਕੌਣ ਹੈ, ਤੁਹਾਨੂੰ ਕਿਵੇਂ ਪਤਾ ਲੱਗ ਗਿਆ ਜੀ ਅਸਲੀ ਬੰਦਾ ਇਹ ਜਿਹੜਾ ਹੈ ਇਹ ਹੈ ਤੇ ਇਹਦਾ ਪਿਛੋਕੜ ਇਹ ਹੈ। ਇਸ ਤੋਂ ਅੰਦਾਜ਼ਾ ਹੁੰਦਾ ਹੈ ਕਿ ਵੀ ਕਿਵੇਂ, ਔਰ ਇਹ ਗੱਲ ਈਵਨ ਇੱਕ CIA ਦੀ ਜਿਹੜੀ ਪਾਕਿਸਤਾਨ 'ਚ ਰਹੀ, ਸਾਰਾ ਸ਼ਾਇਦ ਬੀਬੀ ਦਾ ਨਾਂ ਸੀ, ਹੁਣ ਵੀ ਗੂਗਲ ਕਰਕੇ ਉਹਨੂੰ ਦੇਖਿਆ ਜਾ ਸਕਦਾ। ਉਹਨੇ ਕਿਹਾ ਸੀ ਕਿ ਵੀ ਇਹ ਜਦੋਂ ਤਾਲਿਬਾਨ ਜਿਹੜੀ ਅਫਗਾਨਿਸਤਾਨ ਦਾ ਜਿਹਾਦ ਖਤਮ ਹੋਇਆ ਜਾਂ ਅਮਰੀਕਾ ਦੇ ਖਿਲਾਫ ਜਿਹੜੀ ਜੰਗ ਸੀ ਨੈਟੋ ਦੇ ਉਹ ਖਤਮ ਹੋਈ, ਤੇ ਜਿਹੜੇ ਉਹ ਲੈਫਟ ਓਵਰ ਨੇ ਉਹਨਾਂ ਦੇ ਕਿਲਰ ਦੇ ਤੌਰ ਦੇ ਉੱਤੇ ਉਹਨਾਂ ਨੂੰ ਇੰਡੀਅਨ ਏਜੰਸੀਆਂ ਹਾਇਰ ਕਰ ਰਹੀਆਂ ਕਸ਼ਮੀਰੀ ਔਰ ਖਾਲਿਸਤਾਨੀ ਮੂਵਮੈਂਟ ਵਾਲਿਆਂ ਨੂੰ ਮਾਰਨ ਲਈ। ਔਰ ਜ਼ਾਹਰ ਹੈ ਬੇਸ ਉਹਨਾਂ ਦਾ ਦੁਬਈ, ਹੁਣ UAE ਜਿਹਦੇ 'ਚ ਦੁਬਈ ਹੈ, ਉਹ ਤਾਂ ਇੰਡੀਆ ਦੀ ਵੈਸਲ ਸਟੇਟ ਬਣੀ ਹੋਈ ਹੈ। ਈਵਨ ਇੱਕ ਪਾਕਿਸਤਾਨੀ ਇੰਟੈਲੈਕਚੁਅਲ ਨੇ ਕਿਹਾ ਵੀ ਇਹ ਅਖੰਡ ਭਾਰਤ ਦਾ ਹਿੱਸਾ ਹੀ ਬਣ ਗਿਆ, ਕਿਉਂਕਿ ਉਹੀ UAE ਇਜ਼ਰਾਈਲ ਨੂੰ ਵੀ ਰੈਕਗਨਾਈਜ਼ ਕਰਦਾ ਹੈ। ਔਰ ਮੋਸਾਦ ਔਰ ਰਾ ਇਹਨਾਂ ਦੀ ਆਪਸੀ ਕੋਲੈਬੋਰੇਸ਼ਨ ਹੈ, ਔਰ ਪੈਗਾਸਸ, ਸਪਾਈ ਮਾਲਵੇਅਰ ਔਰ ਹਰ ਲੈਵਲ ਦੇ ਉੱਤੇ ਉਹਨਾਂ ਦਾ ਪਾਰਟ ਹੈ। ਸੋ ਜਿਹੜਾ ਇਹਨਾਂ ਦਾ ਰਿਕਰੂਟਿੰਗ ਸੈਂਟਰ ਹੈ ਰਾ ਵਾਲਿਆਂ ਦਾ, ਉਹ ਦੁਬਈ ਹੈ। ਉੱਥੇ ਕਿਉਂਕਿ ਬੇਰੁਜ਼ਗਾਰ ਵੀ ਲੋਕ ਔਰ ਦੂਜੇ ਅਫਗਾਨਿਸਤਾਨ ਤੋਂ ਵੀ ਪਾਕਿਸਤਾਨ ਤੋਂ ਵੀ, ਔਰ ਇਹ ਉੱਥੇ ਪਾਕਿਸਤਾਨ ਜਾਂ ਅਫਗਾਨਿਸਤਾਨ ਜਾਂ ਵਿਦਨ ਇੰਡੀਆ ਵੀ, ਹੁਣ ਇੰਡੀਆ 'ਚ ਜਿਹਨੂੰ ਸੁਪਾਰੀ ਦੇਣਾ ਜਾਂ ਸੁਪਾਰੀ ਫੜਨਾ ਕਹਿੰਦੇ ਨੇ, ਕਿੰਨੇ ਮਰਡਰ ਹੋ ਰਹੇ ਨੇ ਉੱਥੇ। ਤਾਂ ਮਰਡਰ ਕਰਨਾ ਪੈਸੇ ਦੇ ਲਈ ਜਾਂ ਦੂਜਾ, ਇਹ ਤਾਂ ਇੱਕ
ਲੂਕਰੇਟਿਵ ਧੰਦਾ ਬਣ ਗਿਆ। ਹੁਣ ਜਿਹੜੀ ਖਬਰ ਪੀਟੀਆਈ ਨੇ ਪ੍ਰੋਮੀਨੈਂਸ ਦੇ ਨਾਲ ਆਲਮੋਸਟ ਹਰ ਉਹਨਾਂ ਦੇ ਮੀਡੀਆ ਨੈਟਵਰਕ ਨੇ ਛਾਪੀ ਹੈ, ਪੁਲਵਾਮਾ ਟੈਰਰ ਅਟੈਕ ਮਾਸਟਰਮਾਈਂਡ ਹਮਜ਼ਾ ਬੁਰਹਾਨ killed by unknown gunman in Pakistan occupied Kashmir. Burhan Ilyas Arjuman Gulzar Dar Ilyas Doctor, a commander of the Al-Badr terror group, was designated as a terrorist by India in April 2022 for his involvement in a series of terror attacks in Jammu and Kashmir. ਹੁਣ ਇਹਨਾਂ ਦੀ ਖਬਰ ਦਾ ਸਾਰਾ ਵੇਰਵਾ ਇਹ ਹੈ ਕਿ 2019 ਦੇ ਵਿੱਚ ਜਿਹੜਾ ਪੁਲਵਾਮਾ ਦੇ ਵਿੱਚ ਦਹਿਸ਼ਤਗਰਦੀ ਦਾ ਹਮਲਾ, ਜਿਹਦੇ ਵਿੱਚ ਕਿ ਟਰੱਕ ਲੋਡ ਐਕਸਪਲੋਸਿਵ ਦਾ ਜਿਹੜਾ ਉਹਨਾਂ ਨੇ ਆਲਮੋਸਟ 38 ਕੇ 40 ਜਿਹੜੇ ਨੇ ਉਹ ਸੈਂਟਰਲ ਫੋਰਸਿਸ ਜਿਹੜੀਆਂ ਨੇ ਇੰਡੀਆ ਦੀਆਂ BSF ਜਾਂ CRPF ਉਹਨਾਂ ਦੇ ਲੋਕ ਮਾਰੇ ਗਏ ਸੀ। ਜਿਸ ਨੇ ਇਸ ਕਾਂਡ ਨੂੰ ਮਾਸਟਰਮਾਈਂਡ ਕੀਤਾ ਉਸ ਨੂੰ ਆਜ਼ਾਦ ਕਸ਼ਮੀਰ ਦੇ ਮੁਜ਼ੱਫਰਾਬਾਦ ਦੇ ਗੋਜਰਾ ਜਿਹੜਾ ਕਾਲਜ ਦੇ ਬਾਹਰ ਮਾਰਿਆ ਗਿਆ। ਔਰ ਜਿਹੜਾ ਮਾਰਿਆ ਗਿਆ ਹੈ ਇਹ ਬੁਰਹਾਨ ਇਹ ਇਸ ਕਾਲਜ ਦਾ ਪ੍ਰਿੰਸੀਪਲ ਬਣ ਕੇ ਰਹਿ ਰਿਹਾ ਸੀ। ਉਹਦਾ ਅਸਲੀ ਨਾਂ ਹੋਰ ਹੈ, ਇਹ ਪ੍ਰਿੰਸੀਪਲ ਬਣਿਆ ਹੋਇਆ ਸੀ। ਔਰ ਜਿਉਂ ਹੀ ਉਹ ਬਾਹਰ ਆਪਣੇ ਨਿਕਲਿਆ ਵੈਨ ਹੀ ਕੇਮ ਆਊਟ ਆਫ ਹਿਸ ਕਾਲਜ ਮਈ 21 ਨੂੰ ਤੇ ਅਟੈਕਰਸ ਫਾਇਰਡ ਮਲਟੀਪਲ ਸ਼ਾਟਸ ਐਟ ਕਲੋਜ਼ ਰੇਂਜ। ਜਿਹੜੇ ਅਟੈਕ ਕਰਨ ਵਾਲੇ ਸੀ ਉਹਨਾਂ ਨੇ ਬਹੁਤ ਸਾਰੇ ਸ਼ਾਟ ਫਾਇਰ ਕੀਤੇ। ਪ੍ਰਿੰਸੀਪਲ ਸਸਟੇਨਡ 3 bullets to the head. He was taken to a nearby hospital in critical condition where he was put on a ventilator. ਔਰ ਇਹ ਜਿਹੜਾ ਉਸ ਦੇ ਨਾਲ ਉਹਨੇ ਕਿਹਾ ਜੀ however sources told PTI, ਇਹ ਹੁਣ unknown source, ਕਿ ਸਾਨੂੰ ਪਤਾ ਲੱਗਿਆ ਕਿ ਵੀ ਉਹ ਮਰ ਚੁੱਕਾ। ਹੁਣ ਆਜ਼ਾਦ ਕਸ਼ਮੀਰ ਦੇ ਇੱਕ ਪ੍ਰਾਈਵੇਟ ਕਾਲਜ ਦੇ ਪ੍ਰਿੰਸੀਪਲ ਦਾ ਮਰਡਰ ਹੁੰਦਾ ਹੈ ਤੇ PTI ਇਹ ਕਲੇਮ ਕਰ ਦਿੰਦੀ ਹੈ, ਉਹਨਾਂ ਦੀ ਨਿਊਜ਼ ਏਜੰਸੀ ਸੂਤਰਾਂ ਦੇ ਹਵਾਲੇ ਨਾਲ। ਸੂਤਰ ਕੀ ਨੇ ਏਜੰਸੀਆਂ ਦੇ ਕਿ ਜੀ ਅਸੀਂ ਜਿਹੜਾ ਪੁਲਵਾਮਾ ਕਾਂਡ ਦੇ ਲਈ ਮਾਸਟਰਮਾਈਂਡ ਸੀ ਉਸ ਨੂੰ ਅਸੀਂ ਮਾਰ ਦਿੱਤਾ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਕ੍ਰਾਈਮ ਤੋਂ ਬਾਅਦ ਜਿਹੜਾ ਕੋਈ ਡੇਟ ਹੋਰ ਬਹੁਤੀ ਡਿਟੇਲ ਇਸ ਖਬਰ ਦੀ ਨਹੀਂ ਹੈ। ਇਹ ਮਿਸਟਰ ਦਾਰ ਇਹ 1999 ਦੇ ਵਿੱਚ ਇਸ ਦਾ ਜਨਮ ਹੋਇਆ ਸੀ। ਰਤਨੀਪੁਰਾ ਪੁਲਵਾਮਾ ਦੇ ਵਿੱਚ ਜਿਹੜਾ ਹੈ ਉੱਥੇ ਉਹਦਾ ਜਨਮ ਹੋਇਆ ਜੰਮੂ ਕਸ਼ਮੀਰ 'ਚ। ਇਹ ਵੈਲਿਡ ਡਾਕੂਮੈਂਟਸ ਦੇ ਉੱਤੇ ਪਾਕਿਸਤਾਨ ਗਿਆ ਜਿੱਥੇ ਉਹਨੇ ਅਲ ਬਦਰ ਟੈਰਰ ਗਰੁੱਪ ਨੂੰ ਜੁਆਇਨ ਕੀਤਾ। ਔਰ ਯੂਨੀਅਨ ਹੋਮ ਮਿਨਿਸਟਰੀ ਦੇ ਮੁਤਾਬਕ ਦਾਰ ਜਿਹੜਾ ਐਕਟਿਵ ਟੈਰਰਿਸਟ ਸੀ, ਕਮਾਂਡਰ ਸੀ ਅਲ ਬਦਰ ਦਾ। ਔਰ ਪਾਕਿਸਤਾਨ ਜਾਣ ਤੋਂ ਬਾਅਦ ਇਹ ਜਿਹੜਾ ਮੋਟੀਵੇਟ ਕਰ ਰਿਹਾ ਸੀ ਯੂਥ ਨੂੰ ਅਲ ਬਦਰ ਨੂੰ ਜੁਆਇਨ ਕਰਨ ਲਈ, ਔਰ ਇਹ ਫੰਡਿੰਗ ਵੀ ਕਰ ਰਿਹਾ ਸੀ ਜਿਹੜੀਆਂ ਦਹਿਸ਼ਤਗਰਦ ਕਾਰਵਾਈਆਂ ਦੀ। ਸੋ ਹੁਣ ਇਹਦੇ 'ਚ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਇਹ ਇੰਡੀਆ ਦਾ ਇੱਕ ਹੋਰ ਐਕਟ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਪਾਕਿਸਤਾਨ ਦੀ ਸੋਇਲ 'ਤੇ ਹੈ, ਜਿੱਥੇ ਇੱਕ ਕਾਲਜ ਦੇ ਪ੍ਰਿੰਸੀਪਲ ਨੂੰ ਉਹਨਾਂ ਨੇ ਮਾਰ ਮੁਕਾਇਆ। ਉਸ ਦੇ ਉੱਤੇ ਹਾਲਾਂ ਪੁਲਵਾਮਾ ਬਾਰੇ ਸਤਪਾਲ ਮਲਿਕ ਜਿਹੜਾ ਗਵਰਨਰ ਸੀ ਉਸ ਵੇਲੇ ਦਾ ਜੰਮੂ ਕਸ਼ਮੀਰ ਦਾ, ਹੁਣ ਤਾਂ ਉਹਦੀ ਡੈਥ ਹੋ ਗਈ। ਉਹਨੇ ਕਿੰਨੇ ਇੰਟਰਵਿਊ ਦਿੱਤੇ, ਉਹਨੇ ਕਿਹਾ ਕਿ ਵੀ ਇਹ ਇਹਨਾਂ ਦਾ ਹੀ ਕੰਮ ਸੀ। ਉਹਨੇ ਕਿਹਾ ਇਸ ਐਕਸ਼ਨ ਤੋਂ ਬਾਅਦ ਮੈਂ ਫੌਰਨ ਅਜੀਤ ਡੋਵਾਲ ਜਿਹੜਾ ਮੇਰੇ ਨਾਲ ਪੜ੍ਹਦਾ ਰਿਹਾ ਸੀ ਉਹਨੂੰ ਮੈਂ ਕਾਲ ਕੀਤਾ ਮੋਦੀ ਨੂੰ, ਕਹਿੰਦਾ ਉਹਨਾਂ ਨੇ ਮੈਨੂੰ ਕਿਹਾ ਡੋਵਾਲ ਨੇ ਸਤਪਾਲ ਤੁਮ ਚੁੱਪ ਰਹੋ, तुम्हें कुछ नहीं कहना है इसमें। ਉਹਨੇ ਜਿਹੜਾ ਔਰ ਉਹਨੇ ਇਸ਼ਾਰੇ ਕੀਤੇ ਸੀ ਕਿ ਵੀ ਇਹਨਾਂ ਦਾ ਹੀ ਕੰਮ ਹੈ, ਕਿਉਂਕਿ ਮੋਦੀ ਬੜੀ ਬੁਰੀ ਤਰ੍ਹਾਂ ਇਲੈਕਸ਼ਨ ਲੂਜ਼ ਕਰ ਰਿਹਾ ਸੀ 2019 ਦੀ। 2014 ਤੋਂ ਬਾਅਦ ਪਹਿਲੀ ਟਰਮ ਉਹਦੀ ਮੁੱਕ ਰਹੀ ਸੀ। ਉਹਨਾਂ ਨੂੰ ਜਿਹੜਾ ਇਹ ਫਾਲਸ ਫਲੈਗ ਆਪਰੇਸ਼ਨ ਹੀ ਸੀ। ਸੋ ਆਪਰੇਸ਼ਨ ਵੀ ਫਾਲਸ ਫਲੈਗ, ਫਿਰ ਉਹਨਾਂ 40 ਜਿਹੜੇ ਮਾਰੇ ਗਏ ਵਿਚਾਰੇ ਬੇਗੁਨਾਹ, ਉਹਨਾਂ ਦੀਆਂ ਫੋਟੋਆਂ ਲਾ ਕੇ ਸ਼ਹੀਦ ਕਰਕੇ ਉਹਨਾਂ ਦੇ ਭਾਰਤ ਭਰ ਦੇ ਵਿੱਚ ਇਹਨੇ ਮੋਦੀ ਨੇ ਪ੍ਰੋਪੇਗੈਂਡਾ ਕੀਤਾ। ਔਰ ਹੁਣ ਇੱਕ ਜਿਹੜਾ ਚੰਗਾ ਭਲਾ ਬੰਦਾ ਪ੍ਰਿੰਸੀਪਲ ਰੈਂਕ ਦਾ ਉਸ ਨੂੰ ਮਾਰ ਕੇ ਉਹਨੂੰ ਉਹਦੇ ਨਾਲ ਬੁਰਹਾਨ ਦੇ ਨਾਲ ਜੋੜ ਦਿੱਤਾ, ਪੁਲਵਾਮਾ ਦੇ ਨਾਲ ਜੋੜ ਦਿੱਤਾ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਆਫ ਦਾ ਗਾਰਡ ਨਹੀਂ ਹੋਣਾ ਚਾਹੀਦਾ ਸਾਨੂੰ ਇਹਨਾਂ ਮੁਲਕਾਂ ਦੇ ਵਿੱਚ ਵੀ। ਇਹਦੇ ਬਾਵਜੂਦ ਕਿ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਅਮਰੀਕਾ ਦੀਆਂ ਏਜੰਸੀਆਂ ਨੇ ਮੁਸਤੈਦੀ ਦਿਖਾਈ ਕਿ, ਲੇਕਿਨ ਇਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ। ਔਰ ਇਹ ਸਿੱਧਾ ਜਿਹੜਾ ਐਕਟ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਪਾਕਿਸਤਾਨ ਦੀ ਧਰਤੀ ਤੇ ਹੋਇਆ। ਔਰ ਸਵਾਲ ਜਿਹੜਾ ਤੁਸੀਂ ਚੁੱਕਿਆ ਕਿ ਭਾਈ ਇੱਕ ਪਾਸੇ ਜਦੋਂ ISI ਦਾ ਜ਼ਿਕਰ ਹੁੰਦਾ ਹੈ ਤੇ ਇੰਡੀਆ ਨੇ ਕਿੰਨੇ 11 ਯੂਟਿਊਬਰ ਬੁੱਕ ਕੀਤੇ ਸੀ। ਇੱਕ ਵਿਚਾਰੇ ਦੀ 10 ਮਹੀਨੇ ਬਾਅਦ ਜ਼ਮਾਨਤ ਹੋਈ, ਜਸਬੀਰ ਸਿੰਘ ਜਿਹੜਾ
ਜਦੋਂ ਕਰਤਾਰਪੁਰ ਸਾਹਿਬ ਖੁੱਲ੍ਹਿਆ ਜਾਂ ਦੂਜਾ ਜਿਹੜੇ ਕਿ ਉਹ ਪਾਕਿਸਤਾਨ ਦੇ ਵਿੱਚ ਕੀ ਥਾਵਾਂ ਨੇ, ਉਹਦੇ ਖਾਣੇ ਕੀ ਨੇ, ਉਹਦੇ ਕੀ, ਲੇਕਿਨ ਦੋਨਾਂ ਪੰਜਾਬਾਂ ਦੀ ਜਦੋਂ ਗੁੱਡਵਿਲ ਬਣਨੀ ਸ਼ੁਰੂ ਹੋਈ ਤਾਂ ਉਹਨਾਂ ਨੂੰ ਕਰਾਤਾ ਜੀ ਇਹ ਜਿਹੜੇ ਬਲੌਗਰ ਨੇ, ਇਹ ਯੂਟਿਊਬਰ ਨੇ, ISI ਨੇ ਜਿਹੜਾ ਉਹ ਇਹਨਾਂ ਨੂੰ ਜਿਹੜਾ ਉਹ ਫੰਡ ਕਰ ਰਹੇ ਨੇ, ਇਹ ਜਿਹੜੀ ਹੈ ਸੀਕ੍ਰੇਟ ਇਨਫੋਰਮੇਸ਼ਨ ਭੇਜ ਰਹੇ। ਉਹ ਜਸਵੀਰ ਸਿੰਘ ਵਿਚਾਰਾ 10 ਮਹੀਨੇ ਬਾਅਦ ਹਾਈ ਕੋਰਟ 'ਚ ਜ਼ਮਾਨਤ ਹੋਈ, ਉਹਨਾਂ ਨੇ ਕਿਹਾ ਕੋਈ ਸਬੂਤ ਨਹੀਂ, ਉਹਦੇ ਵਲੌਗ ਸਾਹਮਣੇ ਨੇ। ਔਰ ਦੂਸਰੇ ਹੁਣ ਇੱਕ ਪਾਸੇ ਤਾਂ ISI ਦਾ ਇੱਧਰਲੇ ਪੰਜਾਬ 'ਚ ਇੰਨਾ ਖੌਫ ਪੈਦਾ ਕਰ ਦਿੱਤਾ ਹੈ ਕਿ ਭਾਈ ਪਤਾ ਨਹੀਂ ਕੀ ਹੈ ਉਹ, ਤੇ ਦੂਸਰੇ ਪਾਸੇ ਹਾਲ ਇਹ ਹੈ ਕਿ ਵੀ ਵਿਦਨ ਪਾਕਿਸਤਾਨ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ ਸਿੱਖ ਐਕਟਿਵਿਸਟ ਦਾ ਵੀ, ਕਸ਼ਮੀਰੀਆਂ ਦਾ ਵੀ, ਜਿਹੜੇ ਕੌਜ਼ ਦੇ ਲਈ ਜਿਹੜਾ ਪਾਕਿਸਤਾਨ ਨੇ ਜੰਗਾਂ ਲੜੀਆਂ ਨੇ ਜਿਹੜਾ ਇੰਡੀਆ ਦੇ ਖਿਲਾਫ, ਤੇ ਕਿੱਥੇ ਸੁੱਤੀਆਂ ਹੋਈਆਂ ਉਹਨਾਂ ਦੀਆਂ ਏਜੰਸੀਆਂ। ਫਿਰ ਇੱਕ ਤਬਕਾ ਇਸ ਕਿਸਮ ਦਾ ਵੀ ਹੈ ਜਿਹੜਾ ਫਿਰ ਹੋਰ ਕਿਸਮ ਦੇ ਇਲਜ਼ਾਮ ਲਾਉਂਦਾ, ਅਸੀਂ ਉਹਦੇ 'ਚ ਜਾਣਾ ਨਹੀਂ ਚਾਹੁੰਦੇ, ਪਰ ਇਹ ਪਾਕਿਸਤਾਨ ਦੇ ਨੈਟਵਰਕ ਦੀ, ਉਹਨਾਂ ਦੀ ਏਜੰਸੀਆਂ ਦੀ ਵੱਡੀ ਫੇਲਿਅਰ ਹੈ ਕਿ ਜੇ ਪਾਕਿਸਤਾਨ ਦੀ ਧਰਤੀ ਤੇ ਇਸ ਕਦਰ ਖੁੱਲ੍ਹ ਕੇ ਜਿਹੜਾ ਉਹ ਇੰਡੀਆ ਦੀਆਂ ਏਜੰਸੀਆਂ, ਉਹਨਾਂ ਦੇ ਹਾਇਰਲਮਸ, ਉਹਨਾਂ ਦੇ ਮਰਸਨਰੀ ਕਿਲਿੰਗ ਕੈਂਪੇਨ ਕਰ ਰਹੇ ਨੇ, ਫਿਰ ਤਾਂ ਕੁਝ ਵੀ ਸੁਰੱਖਿਅਤ ਨਹੀਂ ਹੈ। ਸੋ ਇਸ ਬਾਰੇ ਜਿਹੜਾ ਪਾਕਿਸਤਾਨ ਦੀਆਂ ਏਜੰਸੀਆਂ ਨੂੰ, ਖਾਸ ਤੌਰ ਤੇ ISI ਨੂੰ ਧਿਆਨ ਦੇਣ ਦੀ ਲੋੜ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣ ਬ੍ਰੇਕ ਦੇ ਅੰਤ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਭਾਰਤੀ ਏਜੰਸੀਆਂ ਨੇ ਪਾਕਿਸਤਾਨ ਵਿੱਚ ਦਹਿਸ਼ਤਗਰਦੀ ਦਾ ਪੂਰਾ ਦੌਰਾ ਚਲਾਇਆ ਹੋਇਆ ਹੈ, ਪਰ ਦੂਸਰੇ ਪਾਸੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਵਿੱਚ ਭਾਰਤ ਦਾ ਅੰਬੈਸਡਰ ਚੀਕ ਕੇ ਪਾਕਿਸਤਾਨ ਨੂੰ ਦਹਿਸ਼ਤਗਰਦ ਸਾਬਿਤ ਕਰਨ ਲਈ ਤੇ ਜਿਹੜਾ ਉਹ ਲੱਗਾ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ?
ਦੇਖੋ, ਕੋਈ ਸੁਣੇ ਜਾਂ ਨਾ ਸੁਣੇ, ਅਸੀਂ ਪਾਕਿਸਤਾਨ ਦੇ ਲਾਅ ਮੇਕਰ, ਓਪੀਨੀਅਨ ਮੇਕਰ, ਡਿਸੀਜਨ ਮੇਕਰਸ, ਉਹਨਾਂ ਤੱਕ ਹਮੇਸ਼ਾ ਇਹ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ ਇਸ ਪਲੇਟਫਾਰਮ ਰਾਹੀਂ ਪਬਲਿਕਲੀ ਕਿ ਇੰਡੀਆ ਨੇ ਜਿਸ ਲੈਵਲ ਦੇ ਉੱਤੇ ਪ੍ਰੋਪੇਗੈਂਡੇ ਦਾ ਸਹਾਰਾ ਲੈ ਕੇ ਨੈਗੇਟਿਵ ਇਮੇਜ ਜਿਹੜਾ ਹੈ ਉਹ ਬਣਾਉਣ ਦੀ ਲਾਈਨ ਲਈ ਹੋਈ ਹੈ, ਕਿਉਂਕਿ ਅਸੀਂ ਵੀ ਵੱਡੇ ਸਫਰਰ ਹੈ ਲੇਟ 70s ਤੋਂ ਸਿੱਖਾਂ ਦੇ ਖਿਲਾਫ ਉਹਨਾਂ ਦੀ ਜਿਹੜੀ ਮੁਹਿੰਮ ਸੀ ਭਾਰਤ ਭਰ ਦੇ ਵਿੱਚ, ਨਤੀਜੇ ਦੇ ਤੌਰ ਤੇ ਉਸ ਨਫ਼ਰਤ ਤੱਕ ਪਹੁੰਚੀ ਕਿ ਜਦੋਂ ਜੂਨ 84 ਦਾ ਘੱਲੂਘਾਰਾ ਹੋਇਆ ਔਰ ਬਾਅਦ 'ਚ ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੋਈ ਤੇ ਇੰਨੀ ਵਾਸਟ ਮੈਜੋਰਿਟੀ ਕਰੋੜਾਂ ਹਿੰਦੂਆਂ 'ਚੋਂ ਕੋਈ ਸਾਡੇ ਲਈ ਹਾਂ ਦਾ ਨਾਅਰਾ ਮਾਰਨ ਵਾਲਾ ਨਹੀਂ ਸੀ ਔਰ ਈਵਨ ਬਾਹਰਲੇ ਮੁਲਕਾਂ ਤੱਕ ਵੀ ਉਹਨਾਂ ਨੇ ਸਾਡਾ ਇਮੇਜ ਖਰਾਬ ਕਰਨ ਦੇ ਲਈ ਦਹਿਸ਼ਤਗਰਦੀ ਕਾਰਵਾਈਆਂ ਖੁਦ ਕਰਕੇ, ਜਿਨ੍ਹਾਂ 'ਚ ਏਅਰ ਇੰਡੀਆ ਦਾ ਹਾਦਸਾ ਵੀ ਕਰਵਾ ਕੇ ਉਹਨਾਂ ਨੇ ਸਾਡੀ ਇੱਕ ਜੈਨੂਇਨ ਮੂਵਮੈਂਟ, ਜਦੋਂ ਕਿ ਅਸੀਂ ਟ੍ਰਾਂਸਫਰ ਆਫ ਪਾਵਰ ਜਦੋਂ 1947 ਦੌਰ ਦੇ ਵਿੱਚ ਹੋਈ ਹੈ ਨੈਗੋਸ਼ੀਏਸ਼ਨ, ਉਸ ਦੇ ਲਈ ਰਾਊਂਡ ਟੇਬਲ ਕਾਨਫਰੰਸਿਸ, ਸਿੱਖ ਕੌਮ ਇੱਕ ਤੀਸਰੀ ਧਿਰ ਸੀ। ਸਾਡਾ ਖਾਲਿਸਤਾਨ ਦਾ ਕਲੇਮ ਜਾਂ ਖਾਲਿਸਤਾਨ ਦਾ ਕੇਸ ਕੋਈ ਹਵਾ ਦੇ ਵਿੱਚ ਨਹੀਂ ਹੈ ਜਾਂ ਕੋਈ ਕਿਸੇ ਇਹਨਾਂ ਦੇ ਮੁਲਕ ਨੂੰ ਤੋੜਨ ਦੇ ਨਾਂ ਥੱਲੇ ਨਹੀਂ ਹੈ। ਅਸੀਂ ਜੈਨੂਇਨਲੀ 1849 ਤੱਕ ਅਸੀਂ ਇੱਕ ਐਮਪਾਇਰ ਦੇ ਮਾਲਕ ਸੀ, ਜਿਹਨੂੰ ਸਿੱਖ ਐਮਪਾਇਰ ਕਿਹਾ ਜਾਂਦਾ ਸੀ। 98 ਸਾਲ ਜਿਹੜਾ ਹੈ ਉਹ ਅੰਗਰੇਜ਼ੀ ਰਾਜ ਰਿਹਾ, ਉਸ ਦੇ ਵਿੱਚ ਵੀ ਸਿੱਖਾਂ ਨੇ ਆਪਣਾ ਜਿਹੜਾ ਕਲੇਮ ਹੈ ਕਿ ਭਾਈ ਸਾਡੀ ਧਿਰ, ਅਸੀਂ ਨਾ ਹਿੰਦੂਆਂ ਦਾ ਹਿੱਸਾ ਹੈ, ਮੁਸਲਮਾਨਾਂ ਦੇ ਜਦੋਂ ਤੀਸਰ ਪੰਥ ਚਲਾਇਨ ਜਦ ਇਹ ਗੱਲ ਹੁੰਦੀ ਹੈ ਤਾਂ ਜ਼ਾਹਰ ਹੈ ਕਿ ਭਾਈ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਜੀ ਕੇ ਪਿੰਡ ਭਰਾਨ, ਇਹ ਆਪਣੇ ਆਪ ਦੇ ਵਿੱਚ ਇੱਕ ਮੈਸੇਜ ਹੈ। ਔਰ ਇਹ ਵੱਖਰੀ ਕਹਾਣੀ ਹੈ ਕਿ ਵੀ ਸਾਡੀ ਲੀਡਰਸ਼ਿਪ ਨੇ ਕਾਂਗਰਸ ਦੇ ਨਾਲ ਅਲਾਇੰਸ ਕੀਤਾ, ਉਹਨਾਂ ਤੇ ਟਰਸਟ ਕਰਕੇ, ਔਰ ਨਤੀਜਾ ਤਾਂ ਸਾਹਮਣੇ ਹੈ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਸਾਡਾ ਕੇਸ ਖਾਲਿਸਤਾਨ ਦਾ ਇੱਕ ਜੈਨੂਇਨ ਕਿਸੇ ਵੀ ਪਲੇਟਫਾਰਮ ਤੋਂ ਦੁਨੀਆ ਦੇ ਵਿੱਚ ਜਿਹੜਾ ਹੈ ਉਸ ਦੀ ਜਸਟੀਫਿਕੇਸ਼ਨ, ਉਸ ਦਾ ਹਿਸਟੋਰੀਕਲ ਪਿਛੋਕੜ, ਔਰ ਫਿਰ ਸਾਡਾ 37 ਸਾਲਾਂ ਦੇ ਦੌਰਾਨ 47 ਤੋਂ 84 ਤੱਕ ਪੀਸਫੁਲ ਸਟਰਗਲ ਆਪਣੇ ਹੱਕਾਂ ਦੇ ਲਈ, ਔਰ ਫਿਰ ਸਾਡੀ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ, ਪਰਸੀਕਿਊਸ਼ਨ, ਜਦੋਂ ਪਰਸੀਕਿਊਸ਼ਨ, ਨਸਲਕੁਸ਼ੀ, ਸਾਡਾ ਕੇਸ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਇੱਕ ਸਟਰੋਂਗਰ ਕੇਸ ਹੈ। ਔਰ ਇਸ ਨੂੰ ਖਾਸ ਤੌਰ ਤੇ 5 ਤੋਂ 6 ਮਿਲੀਅਨ ਜਿਹੜਾ ਸਿੱਖ ਡਾਇਸਪੋਰਾ ਹੈ ਉਸ ਨੇ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਾਇਆ, ਜਿਸ ਨੂੰ ਇੱਕ ਜਾਂ ਦੂਸਰੇ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਐਕਨੋਲਜ ਵੀ ਕੀਤਾ ਜਾਣ ਲੱਗਾ। ਔਰ ਈਵਨ ਡਾਇਸਪੋਰਾ ਸਿੱਖਾਂ ਨੇ ਖਾਲਿਸਤਾਨ ਰੈਫਰੈਂਡਮ ਦੇ ਮੀਡੀਅਮ ਰਾਹੀਂ ਜਿਹੜਾ ਆਪਣੀ ਵਿਲ ਦਾ ਵੀ ਇਜ਼ਹਾਰ ਕੀਤਾ। ਪੰਜਾਬ ਦੇ ਵਿੱਚ ਵੀ ਇਹ ਰੈਫਰੈਂਡਮ ਕਰਵਾਇਆ ਜਾਏ, ਇਹ ਮੰਗ ਵੀ ਸਾਡੀ ਜੈਨੂਇਨ ਹੈ, ਕਿਉਂਕਿ ਅਸੀਂ ਤੀਸਰੀ ਧਿਰ ਸੀ 47 'ਚ, ਅਸੀਂ ਜੁਆਇਨ ਕੀਤਾ ਇਹਨਾਂ ਨੂੰ। ਲੇਕਿਨ ਇਹਦੇ ਬਾਵਜੂਦ ਕਿ ਇਹਨਾਂ ਨੇ, ਕਿਉਂਕਿ ਸਾਨੂੰ ਕੋਈ ਕਨਸਟੀਟਿਊਸ਼ਨਲ ਰਾਹਤ ਵੀ ਨਹੀਂ ਦਿੱਤੀ, ਤੇ ਜਿਹੜੇ ਦੋ ਅਕਾਲੀ ਨੁਮਾਇੰਦੇ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਸਨ, ਸਰ ਭੁਪਿੰਦਰ ਸਿੰਘ ਮਾਨ ਔਰ ਸਰ ਹੁਕਮ ਸਿੰਘ, ਉਹਨਾਂ ਨੇ ਭਾਰਤੀ ਕਨਸਟੀਟਿਊਸ਼ਨ ਦੇ ਡਰਾਫਟ ਤੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ ਸੀ। ਸੋ ਇਹ ਹਿਸਟੋਰੀਕਲ ਫੈਕਟ ਹੈ, ਇਹਨੂੰ ਕੋਈ ਡਿਨਾਈ ਨਹੀਂ ਕਰ ਸਕਦਾ। ਅਸੀਂ ਮੰਨਿਆ ਹੀ ਨਹੀਂ ਹੋਇਆ ਸੰਵਿਧਾਨ। ਸੋ ਤੁਸੀਂ ਕੋਈ ਜੀ ਸੰਵਿਧਾਨ ਦੇ ਮੁਤਾਬਕ ਜਿਹੜਾ ਮੁਲਕ ਬਣਿਆ ਹੈ ਉਹਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ, ਅਸੀਂ ਤਾਂ ਤੁਹਾਡਾ ਹਿੱਸਾ ਹੀ ਨਹੀਂ ਹੈ ਸੰਵਿਧਾਨ। ਅਸੀਂ ਸੋ ਸਾਡਾ ਕੇਸ ਉਹੀ ਹੈ ਕਿ ਭਾਈ ਜਦੋਂ ਕੋਈ ਚੀਜ਼ ਟੁੱਟਦੀ ਹੈ ਤੇ ਇਹਦਾ ਮਤਲਬ ਇਹ ਹੈ ਕਿ ਭਾਈ ਸਾਡਾ ਤੁਹਾਡੇ ਨਾਲ ਕੋਈ ਤਾਲੁਕ ਨਹੀਂ। ਜੂਨ 84 ਤੋਂ ਬਾਅਦ ਤਾਂ ਬਿਲਕੁਲ ਹੀ ਨਹੀਂ। ਇਹ ਮੈਂ ਬੈਕਗਰਾਉਂਡ ਇਸ ਲਈ ਦਿੱਤੀ ਹੈ ਕਿ ਵੀ ਭਾਰਤ ਨੂੰ ਕੋਈ ਪਲੇਟਫਾਰਮ ਮਿਲੇ, ਔਰ ਜ਼ਾਹਰ ਹੈ UN ਜਨਰਲ ਅਸੈਂਬਲੀ ਔਰ UN ਸਿਕਿਉਰਿਟੀ ਕਾਉਂਸਲ, ਦੋ ਫੋਰਮ ਤਾਂ ਨਹੀਂ ਜਿਹਦੇ 'ਚ 193 ਮੁਲਕਾਂ ਦੇ ਨੁਮਾਇੰਦੇ ਬੈਠੇ ਨੇ, ਉਹਨਾਂ ਨੂੰ ਹੋਰ ਟੌਪਿਕ ਕੋਈ ਵੀ ਚੱਲ ਰਿਹਾ ਹੋਏ, ਪਾਕਿਸਤਾਨ ਜੈਨੂਇਨਲੀ ਜੇ ਹੁਣ ਜੰਮੂ ਕਸ਼ਮੀਰ ਦਾ ਇਸ਼ੂ ਹੈ, ਇਸ ਨੂੰ ਭਾਰਤ ਖੁਦ UN ਸਿਕਿਉਰਿਟੀ ਕਾਉਂਸਲ 'ਚ ਲੈ ਕੇ ਗਿਆ। 16-17 ਮਤੇ ਨੇ ਕਿ ਭਾਈ ਉੱਥੇ ਰੈਫਰੈਂਡਮ ਕਰਾ ਲਓ, ਪਲੇਬਿਸਾਈਡ ਕਰਾ ਲਓ, ਲੋਕਾਂ ਨੂੰ ਪੁੱਛ ਲਓ। ਯੂਨੀਲੈਟਰਲੀ ਭਾਰਤ ਨੇ ਜਿਹੜਾ ਉਸ ਨੂੰ ਉਹਦਾ ਸੂਬੇ ਦਾ ਵਜੂਦ ਵੀ ਖਤਮ ਕਰਤਾ। ਜਿਹੜੀ ਕਨਸਟੀਟਿਊਸ਼ਨਲ ਗਾਰੰਟੀ ਸ਼ੇਖ ਅਬਦੁੱਲਾ ਦੇ ਨਾਲ ਐਗਰੀਮੈਂਟ ਦੇ ਤਹਿਤ ਉਹਨਾਂ ਨੂੰ ਕਸ਼ਮੀਰ ਨੂੰ ਆਰਟੀਕਲ 370 ਦੇ ਥੱਲੇ ਉਹ ਵੀ ਖਤਮ ਕਰਤਾ।
ਹੁਣ ਇਸ ਸਭ ਦੇ ਬਾਵਜੂਦ ਪਾਕਿਸਤਾਨ ਜਿਹੜਾ ਉਹ ਤੀਸਰੀ ਜਦੋਂ UN ਸਿਕਿਉਰਿਟੀ ਕੌਂਸਲ ਦੇ ਵਿੱਚ ਇੰਡੀਆ ਗਿਆ ਤੇ ਜ਼ਾਹਰ ਹੈ ਪਲੇਬਿਸਾਈਟ ਇਸ ਇਸ਼ੂ ਤੇ ਹੀ ਹੋਣਾ ਸੀ ਕਿ ਵੀ ਕਸ਼ਮੀਰ ਜੰਮੂ ਕਸ਼ਮੀਰ, ਕਿਉਂਕਿ ਉਹਦੇ ਜੰਮੂ ਕਸ਼ਮੀਰ ਲੱਦਾਖ 3 ਖਿੱਤੇ ਸ਼ਾਮਲ ਨੇ, ਵੀ ਜੰਮੂ ਕਸ਼ਮੀਰ ਦੇ ਲੋਕ ਫੈਸਲਾ ਕਰਨਗੇ ਰਾਏਸ਼ੁਮਾਰੀ ਦੇ ਨਾਲ ਕਿ ਵੀ ਉਹਨਾਂ ਨੇ ਭਾਰਤ ਦਾ ਹਿੱਸਾ ਬਣਨਾ ਹੈ ਕਿ ਪਾਕਿਸਤਾਨ ਦਾ। ਸੋ ਪਾਕਿਸਤਾਨ ਇੱਕ ਪਾਰਟੀ ਹੈ ਜੀ, ਇਸ ਮੁੱਦੇ ਤੇ ਪਾਕਿਸਤਾਨ ਨੇ ਜੰਗਾਂ ਵੀ ਲੜੀਆਂ ਨੇ। ਹੁਣ ਇਹੀ ਕਾਰਨ ਹੈ ਕਿ ਪਾਕਿਸਤਾਨ ਦਾ ਨੁਮਾਇੰਦਾ ਹਨੇਰੇ ਸਵੇਰੇ ਜਦੋਂ ਕੋਈ ਮੌਕਾ ਉਹਨਾਂ ਨੂੰ ਵੀ ਮਿਲਦਾ ਹੈ ਉਹ ਕਸ਼ਮੀਰ ਦਾ ਇਸ਼ੂ ਚੁੱਕਦੇ ਨੇ। ਇਹ ਵੱਖਰੀ ਗੱਲ ਹੈ ਕਿ ਉਸ ਦੇ ਲਈ ਜਿਹੜਾ ਪਾਕਿਸਤਾਨ ਨੂੰ ਹਮੇਸ਼ਾ ਅਸੀਂ ਸਮਝਦੇ ਹਾਂ ਜਿਵੇਂ ਸਿੱਖ ਫੈਕਟਰ ਹੈ, ਸਿੱਖ ਜਦੋਂ ਖਲੋਂਦਾ, ਹੁਣ ਮੈਨੂੰ ਕਈ ਵਾਰ ਕੁਝ ਕਹਿਣਗੇ ਜੀ ਤੁਹਾਡਾ ਕਈ ਵਾਰ ਜ਼ਿਆਦਾ ਫੋਕਸ ਪਾਕਿਸਤਾਨ ਦੇ ਉੱਤੇ ਹੁੰਦਾ। ਮੈਂ ਕਿਹਾ ਜੀ ਇਸ ਲਈ ਵੀ ਕਿਉਂਕਿ ਬਹੁਤ ਸਾਰੇ ਫੈਕਟਰ ਨੇ, ਲੇਕਿਨ ਉਹਨਾਂ 'ਚ ਇੱਕ ਇਹ ਵੀ ਹੈ ਕਿ ਵੀ ਜੇ ਇੰਡੀਆ ਇੱਕ ਰੈਕਗਨਾਈਜ਼ਡ ਮੁਲਕ ਨੂੰ ਜਿਸ ਦੀਆਂ ਬਾਉਂਡਰੀਜ਼ ਨੇ, ਜਿਹਦਾ ਜਿਹੜਾ ਇੱਕ ਅਹਿਮ ਮੁਲਕ ਹੈ, ਦੁਨੀਆ ਦੀ 5ਵੀਂ 6ਵੀਂ ਵੱਡੀ ਫੌਜੀ ਤਾਕਤ ਹੈ, ਉਹਨਾਂ ਦੇ ਨਾਲ ਇਵੇਂ ਬਿਹੇਵ ਕਰਦਾ ਹੈ। ਔਰ ਪਾਕਿਸਤਾਨ 'ਚ ਸਾਡੇ ਇੰਟਰਸਟ ਨੇ, ਸਾਡੇ ਮੱਕਾ ਮਦੀਨਾ ਸਾਡੀ ਤਹਿਜ਼ੀਬੀ ਸਾਂਝਾਂ ਨੇ ਔਰ ਜ਼ਾਹਰ ਹੈ ਵੀ ਸਾਡਾ ਭਵਿੱਖ ਦਾ ਨੇਬਰ ਵੀ ਹੈ। ਔਰ ਇਸ ਦੀ ਇੰਡੀਆ ਨੂੰ ਵੀ ਬਹੁਤ ਤਕਲੀਫ ਹੁੰਦੀ ਹੈ ਜਦੋਂ ਕੋਈ ਸਿੱਖ ਪਾਕਿਸਤਾਨ ਜਾਂ ਕਸ਼ਮੀਰ ਦੇ ਹੱਕ 'ਚ ਗੱਲ ਕਰਦਾ। ਤੁਸੀਂ ਫਿਰ ਇਹਨਾਂ ਦਾ ਜਿਹੜਾ ਮੀਡੀਆ ਵੀ ਕਦੇ ਕਵਰ ਕਰਨ ਆਉਂਦਾ ਹੈ, ਤੁਸੀਂ ਉਹਨਾਂ ਦਾ ਰਿਐਕਸ਼ਨ ਦੇਖੋ, ਕਿਉਂਕਿ ਉਹ ਤਾਂ ਇਹ ਸਮਝਦੇ ਸੀ ਵੀ ਅਸੀਂ ਸਿੱਖਾਂ ਨੂੰ ਇੱਕ ਮਰਸਨਰੀ ਬਣਾ ਕੇ ਰੱਖਿਆ ਹੋਇਆ ਮੁਸਲਮਾਨਾਂ ਦੇ ਗਲ ਪਵਾਉਣ ਦੇ ਲਈ। ਔਰ ਅਸੀਂ ਇਹ ਸਮਝਦੇ ਹਾਂ ਕਿ ਭਾਈ ਸਾਡਾ ਕੇਸ ਵੀ ਇੱਕ ਦੂਜੇ ਨਾਲ ਬੱਝਿਆ ਹੋਇਆ। ਔਰ ਪਾਕਿਸਤਾਨ ਦੇ ਹਵਾਲੇ ਨਾਲ ਤਾਂ ਮੈਂ ਅਕਸਰ ਇਹ ਕੋਰਟ ਇਹ ਉਹਨਾਂ ਦੇ ਸਾਹਮਣੇ ਵੀ ਉਹਨਾਂ ਦੇ ਜਿਹੜੇ ਪ੍ਰੋਮੀਨੈਂਟ ਡਿਸੀਜਨ ਮੇਕਰ ਨੇ, ਜਦੋਂ ਵੀ ਇੱਥੇ ਕੋਈ ਕਾਨਫਰੰਸਿਸ ਜਾਂ ਕੋਈ ਜਲਸਾ ਹੁੰਦਾ, ਮੈਂ ਦੁਹਰਾਉਂਦਾ ਕਿ ਵੀ ਰੋਡ ਫਰਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਕਿ ਵੀ ਜਿਹੜੀ ਕਿ ਕਸ਼ਮੀਰ ਦੀ ਆਜ਼ਾਦੀ ਹੈ ਉਹ ਖਾਲਿਸਤਾਨ ਦੀ ਆਜ਼ਾਦੀ ਨਾਲ ਜੁੜੀ ਹੋਈ ਹੈ। ਕਿ ਭਾਈ ਸਿੱਖਾਂ ਨੂੰ ਘੱਟੋ ਘੱਟ ਡਿਪਲੋਮੈਟਿਕ ਤੌਰ ਦੇ ਉੱਤੇ ਤੁਸੀਂ ਪਿੱਠ ਤੇ ਹੱਥ ਰੱਖੋ, ਉਹਨਾਂ ਨੂੰ ਜਿਹੜਾ ਹੈ ਉਹ ਉਭਾਰੋ, ਕਿਉਂਕਿ UN ਰਿਲੇਟਡ ਜਾਂ NGO ਰਿਲੇਟਡ ਜਾਂ ਹਿਊਮਨ ਰਾਈਟ ਕਮਿਸ਼ਨ ਰਿਲੇਟਡ ਕੋਈ ਵੀ ਗੱਲ ਜਿਹੜੀ ਹੈ ਉਹ ਮੈਂਬਰ ਸਟੇਟ ਹੀ ਕਰ ਸਕਦੀ ਹੈ। ਬਾਕੀ ਤਾਂ ਹਿਊਮਨ ਰਾਈਟਸ ਦੀਆਂ ਰਿਪੋਰਟਾਂ ਨੇ, ਉਹ ਸਿੱਖਾਂ ਨਾਲ ਕੀ ਹੋ ਰਿਹਾ ਹੈ, ਐਮਨੈਸਟੀ, ਹਿਊਮਨ ਰਾਈਟਸ ਵਾਚ, US ਸਰਫ। ਔਰ ਇੱਕ ਚੰਗੀ ਖਬਰ ਵੀ ਹੈ ਅੱਜ ਕਿ ਵੀ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम 'ਚ ਡਾਕਟਰ ਗੁਨੀਤ ਕੌਰ ਨੂੰ ਜਿਹੜਾ ਇੱਕ ਮੈਂਬਰ ਦੇ ਤੌਰ ਤੇ ਨੋਮੀਨੇਟ ਕੀਤਾ ਗਿਆ। ਸੋ ਉਹ ਸਾਡਾ ਇੱਕ ਆਪਣਾ ਦਾਇਰਾਕਾਰ ਹੈ, ਲੇਕਿਨ ਇੰਡੀਆ ਰਿਪੀਟਡਲੀ ਪਾਕਿਸਤਾਨ ਨੂੰ ਬੇਇੱਜ਼ਤ ਕਰਦਾ ਹੈ UN ਸਿਕਿਉਰਿਟੀ ਕੌਂਸਲ 'ਚ। ਹੁਣ ਇਹ ਜਿਹੜੀ ਖਬਰ ਇਹਨਾਂ ਦੀ ਆਪਣੀ ਅਗੇਨ ਪ੍ਰੈਸ ਟਰਸਟ ਆਫ ਇੰਡੀਆ ਨੇ ਦਿੱਤੀ ਹੈ, ਇੰਡੀਆ ਕਾਲਸ ਆਊਟ ਪਾਕਿਸਤਾਨ's long tainted record of genocidal acts at UN ਸਿਕਿਉਰਿਟੀ ਕੌਂਸਲ। ਹੁਣ ਇੰਡੀਆ ਦਾ ਜਿਹੜਾ ਐਂਬੈਸਡਰ ਹੈ ਜਾਂ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਹਰੀਸ਼ ਪਰਵਤਨਾ ਨੈਣੀ, ਉਹਨੇ ਜਿਹੜਾ ਬੜਾ ਪਾਕਿਸਤਾਨ ਨੂੰ ਭੰਡਿਆ ਪੂਰਾ UN ਸਿਕਿਉਰਿਟੀ ਕੌਂਸਲ 'ਚ। ਇਸ ਕਿਸਮ ਦੇ ਉਹਨੇ ਜਿਹੜੇ ਨੇ ਉਹ ਲਫ਼ਜ਼ ਵਰਤੇ ਨੇ ਜਿਸ ਤੋਂ ਅੰਦਾਜ਼ਾ ਹੁੰਦਾ ਕਿ ਵੀ ਇਹ ਕਿਵੇਂ ਨਫ਼ਰਤ ਨਾਲ ਭਰੇ ਬੈਠੇ ਨੇ। ਹਾਲਾਂਕਿ ਪਾਕਿਸਤਾਨ ਦੇ ਐਂਬੈਸਡਰ, ਇਹ ਜਿਹੜੀ ਮੀਟਿੰਗ ਚੱਲ ਰਹੀ ਸੀ UN ਸਿਕਿਉਰਿਟੀ ਕੌਂਸਲ ਦੀ, ਉਹਨੂੰ ਚਾਈਨਾ ਪ੍ਰੀਜ਼ਾਈਡ ਕਰ ਰਿਹਾ ਸੀ। ਔਰ ਉਸ ਮੀਟਿੰਗ ਦੇ ਵਿੱਚ ਜਿਹੜੇ ਪਾਕਿਸਤਾਨ ਦੇ ਐਂਬੈਸਡਰ ਨੇ UN ਦੇ ਵਿੱਚ ਆਸਮ ਇਫਤਖਾਰ ਅਹਿਮਦ, ਉਹਨਾਂ ਨੇ ਜਿਹੜੀ ਡਿਬੇਟ ਸੀ ਉਸ ਦੇ ਵਿੱਚ ਜੰਮੂ ਕਸ਼ਮੀਰ ਦਾ ਇਸ਼ੂ ਚੁੱਕਿਆ ਕਿ ਭਾਈ ਉੱਥੇ ਤੁਸੀਂ ਉਹਨਾਂ ਦੇ ਹਿਊਮਨ ਰਾਈਟਸ ਜਿਹੜੇ ਨੇ ਉਹ ਵਾਇਓਲੇਟ ਕਰ ਰਹੇ ਹੋ। ਔਰ ਇਸ ਦੇ ਉੱਤੇ ਫਿਰ ਇਹ ਜਿਹੜਾ ਇੰਡੀਅਨ ਰਿਪਰੈਜ਼ੈਂਟੇਟਿਵ ਹੈ ਇਹ ਇੰਨਾ ਕੁ ਭੜਕਿਆ, ਉਸ ਨੇ ਜਿਹੜਾ ਅਫਗਾਨਿਸਤਾਨ 'ਚ ਜੋ ਹੋ ਰਿਹਾ ਉਹਨੂੰ ਵੀ ਪਾਕਿਸਤਾਨ ਦੇ ਖਾਤੇ 'ਚ ਪਾ ਕੇ ਉਹਨੇ ਕਿਹਾ ਕਿ ਵੀ ਇਹ ਇਟ ਇਜ਼ ਆਇਰੋਨਿਕ that Pakistan with its long tainted record of genocidal acts has chosen to refer to issues that are strictly internal to India। ਕਿ ਪਾਕਿਸਤਾਨ ਖੁਦ ਨਸਲਕੁਸ਼ੀ ਕਰਨ ਵਾਲਾ ਮੁਲਕ ਜਿਹੜਾ ਹੈ ਉਹ ਉਹਨਾਂ ਮੁੱਦਿਆਂ ਦੇ ਉੱਤੇ ਗੱਲ ਕਰ ਰਿਹਾ ਜਿਹੜਾ ਸਾਡਾ ਅੰਦਰੂਨੀ ਮੈਟਰ ਹੈ, ਸਾਡਾ ਅੰਦਰੂਨੀ ਮਸਲੇ ਨੇ ਸਾਡੇ। ਫਿਰ ਉਹ ਕਹਿ ਰਿਹਾ ਕਿ ਭਾਈ ਇਹ ਜਿਹੜਾ ਇਹ ਦੇਖੋ ਜਿਹੜਾ ਯੂਨਾਈਟਿਡ ਨੇਸ਼ਨਸ ਅਸਿਸਟੈਂਟ ਮਿਸ਼ਨ ਇਨ ਅਫਗਾਨਿਸਤਾਨ ਹੈ ਉਹਨੇ ਇਹ ਕਿਹਾ ਕਿ ਵੀ ਜੇ ਪਾਕਿਸਤਾਨ ਦੀ ਜਿਹੜੀ ਬੰਬਾਰੀ ਪਾਕਿਸਤਾਨ ਨੇ ਕੀਤੀ ਅਫਗਾਨਿਸਤਾਨ 'ਚ 750 ਸਿਵਿਲੀਅਨਸ ਦੀਆਂ ਮੌਤਾਂ ਹੋਈਆਂ, ਇੰਜਰੀਜ਼ ਹੋਈਆਂ ਪਹਿਲੇ 3 ਮਹੀਨਿਆਂ 'ਚ 2026 ਦੇ। ਔਰ ਪਾਕਿਸਤਾਨ ਕ੍ਰਾਸ ਬਾਰਡਰ ਆਰਮਡ ਵਾਇਲੈਂਸ ਕਰ ਰਿਹਾ ਜਿਹੜਾ ਅਫਗਾਨਿਸਤਾਨ ਦੇ ਵਿੱਚ।
ਫਿਰ ਉਹ ਇਹ ਕਹਿੰਦਾ ਕਿ ਵੀ world has not forgotten that during the holy month of Ramzan in March, Pakistan carried out a barbaric air strike on Omid Addiction Treatment Hospital. ਹੁਣ ਜਿਹੜੀ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਰਜੀਮ ਹੈ ਉਹ ਇਹਨਾਂ ਦੀ ਮਰਸਨਰੀ ਬਣੀ ਹੋਈ ਇੰਡੀਆ ਤੋਂ ਪੈਸੇ ਖਾ ਰਹੇ ਨੇ। ਹੁਣ ਉਹਨਾਂ ਦੀ ਐਡਵੋਕੇਸੀ ਵੀ ਇੰਡੀਆ ਕਰ ਰਿਹਾ ਹੈ, ਹਾਲਾਂਕਿ ਉਹ ਇੱਕ ਜਿਹੜਾ ਉਹ ਤਾਲਿਬਾਨ ਸਟਰਕਚਰ ਜਾਂ ਉਹਨਾਂ ਦੇ ਜਿਹੜੇ ਬਹੁਤੇ ਆਗੂ ਨੇ ਉਹਨਾਂ ਨੂੰ ਆਲਰੇਡੀ UN ਨੇ ਟੈਰਰਿਸਟ ਐਲਾਨਿਆ ਹੋਇਆ, ਔਰ ਈਵਨ ਉਹਨਾਂ ਦਾ ਮਟੱਕੀ ਜਿਹੜਾ ਫੋਰਨ ਮਿਨਿਸਟਰ ਇੰਡੀਆ ਵੀ ਆਇਆ, ਉਹਨੂੰ ਪਹਿਲਾਂ ਪਰਮਿਸ਼ਨ ਲੈਣੀ ਪਈ, ਇੰਡੀਆ ਨੇ ਰਿਕੁਐਸਟ ਕੀਤਾ UN 'ਚ ਕਿ ਉਹਨੂੰ। ਸੋ ਇੱਕ ਪੂਰਾ ਦਹਿਸ਼ਤਗਰਦਾਂ ਦਾ ਗਰੁੱਪ ਜਿਹੜਾ ਸੋ ਕਾਲਡ ਮੁਲਕ ਰਨ ਕਰ ਰਿਹਾ ਹੈ, ਉਹਨੂੰ ਇਹ ਖੁੱਲ੍ਹ ਕੇ ਜਿਹੜੀ ਉਹਦੀ ਹਮਾਇਤ ਕਰ ਰਹੇ ਨੇ। ਤੇ ਪਾਕਿਸਤਾਨ ਨੂੰ ਕੀ ਹੋਇਆ, ਉਹ ਸਿੱਖਾਂ ਦੀ ਜਾਂ ਫॉर दैट ਰੀਜ਼ਨ ਪੈਰਲਲ ਜਥੇਬੰਦੀਆਂ ਕਿਉਂ ਨਹੀਂ ਜਿਹੜੀਆਂ ਨੇ ਉਹ ਇੰਡੀਆ ਦੇ ਟਿਰਨ ਨਹੀਂ, ਉਹ ਇੰਡੀਆ ਦੇ ਵਿਚਲੀਆਂ ਕਿੰਨੇ ਗਰੁੱਪ ਨੇ ਜਿਨ੍ਹਾਂ ਦੇ ਰਾਹੀਂ ਆਪਣੀ ਗੱਲ ਕਰ ਸਕਦੇ ਨੇ। ਫਿਰ ਇੰਡੀਆ ਦਾ ਰਿਪਰੈਜ਼ੈਂਟੇਟਿਵ ਉੱਥੇ ਐਂਬੈਸਡਰ ਕਹਿੰਦਾ ਕਿ ਵੀ ਇਹ ਜਿਹੜਾ ਦੁਨੀਆ ਨੂੰ ਭੁੱਲਿਆ ਨਹੀਂ ਹੈ ਕਿ ਰਮਜ਼ਾਨ ਦੇ ਮਹੀਨੇ ਵੀ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਉਮੀਦ ਐਡਿਕਸ਼ਨ ਟ੍ਰੀਟਮੈਂਟ ਹਸਪੀਟਲ ਦੇ ਉੱਤੇ ਬੰਬਾਰੀ ਕੀਤੀ ਸੀ, ਔਰ ਇਹ ਕੋਵਰਡਲੀ ਅਨਕੌਂਸ਼ੀਅਸ ਫਿਰ ਪਾਕਿਸਤਾਨ ਜਿਹੜਾ ਉਹ ਇਨੋਸੈਂਟ ਸਿਵਿਲੀਅਨਸ ਨੂੰ ਟਾਰਗੇਟ ਕਰਦਾ ਹੈ। ਔਰ ਇਟ ਇਜ਼ ਹਿਪੋਕ੍ਰਿਟੀਕਲ ਟੂ ਐਸਪਾਊਜ਼ high principles of international law while targeting innocent civilians in the dark, ਕਿ ਹਨੇਰੇ 'ਚ ਬੈਠੇ innocent civilians ਨੂੰ ਮਾਰਿਆ। ਔਰ ਇਹ ਜਿਹੜਾ ਇਹ ਪਾਕਿਸਤਾਨ ਅੱਜ ਐਡਵੋਕੇਸੀ ਕਰ ਰਿਹਾ ਕਸ਼ਮੀਰ ਦੇ ਲੋਕਾਂ ਦੀ, ਔਰ ਇਹ ਜਿਹੜੇ ਨੇ ਪਾਕਿਸਤਾਨ ਦੀਆਂ ਨੀਤੀਆਂ ਕਰਕੇ 94,000 ਲੋਕ ਜਿਹੜੇ ਨੇ ਉਹ ਅਫਗਾਨਿਸਤਾਨੀ ਜਿਹੜੇ ਅਫਗਾਨ ਨੇ ਉਹ ਡਿਸਪਲੇਸ ਹੋਏ ਨੇ। ਬਟ ਸੱਚ heinous acts of aggression by Pakistan should not come as a surprise from a country that bombs its own people and conducts systematic genocide। ਕਿ ਜੀ ਪਾਕਿਸਤਾਨ ਤੋਂ ਹੋਰ ਕੀ ਐਕਸਪੈਕਟ ਕਰਦੇ ਹੋ, ਤਾਂ ਆਪਣੇ ਲੋਕਾਂ ਦੇ ਬੰਬ ਮਾਰਦੇ ਨੇ, ਆਪਣਾ ਜਿਹੜਾ ਉਹ ਜੈਨੋਸਾਈਡ ਸਿਸਟਮੈਟਿਕਲੀ ਕਰ ਰਹੇ ਨੇ। ਔਰ ਆਪਰੇਸ਼ਨ ਸਰਚਲਾਈਟ ਨੂੰ ਫਿਰ ਉਹ 1971 ਦਾ ਜ਼ਿਕਰ ਕਰ ਰਿਹਾ ਕਿ ਬਈ ਇਹ ਜਿਹੜਾ ਉਹਨਾਂ ਨੇ ਪਾਕਿਸਤਾਨ ਦੇ ਫੌਜੀਆਂ ਨੇ 4 ਲੱਖ ਈਸਟ ਪਾਕਿਸਤਾਨ ਦੀਆਂ ਔਰਤਾਂ ਦੇ ਨਾਲ ਜਿਹੜਾ ਉਹ ਜਬਰ ਜਨਾਹ ਕੀਤਾ ਸੀ, ਇਹਨਾਂ ਦੇ ਫੌਜ ਨੇ ਇਹਨਾਂ ਨੇ ਗਿਣੀਆਂ ਜਾ ਕੇ ਔਰ ਗਿਣਤੀ ਕੀਤੀ ਹੈ। ਤੁਸੀਂ ਰੋਜ਼ਾਨਾ ਤੁਹਾਡੀ ਦਿੱਲੀ ਵਰਗਾ ਸ਼ਹਿਰ ਜਿਹੜਾ ਰੇਪ ਕੈਪੀਟਲ ਆਫ ਦਾ ਵਰਲਡ ਹੈ, ਤੁਸੀਂ ਪਰ ਮੈਂ ਔਰ ਇਸ ਕਿਸਮ ਦਾ ਉਹਨੇ ਇੰਨਾ ਲੰਬੀ ਚੌੜੀ ਇਹ ਸਟੋਰੀ ਹੈ, ਤੇ ਮੈਨੂੰ ਇਹ ਲੱਗਦਾ ਵੀ ਇਹ ਸਭ ਦੇ ਹੁੰਦਿਆਂ ਪਾਕਿਸਤਾਨ ਦਾ ਇਹ ਠੀਕ ਹੈ ਕਿ ਅਸੀਂ ਕੱਲ੍ਹ ਵੀ ਇਹ ਜ਼ਿਕਰ ਕੀਤਾ ਸੀ ਕਿ ਵੀ ਜਿਹੜਾ ਡਿਪਲੋਮੈਟ ਦਾ ਰੋਲ ਪਾਕਿਸਤਾਨ ਮੀਡੀਏਸ਼ਨ ਦਾ ਨਿਭਾ ਰਿਹਾ ਹੈ, ਦੈਟ ਇਜ਼ ਰਿਮਾਰਕੇਬਲ, ਉਹਦਾ ਰੁਤਬਾ ਬਹੁਤ ਉੱਚਾ ਹੈ। ਲੇਕਿਨ ਇਹ ਜਿਹੜੇ ਇੰਡੀਅਨ ਭੌਂਕੇ ਨੇ ਇਹਨਾਂ ਦੇ ਮੂੰਹ ਨੂੰ ਤਾਂ ਘੱਟੋ ਘੱਟ 2-4 ਤੀਰ ਮਾਰ ਕੇ ਜਾਂ ਬੰਦ ਕਰੋ ਜਾਂ ਤੁਸੀਂ ਇਹਨਾਂ ਦੇ ਬਰਾਬਰ ਕੋਈ ਇਹਨਾਂ ਦਾ ਤੋੜ ਲੱਭੋ। ਮੈਨੂੰ ਦੁੱਖ ਹੁੰਦਾ ਦੇਖ ਕੇ ਕਿ ਵੀ ਪਲੇਟਫਾਰਮ ਹੈ ਔਰ ਇੱਕ ਦਹਿਸ਼ਤਗਰਦ ਮੁਲਕ ਇੰਡੀਆ ਜਿਹਨੇ ਦਹਿਸ਼ਤਗਰਦੀ ਕੀਤੀ, ਮੁਕਤੀ ਵਾਹਿਨੀ ਦੇ ਨਾਂ ਥੱਲੇ ਬੰਗਲਾਦੇਸ਼ ਜਿਹੜਾ ਉਸ ਵੇਲੇ ਉਹਨਾਂ ਦਾ ਮਸ਼ਰਕੀ ਪਾਕਿਸਤਾਨ ਸੀ, ਉਸ 'ਚ ਦਹਿਸ਼ਤਗਰਦੀ ਕਰਵਾਈ, ਫਿਰ ਬਹਾਨਾ ਰਿਫਿਊਜੀਆਂ ਦਾ ਬਹਾਨਾ ਬਣਾ ਕੇ ਫੌਜ ਭੇਜੀ। ਅੱਜ ਉਹ ਖੁੱਲ੍ਹ ਕੇ ਜਿਹੜਾ ਉਹ ਤਾਲਿਬਾਨ ਰਜੀਮ ਹੈ ਦਹਿਸ਼ਤਗਰਦਾਂ ਦਾ ਟੋਲਾ, ਉਹਨਾਂ ਦੀ ਮਦਦ ਕਰ ਰਿਹਾ ਹੈ। ਬਲੋਚਿਸਤਾਨ ਲਿਬਰੇਸ਼ਨ ਆਰਮੀ ਉੱਥੋਂ ਲਾਲ ਕਿਲੇ ਤੋਂ ਮੋਦੀ ਵੀ ਹਮਾਇਤ ਕਰ ਰਿਹਾ, ਔਰ ਉਹਨਾਂ ਦੇ ਆਪਰੇਸ਼ਨ ਨੇ BLA ਦੇ ਔਰ ਤਹਿਰੀਕੇ ਤਾਲਿਬਾਨ ਦੇ ਸਾਰੇ ਜਿਹੜੇ ਨੇ ਇਸ ਲੈਵਲ 'ਤੇ। ਲੇਕਿਨ ਇਹ ਮੈਨੂੰ ਨਹੀਂ ਨਜ਼ਰ ਆਏਗਾ। ਔਰ ਈਵਨ ਕੁਲਭੂਸ਼ਣ ਯਾਦਵ ਵਰਗਾ ਇਹਨਾਂ ਦਾ ਇੰਟੈਲੀਜੈਂਸ ਆਫਿਸ ਜਿਹੜਾ ਉਹਨਾਂ ਦੇ ਕੋਲ ਹੈ ਪਾਕਿਸਤਾਨ ਦੇ, ਉਹਨੂੰ ਉਹਦਾ ਮੂੰਹ ਖੋਲੋ ਜ਼ਰਾ, ਉਹਨੂੰ ਬਿਠਾਓ TV ਦੇ ਉੱਤੇ, ਉਹਨੂੰ ਘੁਮਾਓ ਸਾਰੇ ਪਾਸੇ ਕਿ ਭਾਈ ਕੀ ਕੀ ਕੀਤਾ ਹੋਇਆ। ਲੇਕਿਨ ਪਤਾ ਨਹੀਂ, ਇਹ ਤਾਂ ਨਹੀਂ ਹੈ ਕਿ ਵੀ ਕੋਈ ਪੈਟਰੀਓਟਿਜ਼ਮ ਦੀ ਕਮੀ ਹੈ, ਪਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹ ਜਿਹੜੀ ਬਿਊਰੋਕਰੇਸੀ ਔਰ ਦੂਸਰੇ ਚੁਣੇ ਸਾਰੇ ਬਹੁਤ ਸਾਰੇ ਬਾਬੂ ਹੀ ਲੱਗਦੇ ਨੇ ਕਿ ਵੀ ਉਹ ਆਪਣਾ ਉਹਨਾਂ ਕੁ ਪੈਨ ਘਸਾਉਂਦੇ ਨੇ ਜਿੰਨੀ ਇੱਕ ਤਨਖਾਹ ਦੇ ਲਈ ਕੰਮ ਕਰਨਾ ਹੁੰਦਾ। ਔਰ ਮੈਨੂੰ ਦੁੱਖ ਹੁੰਦਾ ਕਿ ਵੀ ਇੰਡੀਆ ਇੱਕ ਝੂਠਾ ਇੱਕ ਰੋਗ ਮੁਲਕ ਜਿਹੜਾ ਹੈ ਉਹ ਸਾਰੇ ਪ੍ਰੋਪੇਗੈਂਡੇ ਨੂੰ ਜਿਹੜਾ ਜਿਹਦੇ 'ਚ ਰਿਐਲਿਟੀ ਘੱਟ ਹੈ, ਜਦੋਂ ਕਿ ਖੁਦ ਇੱਕ ਰੋਗ ਔਰ ਦਹਿਸ਼ਤਗਰਦ ਮੁਲਕ ਹੈ। ਔਰ ਜਦੋਂ ਇਹ ਇੰਡੀਆ ਦਾ ਐਂਬੈਸਡਰ UN ਸਿਕਿਉਰਿਟੀ ਕਾਉਂਸਲ 'ਚ ਬੋਲ ਰਿਹਾ, ਉਦੋਂ ਪਾਕਿਸਤਾਨ ਦੀ ਧਰਤੀ 'ਤੇ ਆਜ਼ਾਦ ਕਸ਼ਮੀਰ ਮੁਜ਼ੱਫਰਾਬਾਦ ਦੇ ਗੋਜਰਾ ਦੇ ਵਿੱਚ ਇੱਕ ਕਸ਼ਮੀਰੀ ਐਕਟਿਵਿਸਟ ਜਿਹੜਾ ਪ੍ਰਿੰਸੀਪਲ ਹੈ ਕਾਲਜ ਦਾ, ਉਹਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਮਰਡਰ ਹੋ ਰਿਹਾ ਹੈ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੋਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ ਹੈ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਤੋਂ ਕੈਨੇਡੀਅਨ 에ਅਰਪੋਰਟਸ ਤੇ ਚੱਲ ਰਹੇ ਇੱਕ ਵੱਡੇ ਘੁਟਾਲੇ ਦੀ ਖਬਰ ਜਿਹੜੀ ਹੈ ਸਾਹਮਣੇ ਆਈ ਹੈ। ਔਰ ਖਬਰ ਅਨੁਸਾਰ ਡਰੱਗ ਮਾਫੀਆ ਦੇ 에ਅਰਪੋਰਟਸ ਤੇ ਕੰਮ ਕਰਦੇ ਏਜੰਟਾਂ ਵੱਲੋਂ ਜਮ੍ਹਾਂ ਕਰਵਾਏ ਗਏ ਬੈਗਾਂ ਦੇ ਜਿਹੜੇ ਟੈਗ ਲਾ ਕੇ ਉਹਨਾਂ ਨੂੰ ਡਰੱਗਸ ਨਾਲ ਭਰੇ ਹੋਏ ਬੈਗਾਂ ਤੇ ਲਾ ਦਿੱਤਾ ਜਾਂਦਾ ਹੈ। ਔਰ ਬੈਗ ਜਮ੍ਹਾਂ ਕਰਵਾਉਣ ਵਾਲਾ ਮੁਸਾਫਰ ਇਸ ਤੋਂ ਪੂਰੀ ਤਰ੍ਹਾਂ ਅਣਜਾਣ ਹੁੰਦਾ ਹੈ। ਜਦੋਂ ਉਹ ਆਪਣੀ ਇੰਟਰਨੈਸ਼ਨਲ ਡੈਸਟੀਨੀ ਤੇ ਪਹੁੰਚਦਾ ਹੈ ਤਾਂ ਉਸ ਨੂੰ ਆਪਣੇ ਬੈਗ ਵਿੱਚ ਡਰੱਗਸ ਸਪਲਾਈ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਸੋ ਬੇਗੁਨਾਹ ਮੁਸਾਫਰ ਕਈ ਮੁਲਕਾਂ ਦੀਆਂ ਜੇਲ੍ਹਾਂ ਵਿੱਚ ਇਸ ਜਿਹੜੇ ਇਲਜ਼ਾਮ ਤੇ ਜਿਹੜੇ ਥੱਲੇ ਹੈ ਉਹ ਤੂੜੇ ਹੋਏ ਨੇ। ਔਰ 17 ਇਸ ਕਿਸਮ ਦੇ ਜਿਹੜੇ ਕੇਸ ਨੇ ਉਹ ਸਾਹਮਣੇ ਆਏ ਨੇ। ਔਰ ਇਸ ਲਈ ਜਿਹੜਾ ਇਸ ਤਰ੍ਹਾਂ ਦੇ ਕੇਸਾਂ ਤੋਂ ਬਚਣ ਲਈ ਕਿਹੜੀਆਂ ਜੜੀਆਂ ਨੇ ਸਾਵਧਾਨੀਆਂ ਦੀ ਲੋੜ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਬੜੀ ਗੰਭੀਰ ਖਬਰ ਹੈ। ਇਸ ਨੂੰ ਅਸੀਂ ਇਸ ਲਈ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਥਾਂ ਦਿੱਤੀ ਹੈ ਅੱਛਾ, ਕਿਉਂਕਿ ਸਾਡੇ ਬਹੁਤ ਸਾਰੇ ਵੀਰ ਜਿਹੜੇ ਨੇ ਉਹ ਟਰੈਵਲ ਕਰਦੇ ਨੇ ਇੰਟਰਨੈਸ਼ਨਲੀ। ਔਰ ਇਹ ਇੱਕ ਇੰਨਾ ਵੱਡਾ ਸਕੈਮ ਹੈ ਜਿਹਦੇ ਥੱਲੇ ਤੁਸੀਂ ਬੇਗੁਨਾਹ ਹੁੰਦੇ ਹੋਏ ਵੀ ਇੱਕ ਗੁਨਾਹਗਾਰ ਦੇ ਤੌਰ ਦੇ ਉੱਤੇ ਨਾ ਸਿਰਫ ਤੁਸੀਂ ਜਿਸ ਮੁਲਕ ਦੇ ਵਿੱਚ ਲੈਂਡ ਕੀਤਾ ਹੈ ਜਾਂ ਕਿਤੇ ਈਵਨ ਤੁਹਾਡੀ ਜਿਹੜਾ ਉਹ ਟ੍ਰਾਂਜ਼ਿਟ ਹੈ ਉਹਦੇ 'ਚ ਤੁਸੀਂ ਫੜੇ ਜਾਓਗੇ। ਤੁਹਾਡਾ ਸਾਰਾ ਕਰੀਅਰ, ਤੁਹਾਡਾ ਇਮੇਜ, ਤੁਹਾਡਾ ਸਭ ਕੁਛ ਹੀ ਜਿਹੜਾ ਬਰਬਾਦੀ ਦਾ ਜਿਹੜਾ ਉਹ ਰਸਤਾ ਹੈ, ਉਹਦੀਆਂ ਪ੍ਰੀਕਾਸ਼ਨਸ ਵੀ ਨੇ। ਇਸ ਲਈ ਮੈਂ ਇਸ ਸਟੋਰੀ ਨੂੰ ਚੁਣਿਆ। ਔਰ ਇਹ ਹੈਡਲਾਈਨ ਇੰਟਰਨੈਸ਼ਨਲੀ ਹੈ ਕਿ ਭਾਈ ਜਿਹੜਾ ਕੈਨੇਡੀਅਨ 에ਅਰਪੋਰਟ ਬੈਗ ਟੈਗ ਸਵੈਪ ਸਕੈਮ, ਹਾਊ ਇਨੋਸੈਂਟ ਟਰੈਵਲਰਸ ਆਰ ਗੈਟਿੰਗ ਫਰੇਮਡ ਇਨ ਇੰਟਰਨੈਸ਼ਨਲ ਡਰੱਗ ਕੇਸਿਸ। ਇਹਨੂੰ ਸਿੰਪਲ ਸਮਝਣ ਦਾ ਇਹ ਹੈ ਕਿ ਅਸੀਂ ਟਰੈਵਲ ਕਰਦੇ ਇੰਟਰਨੈਸ਼ਨਲੀ, ਅਸੀਂ ਬੈਗ ਜਮ੍ਹਾਂ ਕਰਾਇਆ, ਉਹਨੂੰ ਅਸੀਂ ਸੈਲਫ ਦੇ ਥੱਲੇ ਜਾਂ ਜਿਹੜਾ ਵੀ ਏਜੰਟ ਤੋਂ ਲਿਆ ਉਹਨੇ ਬੈਗ ਟੈਗ ਲਾ ਦਿੱਤਾ ਕੁਝ। ਹੁਣ ਜਿਹੜਾ ਡਰੱਗ ਮਾਫੀਆ ਹੈ ਉਹਨਾਂ ਨੇ ਵਿਦਨ 에ਅਰਪੋਰਟ ਜਿਹੜੇ ਨੇ ਉਹ ਆਪਣੇ ਬੰਦੇ ਜਿਹੜੇ ਨੇ ਉਹ ਫਿੱਟ ਕੀਤੇ ਹੋਏ ਨੇ। ਜਿਉਂ ਹੀ ਉਹਦੇ ਤੋਂ ਤੁਸੀਂ ਬੈਗ ਟੈਗ ਉਹਦੇ ਤੇ ਪਾ ਦਿੱਤਾ ਰੀਲਿੰਗ ਦੇ ਉੱਤੇ, ਉਹ ਅੰਦਰ ਚਲਾ ਗਿਆ। ਹੁਣ ਇਹ ਅੰਦਰਲਿਆਂ ਦਾ ਕੰਮ ਹੈ। ਉਹਨਾਂ ਨੇ ਉਹ ਤੁਹਾਡਾ ਟੈਗ ਲਾਇਆ ਔਰ ਉਹਨੂੰ ਇੱਕ ਜਿਹੜਾ ਉਹ ਡਰੱਗਸ ਨਾਲ ਭਰਿਆ ਹੋਇਆ ਜਿਹੜਾ ਟੈਚੀ ਹੈ ਉਹਦੇ ਤੇ ਲਾ ਦਿੱਤਾ। ਹੁਣ ਉਹਦੇ 'ਚ ਉਹਨਾਂ ਨੇ ਟਰੈਕਿੰਗ ਡਿਵਾਈਸ ਵੀ ਲਾ ਦਿੱਤੀ। ਹੁਣ ਜਿਹੜਾ ਡਰੱਗ ਵਾਲਿਆਂ ਨੇ, ਜਿਹੜਾ ਡਰੱਗ ਮਾਫੀਆ ਨੇ ਉਹ ਪਿਕ ਕਰਨਾ ਜਿਸ ਤੋਂ, ਉਹ ਡਿਵਾਈਸ ਤੋਂ ਦੇਖ ਰਹੇ ਹੁੰਦੇ ਨੇ। ਜੇ ਤਾਂ
ਉਹ ਫ੍ਰੀਲੀ ਆ ਗਿਆ, ਕੋਈ ਉਹਨੂੰ ਕੱਢਿਆ ਨਾ ਉਹਨਾਂ ਨੇ, ਜਿੱਥੇ ਜਾ ਕੇ ਅੱਗੋਂ ਚੈੱਕ ਹੋਣਾ ਤੇ ਉਹ ਜਿਹੜਾ ਉਹਨਾਂ ਦਾ ਡਰੱਗ ਮਾਫੀਆ ਦਾ ਬੰਦਾ ਉੱਥੋਂ ਉਹਨੂੰ ਬੈਗ ਨੂੰ ਲੈ ਜਾਏਗਾ ਤੇ ਤੁਸੀਂ ਤੁਹਾਡਾ ਲੋਸਟ ਦੇ ਥੱਲੇ ਆਏਗਾ ਵੀ ਕੀ ਹੋਇਆ। ਤੇ ਜੇ ਉਹਨੂੰ ਉੱਥੇ ਉਹਨਾਂ ਨੇ ਆ ਗਿਆ ਉਹ ਫੜ ਲਿਆ, ਉਹਨਾਂ ਨੇ ਕੁੱਤਿਆਂ ਨੇ ਸੂੰਘ ਲਿਆ ਦੂਜਾ, ਤੇ ਤੁਸੀਂ ਜੋ ਹੀ ਆਪਣਾ ਬੈਗ ਕਲੇਮ ਕਰਨ ਲਈ ਗਏ ਉਹਨਾਂ ਨੇ ਤੁਹਾਨੂੰ ਬਿਠਾ ਲੈਣਾ ਵੀ ਤੁਹਾਡੇ ਤਾਂ ਇਨੀ ਡਰੱਗ ਹੈ ਕੋਈ ਵੀ। ਔਰ ਇਸ ਕਿਸਮ ਦੇ ਜਿਹੜੇ ਨੇ ਇਹ ਕੋਈ ਐਵੇਂ ਨਹੀਂ, ਇੱਕ ਵੱਡਾ ਸਕੈਮ ਕਿੰਨੀ ਦੇਰ ਤੋਂ ਚੱਲ ਰਿਹਾ ਸੀ ਔਰ ਇਹਦੇ ਥੱਲੇ ਆਲਰੇਡੀ 17 ਮੁਸਾਫਰ ਥਾਈਂ ਜਿਹੜੇ ਨੇ ਇਹਨਾਂ ਮੁਲਕਾਂ ਦੇ ਵਿੱਚ ਫੜੇ ਹੋਏ ਸੀ। ਉਹ ਵਿਚਾਰੇ ਬੇਗੁਨਾਹ ਜਿਹੜੇ ਨੇ ਉਹਨਾਂ ਦਾ, ਔਰ ਉਹਨਾਂ ਨੂੰ ਪਤਾ ਵੀ ਨਹੀਂ ਹੈ ਵੀ ਉਹਨਾਂ ਦੇ ਬੈਗ ਦੇ ਨਾਲ ਕੀ ਹੋਇਆ ਔਰ ਦੂਸਰਾ। ਔਰ ਇਹ ਸਾਰੇ ਦੇ ਚੱਲਦੇ ਆ ਜਿਨ੍ਹਾਂ ਮੁਲਕਾਂ ਦੇ ਵਿੱਚ ਇਨੋਸੈਂਟ ਟਰੈਵਲਰਸ ਅਰੈਸਟਡ ਅਬਰੋਡ, ਮਲਟੀਪਲ ਕੰਟਰੀਜ਼ ਦੇ ਵਿੱਚ। ਔਰ ਇਹ ਕਿਉਂਕਿ ਕੈਨੇਡੀਅਨ ਜਿਹੜੀ ਹੈ ਇਨਵੈਸਟੀਗੇਸ਼ਨ ਹੈ ਔਰ ਕੈਨੇਡਾ ਦੇ CTV ਜਿਹੜੀ ਹੈ ਉਹ W5 ਦੀ ਇਨਵੈਸਟੀਗੇਸ਼ਨ ਤੋਂ ਬਾਅਦ ਬੰਦੇ ਵੀ ਫੜੇ ਗਏ ਨੇ ਅੰਦਰ ਜਿਹੜੇ 6-7 ਸੀ ਇਸ ਕਿਸਮ ਦਾ ਕਰ ਰਹੇ। ਔਰ ਜਿਨ੍ਹਾਂ ਮੁਲਕਾਂ ਦੇ ਵਿੱਚ ਬੰਦੇ ਜਾ ਕੇ ਫਿਰ ਡਰੱਗ ਲਿਜਾਣ ਦੇ ਦੋਸ਼ ਥੱਲੇ ਫੜੇ ਗਏ ਇਨੋਸੈਂਟ, ਉਹਨਾਂ ਦੇ ਵਿੱਚ ਡੋਮਿਨਿਕਨ ਰਿਪਬਲਿਕ, ਜਰਮਨੀ, ਮੋਰਾਕੋ, ਸਾਊਥ ਕੋਰੀਆ, फ्रांस, फिलीपींस, बारामूडा। और many travelers were reportedly handcuffed, jailed और publicly accused before authorities later concluded they were not knowingly transporting। ਉਹਨਾਂ ਨੂੰ ਪਤਾ ਵੀ ਨਹੀਂ ਹੈ, ਉਹ ਤਾਂ ਵਿਚਾਰੇ ਟਰੈਵਲ ਕਰ ਰਹੇ ਨੇ। ਹੁਣ ਜਿਹੜੀਆਂ ਨੇ ਕਿ ਕੁਝ ਮਾਮਲਿਆਂ ਦੇ ਵਿੱਚ ਤਾਂ ਪ੍ਰਿਜ਼ਨ ਵੀ ਹੋਈ, ਕੁਝ ਥਾਵਾਂ ਤੇ ਡੈਥ ਪੈਨਲਟੀ ਵੀ ਉਹਨਾਂ ਨੇ ਦੇ ਦਿੱਤੀ ਉਹਨਾਂ ਨੂੰ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਹੈ। ਹੁਣ ਉਹਦੇ ਜਿਹੜਾ ਇੱਕ ਕੇਸ ਸਾਹਮਣੇ ਆਇਆ ਵੈਨਕੂਵਰ ਲੇਓਵਰ ਕੇਸ ਦਾ, ਇਹ ਸੀ ਕਿ ਵੀ ਇੱਕ ਨਿਕੋਲ, ਇਹ ਟੋਰਾਂਟੋ ਦੀ ਪੈਰਾਮੈਡਿਕ ਸੀ ਬੀਬੀ, ਉਹ ਆਪਣੀ ਫੈਮਿਲੀ ਨਾਲ ਨਿਊਜ਼ੀਲੈਂਡ ਟਰੈਵਲ ਕਰ ਰਹੀ ਸੀ। ਉਹਦਾ ਉੱਥੋਂ ਟੋਰਾਂਟੋ ਤੋਂ ਫਲਾਈ ਕੀਤਾ, ਲੇਓਵਰ ਸੀ ਵੈਨਕੂਵਰ ਦੇ ਵਿੱਚ। ਜਦੋਂ ਵੈਨਕੂਵਰ ਲੇਓਵਰ 'ਚ ਹੋਇਆ, ਆਫਿਸਰਸ ਨੇ ਉਹਨੂੰ ਬਾਹਰ ਕੱਢ ਲਿਆ ਕਿ ਉਹਦੇ ਜਿਹੜੇ 2 ਸੂਟਕੇਸ ਸੀ ਉਹਦੇ ਬੈਗੇਜ ਦੇ, ਉਹਨਾਂ ਦੇ ਵਿੱਚ ਪੋਜ਼ਿਟਿਵ ਸੀ ਡਰੱਗਸ ਦਾ, ਜਿਹੜਾ ਮੈਥਾ ਐਮਫੈਟਾਮਾਈਨ ਜਿਹੜੀ ਇੱਕ ਡਰੱਗ ਹੈ ਉਹ ਕੈਰੀ ਉਹਨਾਂ ਦੇ ਬੈਗਾਂ 'ਚ ਸੀ। ਫਿਰ ਉਹਨਾਂ ਨੇ ਦੇਖਿਆ ਕਿ ਵੀ ਉਹਨਾਂ ਬੈਗਾਂ 'ਚ 20 ਕਿਲੋ ਤੋਂ ਜ਼ਿਆਦਾ ਇਹ ਸਸਪੈਕਟਡ ਡਰੱਗ ਸੀ। ਉਹਨੇ ਕਿਹਾ ਵੀ ਇਹ ਮੇਰਾ ਜਿਹੜਾ ਬੈਗ ਹੈ ਇਹ ਉਹਦਾ ਹੈ ਹੀ ਨਹੀਂ। ਜਦੋਂ ਉਹਨੇ ਬੈਗ ਦੇਖੇ, ਟੈਗ ਉਹਦਾ ਲਾਇਆ ਹੋਇਆ ਜਦੋਂ ਉਹਨੇ ਜ਼ਬਤ ਕਰਾਇਆ। ਬਾਅਦ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਵੀ ਇਹ ਜਿਹੜਾ, ਔਰ ਫਿਰ ਉਹ ਡੈਮੇਜਡ ਵੀ ਸੀਗਾ ਸਾਰਾ ਪਾਰਟ। ਉਹਨੂੰ ਕਈ ਘੰਟੇ ਰੋਕ ਰੱਖਿਆ, ਪਰ ਇਸ ਗੱਲ ਨੇ ਜੇ ਤਾਂ ਕਿਉਂਕਿ ਵਿਦਨ ਕੈਨੇਡਾ ਵਾਪਰਿਆ, ਟੋਰਾਂਟੋ ਤੋਂ ਉਹਨੇ ਫਲਾਈ ਕਰਕੇ ਅੱਗੇ ਜਾਣਾ ਸੀ, ਵੈਨਕੂਵਰ ਲੇਓਵਰ ਸੀ, ਉਹਦੇ ਤੋਂ ਉਹਨਾਂ ਨੂੰ ਇਹ ਹੋਇਆ ਵੀ ਸਮਥਿੰਗ ਇਜ਼ ਗੋਇੰਗ ਔਨ। ਫਿਰ ਉਹਨਾਂ ਨੇ 6 ਬੈਗੇਜ ਜਿਹੜੇ ਨੇ ਰੈਂਪ ਵਰਕਰਸ ਜਿਹੜੇ ਦਾ ਰਿਪੋਰਟ ਸਟੇਟਸ ਦੈਟ 6 ਬੈਗੇਜ and ramp workers connected to Toronto Pearson International Airport were arrested over the past year in connection with suspected baggage tag manipulation operations। 6 ਬੰਦੇ ਵੀ ਫੜੇ ਗਏ ਕਿ ਵੀ ਇਹ ਜਿਹੜੇ ਨੇ ਇਹ ਮੈਨੀਪੂਲੇਟ ਕਰਦੇ ਨੇ। ਔਰ ਇਹ ਜਿਹੜੀਆਂ ਹੁਣ ਇਨਵੈਸਟੀਗੇਸ਼ਨ ਫਰਦਰ ਚੱਲ ਰਹੀ ਹੈ ਕਿ ਵੀ ਇਹ ਜਿਹੜੀ ਇਨਸਾਈਡ ਐਕਸੈਸ ਹੈ ਤੇ ਉਹ ਜਿਹੜੇ ਜਦੋਂ ਜਾਂਦੇ ਨੇ ਇੱਕ ਬਲਾਈਂਡ ਸਪੌਟ ਆਉਂਦਾ ਜਦੋਂ ਬੈਗੇਜ ਉਹਦੇ ਤੇ ਰੇਲਿੰਗ ਤੇ ਜਾ ਰਹੇ ਹੁੰਦੇ ਨੇ ਕਿ ਔਰ ਕੁਝ ਸੈਕਿੰਡ ਲੱਗਦੇ ਨੇ ਉਹਨੂੰ ਬੈਗੇਜ ਟੈਗ ਲਾਇਆ ਤੇ ਉਹਦੇ 'ਚ ਜਿਹੜਾ ਉਹ ਦੂਜੇ 'ਚ ਲਾਇਆ। ਹੁਣ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਲੰਬੀ ਚੌੜੀ ਸਟੋਰੀ ਹੈ, ਪਰ ਇਹਦੇ 'ਚ ਮੁੱਖ ਤੌਰ ਤੇ ਇਹ ਹੈ ਕਿ ਭਾਈ ਤੁਸੀਂ ਇਸ ਸਾਰੇ ਤੋਂ ਪ੍ਰੀਕਾਸ਼ਨ ਕੀ ਲੈ ਸਕਦੇ ਹੋ ਕਿਉਂਕਿ ਟਰੈਵਲ ਤਾਂ ਹੁਣ ਸਾਡੇ ਸਾਰੇ ਹੀ ਨੇ, ਵਿਦ ਫੈਮਲੀਜ਼ ਵੀ ਟਰੈਵਲ ਕਰਦੇ ਨੇ। ਅੰਦਰ ਕੀ ਚੱਲ ਰਿਹਾ ਹੈ, ਕੀ ਸਕੈਮ ਹੈ, ਉਹਦੇ ਬਾਰੇ ਤਾਂ ਕਿਸੇ ਨੂੰ ਨਹੀਂ। ਔਰ ਉਹਦੇ ਜਿਹੜਾ ਇਹਦੇ ਤੇ ਮੈਂ ਜ਼ਿਆਦਾ ਜ਼ੋਰ ਦੇਣਾ ਚਾਹੁੰਦਾ, ਪ੍ਰੀਕਾਸ਼ਨਸ ਕੀ ਨੇ, ਹਾਊ ਟਰੈਵਲਰਸ ਕੈਨ ਪ੍ਰੋਟੈਕਟ ਦੈਮਸੈਲਵਸ। Security experts recommend several precautions to reduce the risk of becoming an unwitting victim. ਪਹਿਲਾ, photograph your suitcase before check-in। ਜਦੋਂ ਤੁਸੀਂ ਚੈੱਕ-ਇਨ ਕਰਨਾ ਉਸ ਤੋਂ ਪਹਿਲਾਂ ਆਪਣੇ ਸੂਟਕੇਸ ਦੀ ਫੋਟੋ ਖਿੱਚੋ। ਟੇਕ ਕਲੋਜ਼-ਅਪ ਫੋਟੋਜ਼ ਆਫ ਬੈਗੇਜ ਟੈਗਸ। ਜਦੋਂ ਤੁਸੀਂ ਬੈਗੇਜ ਟੈਗ ਕੱਢਦੇ ਹੋ ਉਹਨਾਂ ਨੂੰ ਵੀ ਕਲੋਜ਼ਲੀ ਉਹਨਾਂ ਦੀ ਵੀ ਫੋਟੋਗ੍ਰਾਫ ਲਓ। ਰਿਕਾਰਡ ਦਾ weight of your luggage, ਆਪਣੇ ਲਗੇਜ ਦਾ ਭਾਰ ਵੀ ਜਿਹੜਾ ਉਹਨੂੰ ਜੋਖੋ। ਕੀਪ ਬੈਗੇਜ ਕਲੇਮ ਰਸੀਟਸ until you reach your final destination। ਕਿਉਂਕਿ ਇੱਕ ਤਾਂ ਉਹਦੇ ਤੇ ਲਾਉਂਦੇ ਨੇ, ਤੁਹਾਨੂੰ ਦਿੰਦੇ ਨੇ, ਕਈ ਉਹਨੂੰ ਰੱਖ ਦਿੰਦੇ ਨੇ ਜੇ ਉੱਥੇ ਕੀ ਹੋਣਾ ਉਹਨੂੰ ਰੱਖੋ।
use distinctive luggage straps or markings ਵੀ ਤੁਹਾਡੇ ਬੈਗੇਜ ਦੇ ਉੱਤੇ ਕੋਈ ਐਸਾ ਡੋਰੀ ਲਾਲ ਪੀਲੀ ਹਰੀ ਬੰਨੀ ਹੋਏ ਤੁਹਾਨੂੰ ਨਜ਼ਰ ਆਇਆ ਵੀ ਇਹੀ ਮੇਰਾ ਬੈਗ ਜਿਹੜਾ distinctive use distinctive luggage straps or marking. Consider GPS trackers like Apple AirTag. ਇਹ ਮੈਨੂੰ ਨਹੀਂ ਪਤਾ ਕੀ ਹੈ ਪਰ ਇਹ ਹੈ ਕਿ ਵੀ ਉਹਦੇ ਥੱਲੇ ਤੁਹਾਡਾ ਅੱਜ ਕੱਲ੍ਹ ਉਹ ਹੈ ਕਿ ਵੀ ਤੁਸੀਂ ਆਪਣਾ ਬੈਗ ਜਿਹੜਾ ਟਰੈਕ ਕਰ ਸਕਦੇ ਹੋ ਉਹ ਜਿਹੜਾ ਤੁਹਾਡਾ ਰਿਪੋਰਟ ਡੈਮੇਜਡ ਔਰ ਅਲਟਰਡ ਬੈਗੇਜ ਟੈਗਸ ਇਮੀਡੀਏਟਲੀ ਜਦੋਂ ਤੁਸੀਂ ਚੁੱਕਦੇ ਹੋ ਤੁਹਾਨੂੰ ਨਜ਼ਰ ਆਇਆ ਵੀ ਇਸ ਤੋਂ ਪਹਿਲਾਂ ਕਿ ਤੁਹਾਨੂੰ ਆ ਕੇ ਉਹ ਕਹਿਣ ਜੀ ਚਲੋ ਅੰਦਰ ਖੋਲੋ ਬੈਗ ਤੁਸੀਂ ਇੱਕਦਮ ਦੇਖਿਆ ਇੱਕਦਮ ਉਹਨੂੰ ਰਿਪੋਰਟ ਕਰੋ ਕਿ ਵੀ ਇਹ ਮੇਰਾ ਬੈਗ ਨਹੀਂ ਹੈ Travelers should also check that the tag number on their baggage receipt matches the tag attached to their suitcase before handing it over. ਦੋਨਾਂ ਨੂੰ ਇਹ ਕਰੋ ਔਰ ਇਹ ਜਿਹੜਾ ਕਾਫੀ ਸੀਰੀਅਸ ਮੈਟਰ ਹੈ ਔਰ ਇਹ this can happen to anybody. yeah. ਚਲੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣ ਬ੍ਰੇਕ ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵੀਡੀਓਜ਼ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਵੱਲੋਂ ਅਮਰੀਕਾ ਤੇ ਈਰਾਨ ਵਿੱਚ ਅਮਨ ਸਮਝੌਤਾ ਕਰਾਉਣ ਲਈ ਬੜੇ ਸੁਹਿਰਦ ਜਿਹੜੇ ਯਤਨ ਨੇ ਉਹ ਕੀਤੇ ਜਾ ਰਹੇ ਨੇ ਜੋ ਕਿ ਇਜ਼ਰਾਈਲ ਤੇ ਇੰਡੀਆ ਨੂੰ ਬਿਲਕੁਲ ਪਸੰਦ ਨਹੀਂ ਹਨ। ਪਾਕਿਸਤਾਨ ਦਾ ਇਮੇਜ ਖਰਾਬ ਕਰਨ ਲਈ ਇਜ਼ਰਾਈਲ ਦੀ ਸੋਸ਼ਲ ਮੀਡੀਆ ਆਊਟਲੈਟ C14 ਨੇ ਇੱਕ ਖਬਰ ਲਾਈ ਹੈ ਕਿ ਪਾਕਿਸਤਾਨ ਨੇ ਈਰਾਨ ਨਾਲ ਡੀਲ ਬਣਾਈ ਹੈ। ਇਸ ਸਮਝੌਤੇ ਤੋਂ ਬਾਅਦ ਈਰਾਨ ਖੁੱਲ੍ਹ ਕੇ ਪਾਕਿਸਤਾਨ ਦੀ ਆਰਥਿਕ ਮਦਦ ਕਰੇਗਾ। ਇਸ ਨੂੰ ਕਹਿੰਦੇ ਹਨ ਡਿਸਇਨਫੋਰਮੇਸ਼ਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਡੇ ਪੇਂਡੂ ਸਮਾਜ ਦੇ ਵਿੱਚ ਇੱਕ ਟਰਮ ਇਸਤੇਮਾਲ ਹੁੰਦੀ ਸੀ ਜਾਂ ਹੁੰਦੀ ਹੈ, ਭਾਨੀ ਮਾਰਨਾ। ਹੁਣ ਹੁੰਦਾ ਇਹ ਸੀ ਕਿ ਜਦੋਂ ਕਿਸੇ ਦੇ ਕਿਤੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ ਜਾਂ ਕੋਈ ਚੱਲ ਰਿਹਾ ਤੇ ਉਹ ਕਈ ਵਾਰੀ ਬੜੇ ਉਹਨੂੰ ਖੁਫੀਆ ਅੰਦਾਜ਼ 'ਚ ਹੀ ਰੱਖਦੇ ਸੀ ਕਿ ਵੀ ਫਲਾਣੇ ਤੱਕ ਨਾ ਪਹੁੰਚ ਜਾਏ, ਨਹੀਂ ਤਾਂ ਉਹਨੇ ਭਾਨੀ ਮਾਰ ਕੇ ਕੰਮ ਗੜਬੜ ਕਰ ਦੇਣਾ। ਸੋ ਉਹ ਜਿਹੜੀ ਇਸ ਕਿਸਮ ਦੀ ਕਲੋਜ਼ ਸੁਸਾਇਟੀਜ਼ ਦੇ ਵਿੱਚ ਵੀ ਬਹੁਤ ਵਾਰੀ ਉਹ ਕੋਈ ਗੈਰ ਨਹੀਂ ਸੀ ਹੁੰਦੇ, ਉਹ ਆਪਣੇ ਹੀ ਹੁੰਦੇ ਨੇ, ਲੇਕਿਨ ਉਹ ਜਿਹੜੇ ਈਰਖਾ ਨਾਲ ਭਰੇ ਹੋਏ ਜਾਂ ਜਿਨ੍ਹਾਂ ਨੂੰ ਇਹ ਹੈ ਕਿ ਵੀ ਉਹਨਾਂ ਨੇ ਕਿਸੇ ਦਾ ਵਿਗਾੜ ਕੇ ਜਿਨ੍ਹਾਂ ਨੂੰ ਖੁਸ਼ੀ ਮਿਲਦੀ ਹੈ, ਇਹ ਵੀ ਕਿਸਮ ਦੀ ਸਿਕਨੈਸ ਹੀ ਹੁੰਦੀ ਹੈ। ਤੇ ਦੂਸਰੇ ਪਾਸੇ ਜਦੋਂ ਅਸੀਂ ਮੁਲਕਾਂ ਦੀ ਪੋਲਿਟਿਕਸ ਜਾਂ ਦੂਸਰੇ ਦੇਖਦੇ ਹਾਂ, ਇੱਕ ਪਾਸੇ ਖੂਨਰੇਜ਼ੀ ਹੋ ਰਹੀ ਹੁੰਦੀ ਹੈ, ਤਬਾਹੀ ਹੈ,
ਕੁਝ ਸੁਹਿਰਦਤਾ ਦੇ ਨਾਲ ਇਹ ਸੋਚਦੇ ਨੇ ਕਿ ਵੀ ਨਹੀਂ ਇਹਨੂੰ ਕਿਵੇਂ ਰੋਕਿਆ ਜਾਏ। ਉਹਨਾਂ ਦੇ ਹਿੱਤ ਹੁੰਦੇ ਨੇ ਕਿ ਭਾਈ ਜਨ ਹਿੱਤ ਦੇ ਵਿੱਚ, ਲੋਕਾਂ ਦੇ ਭਲੇ ਦੇ ਵਿੱਚ ਉਹ ਕਰਨ। ਪਰ ਜਿਨ੍ਹਾਂ ਨੇ ਬਰਬਾਦੀ ਕਰਨੀ ਹੁੰਦੀ ਹੈ ਜਾਂ ਜਿਨ੍ਹਾਂ ਦਾ ਏਜੰਡਾ ਵਿਗਾੜ ਪੈਦਾ ਕਰਨ ਦਾ ਹੁੰਦਾ ਹੈ, ਉਹਨਾਂ ਨੂੰ ਜਿਹੜੇ ਉਹ ਲੋਕ ਸੁਹਿਰਦਤਾ ਦੇ ਨਾਲ ਕੋਈ ਹੱਲ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਉਹ ਸੂਟ ਨਹੀਂ ਕਰਦਾ। ਔਰ ਉਹ ਕੁਛ ਨਾ ਕੁਛ ਉਸ ਨੂੰ ਖਰਾਬ ਕਰਨ ਦੇ ਲਈ ਕੋਈ ਨਾ ਕੋਈ ਸ਼ੋਸ਼ਾ ਛੱਡ ਦੇਣਗੇ, ਕੋਈ ਚਿੰਗੜੀ ਛੇੜ ਦੇਣਗੇ, ਜਾਂ ਇੰਡੀਆ ਔਰ ਇਜ਼ਰਾਈਲ ਵਾਂਗ ਕੋਈ ਫਾਲਸ ਫਲੈਗ ਆਪਰੇਸ਼ਨ ਕਰ ਦੇਣਗੇ ਔਰ ਕਰਵਾਇਆ ਉਹਨਾਂ ਦਾ ਹੋਏਗਾ, ਖਾਤੇ ਦੂਸਰੇ ਦਾ ਪਾਤਾ ਜਾਏਗਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਦੇ ਜਿਹੜੇ ਗੈਰ ਗੰਭੀਰ ਐਨਾਲਿਸਟ ਨੇ, ਅਮਰੀਕਾ ਦੇ ਵੀ, ਅਸੀਂ ਬੀਇੰਗ ਅਮਰੀਕਨ, ਸਾਡੇ ਇੰਟਰਸਟ ਆਪਣੇ ਮੁਲਕ ਦੇ ਨਾਲ ਜੁੜੇ ਹੋਏ ਨੇ, ਉਹ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿ ਵੀ ਜੇ ਅਮਰੀਕਾ ਇਜ਼ਰਾਈਲ ਜਿਹੜਾ ਗੱਲਬਾਤ ਦਾ ਦੂਸਰਾ ਦੌਰ ਜਿਹੜਾ ਸਾਇਲੈਂਟਲੀ ਚੱਲ ਰਿਹਾ ਹੈ, ਕੋਈ ਉਹਦੇ 'ਚ ਬਹੁਤੀ ਪ੍ਰੋਗਰੈਸ ਵੀ ਨਜ਼ਰ ਨਹੀਂ ਆ ਰਹੀ, ਕਿ ਵੀ ਜੇ ਅਲਟੀਮੇਟਲੀ ਇਹ ਕਿਸੇ ਕੰਢੇ ਨਹੀਂ ਲੱਗਦਾ ਔਰ ਅਮਰੀਕਾ ਔਰ ਜਿਹੜਾ ਉਹ ਈਰਾਨ ਦੀ ਜੰਗ ਫੇਰ ਛਿੜਦੀ ਹੈ, ਵੀ ਇਹ ਤਾਂ ਦੁਨੀਆ ਦੀ ਇਕਨੋਮੀ ਨੂੰ ਵੀ ਤਬਾਹ ਕਰੇਗਾ, ਸਿਵਿਲੀਅਨਸ ਦੀ ਡੈਥ ਹੋਏਗੀ, ਅਮਰੀਕਨ ਸੋਲਜਰਸ, ਜੇ ਤੁਸੀਂ ਉੱਥੇ ਆਈਲੈਂਡ ਔਰ ਦੂਸਰੇ ਤੇ ਕਬਜ਼ਾ ਕਰਨਾ ਚਾਹੁੰਦੇ ਹੋ, ਬੂਟਸ ਔਨ ਦਾ ਗਰਾਊਂਡ, ਉਹਦੀ ਤਬਾਹੀ ਹੋਏਗੀ। ਸੋ ਉਹ ਇਹ ਦੇਖਦੇ ਨੇ ਵੀ ਅਮਰੀਕਾ ਦੇ ਹਿੱਤ ਕਿਸ 'ਚ ਨੇ। ਜੇ ਅਮਰੀਕਾ ਦਾ ਇਹ ਏਜੰਡਾ ਕਿ ਵੀ ਨਿਊਕਲੀਅਰ ਵੈਪਨ ਈਰਾਨ ਨਾ ਬਣਾਏ ਔਰ ਉਸ ਦੇ ਨਾਲ ਜਿਹੜਾ ਇੱਕ ਜਿੱਥੇ ਦੋਨਾਂ ਦੇ ਲਈ ਵਿਨ ਵਿਨ ਸਿਚੁਏਸ਼ਨ ਹੋਏ, ਇਹ ਹੋ ਜਾਂਦਾ ਹੈ, ਤੇ ਇਹ ਅਮਰੀਕਾ ਦੇ ਹਿੱਤ 'ਚ ਵੀ ਹੈ ਤੇ ਉਸ ਖਿੱਤੇ ਦੇ ਹਿੱਤ 'ਚ ਵੀ ਹੈ। ਉੱਥੇ ਸਟੇਟ ਆਫ ਹਾਰਮੂਜ਼ ਤੇ ਉਹਨਾਂ ਨੇ ਕਾਬੂ ਕੀਤਾ ਹੋਇਆ ਹੈ, ਆਇਲ ਪ੍ਰਾਈਸਿਸ ਕਿੱਥੇ ਜਾ ਰਹੇ ਨੇ। ਤੁਸੀਂ ਇੰਡੀਆ ਜਿਹੜਾ ਆਪਣੇ ਆਪ ਨੂੰ ਵੱਡੀ ਆਰਥਿਕਤਾ ਔਰ ਚੌਥੀ ਵੱਡੀ ਪਾਵਰ, ਹੁਣ ਅਸੀਂ ਤੀਸਰੀ ਬਣ ਜਾਵਾਂਗੇ, ਹਾਲਾਤ ਇਹ ਨੇ ਕਿ 97 ਰੁਪਈਏ ਦੇ ਬਰਾਬਰ ਡਾਲਰ। ਔਰ ਅੱਜ ਇੱਕ ਸਾਬਕਾ ਰਿਜ਼ਰਵ ਬੈਂਕ ਦਾ ਹੀ ਉਹਨਾਂ ਦਾ ਉਹ ਕਹਿ ਰਿਹਾ ਸੀ ਕਿ ਇਹਨੂੰ ਹੁਣ ਰੁਪਈਏ ਨੂੰ ਡਿੱਗਣ ਦਿਓ, 100 ਤੇ ਵੀ ਚਲੇ ਜਾਂਦਾ, ਕੋਈ ਗੱਲ ਨਹੀਂ ਹੈ, ਐਵੇਂ ਰਿਜ਼ਰਵ ਬੈਂਕ ਦੇ ਪੈਸੇ ਨਾ ਬਰਬਾਦ ਕਰੋ, ਕੋਈ ਨਾ ਕਰੋ। ਸੋ ਜੇ ਉਹਨਾਂ ਦਾ ਇਹ ਹਾਲ ਹੈ, ਔਰ ਇਹੀ ਨਹੀਂ ਹੈ, ਇਸ ਵੇਲੇ ਸਾਰੇ ਹੀ ਅਮਰੀਕਾ ਦੇ ਵਿੱਚ ਵੀ ਗੈਸ ਪ੍ਰਾਈਸਿਸ ਕਿੱਥੇ ਨੇ, ਫਰਟੀਲਾਈਜ਼ਰਸ ਦਾ ਕੀ ਹਾਲ ਹੈ, ਜਾਂ ਦੂਜੇ। ਸਿਰਫ ਇੱਕ ਮੁਲਕ ਹੈ ਜਿਸ ਨੂੰ ਨਹੀਂ ਚਾਹੀਦਾ ਕਿ ਈਰਾਨ ਔਰ ਅਮਰੀਕਾ ਦੀ ਅੰਡਰਸਟੈਂਡਿੰਗ ਹੋਏ ਜਾਂ ਆਪਸ 'ਚ ਇੱਜ਼ਤਦਾਰ ਸਮਝ, ਉਹ ਹੈ ਇਜ਼ਰਾਈਲ। ਕਿਉਂਕਿ ਉਹਨਾਂ ਦਾ ਏਜੰਡਾ ਜਿਹੜਾ ਹੈ ਉਹ ਗ੍ਰੇਟਰ ਇਜ਼ਰਾਈਲ ਦੇ ਨਾਂ ਥੱਲੇ, ਉਹ ਤਾਂ ਕਹਿ ਰਹੇ ਨੇ ਜੀ ਅਸੀਂ ਹੁਣ ਜਿਹੜਾ ਲੈਬਨਾਨ ਦੀ ਟੈਰੀਟਰੀ ਕੈਪਚਰ ਕੀਤੀ ਹੈ, ਉਹ ਅਸੀਂ ਉਹਨੂੰ ਬਣਾਵਾਂਗੇ ਆਪਣਾ ਹਿੱਸਾ। ਔਰ ਬੇਸ਼ੱਕ ਨੇਤਨਯਾਹੂ ਔਰ ਪ੍ਰੈਜ਼ੀਡੈਂਟ ਟਰੰਪ ਦੀ ਗੁਫ਼ਤਗੂ ਹੁਣ ਹੋਈ, ਟੈਂਸ ਹੋਈ, ਰਿਲੈਕਸਡ ਹੋਈ, ਇੱਦਾਂ ਦੀਆਂ ਖਬਰਾਂ ਜਿਹੜੀਆਂ ਨੇ ਆਉਂਦੀਆਂ ਨੇ, ਕੁਝ ਪਲਾਂਟਡ ਨੇ, ਕੁਝ ਜੈਨੂਨ ਨੇ। ਲੇਕਿਨ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਜਿਹੜਾ ਇਜ਼ਰਾਈਲ ਦਾ ਏਜੰਡਾ ਹੈ ਉਹ ਈਰਾਨ ਨੂੰ ਉਹਦੀ ਮੁਕੰਮਲ ਤਬਾਹੀ, ਫਰੈਗਮੈਂਟੇਸ਼ਨ, ਕਿ ਕੁਰਦਾਂ ਨੂੰ ਵੀ ਖੜੇ ਕਰ ਦਿਓ, ਬਲੋਚਾਂ ਨੂੰ ਵੀ ਕਰ ਦਿਓ, ਈਰਾਨ ਦੇ ਤੇਲ ਤੇ ਕਬਜ਼ਾ ਕਰੋ। ਔਰ ਫਿਰ ਗੱਲ ਉਹਨਾਂ ਦੀ ਈਰਾਨ ਤੱਕ ਨਹੀਂ ਰੁਕਣੀ, ਫਿਰ ਉਹਨਾਂ ਦਾ ਦੇ ਸਾਹਮਣੇ ਤੁਰਕੀ ਹੈ, ਤੇ ਫਿਰ ਅਲਟੀਮੇਟਲੀ ਓਨਲੀ ਇਸਲਾਮਿਕ ਕੰਟਰੀ ਜਿਹਦੇ ਕੋਲ ਨਿਊਕਲੀਅਰ ਹੈ ਪਾਕਿਸਤਾਨ ਹੈ। ਔਰ ਇਸ ਲਈ ਕਿਉਂਕਿ ਹੁਣ ਇਹ ਇਨੀਸ਼ੀਏਟਿਵ ਪਾਕਿਸਤਾਨ ਨੇ, ਕਿਉਂਕਿ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਮ ਮੁਨੀਰ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਪੂਰਾ ਟਰਸਟ ਕਰਦੇ ਨੇ ਔਰ ਉਹ ਇਸ ਨੂੰ ਲੀਡ ਕਰ ਰਹੇ ਨੇ। ਔਰ ਜਦੋਂ ਅਸੀਂ ਤਿੰਨ ਖਬਰਾਂ ਜਦੋਂ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਇੰਟੀਰੀਅਰ ਮਿਨਿਸਟਰ ਮੋਹਸਿਨ ਨਕਵੀ ਮੀਟਸ ਇਰਾਨੀਅਨ ਫॉरेन ਮਿਨਿਸਟਰ ਅਬਾਸ ਅਰਗਾਚੀ ਐਟ ਪੀਸ ਐਫਰਟਸ ਐਜ਼ ਪੀਸ ਐਫਰਟਸ ਕੰਟੀਨਿਊ। ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਮੋਹਸਿਨ ਨਕਵੀ ਉੱਥੇ ਪਹੁੰਚ ਗਏ ਨੇ ਤਹਿਰਾਨ, ਆਲਰੇਡੀ ਉਹਨਾਂ ਦੇ ਇਰਾਨੀਅਨ ਫॉरेन ਮਿਨਿਸਟਰ ਦੇ ਨਾਲ ਗੱਲਬਾਤ ਹੋਈ ਹੈ। ਫਿਰ ਖਬਰ ਹੈ ਆਸਮ ਮੁਨੀਰ likely to travel to Tehran today for talks amid US-Iran negotiations, Iranian media। Iranian media ਕਹਿ ਰਿਹਾ ਕਿ ਆਸਮ ਮੁਨੀਰ ਜਿਹੜੇ ਨੇ ਉਹ ਤਹਿਰਾਨ ਆ ਰਹੇ ਨੇ ਤਾਂ ਕਿ ਇਹ ਜਿਹੜੀ ਗੱਲਬਾਤ ਹੈ ਉਹਨੂੰ ਅੱਗੇ ਕਰਨ। ਪਾਕਿਸਤਾਨ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਟੂ ਵਿਜ਼ਿਟ ਚਾਈਨਾ ਫਰੋਮ May 23 to 26। ਹੁਣ ਆਲਰੇਡੀ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਚਾਈਨਾ ਜਾ ਰਹੇ ਨੇ। ਔਰ ਇਹਦੇ 'ਚ ਵੀ ਜਿਹੜੀ ਇਸ AFP ਏਜੰਸੀ ਫ੍ਰੈਂਚ ਪ੍ਰੈਸ ਦੀ ਖਬਰ ਹੈ ਕਿ ਵੀ ਇਹ ਜਿਹੜਾ ਹੈ ਚਾਈਨਾ ਔਰ ਪਾਕਿਸਤਾਨ ਦੀ ਲੀਡਰਸ਼ਿਪ ਉਹ ਡੀਪ ਐਕਸਚੇਂਜ ਕਰ ਰਹੇ ਨੇ ਕਾਮਨ ਕੰਸਰਨ ਦੇ ਇਸ਼ੂ, ਖਾਸ ਤੌਰ ਤੇ ਈਰਾਨ ਦਾ ਇਸ਼ੂ। ਹੁਣ ਇਸ ਸਭ ਦੇ ਚੱਲਦਿਆਂ ਜਿਹੜੇ ਭਾਨੀ ਮਾਰ ਨੇ, ਜਿਹੜਾ ਲਫ਼ਜ਼ ਮੈਂ ਕਿਹਾ ਸੀ, ਉਹਨਾਂ ਨੇ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਹਨਾਂ ਦੇ ਹੁਣ ਭਾਨੀ ਮਾਰਾਂ ਦੇ ਅੱਗੋਂ ਵੀ ਯਾਰ ਭਾਨੀ ਮਾਰ ਹੀ ਹੁੰਦੇ ਨੇ।
ਜਿਵੇਂ ਚੋਰਾਂ ਦੇ ਯਾਰ ਚੋਰ ਹੀ ਹੋਣਗੇ ਬਿਲਕੁਲ। ਇੰਡੀਆ, ਉਹਨਾਂ ਦੀ ਰਾਹ ਦੀ ਇੱਕ ਮੀਡੀਆ ਆਊਟਲੈਟ ਹੈ ANI, ਉਹਨਾਂ ਨੇ ਖਬਰ ਲਾਈ ਹੋਈ ਹੈ ANI ਨੇ, ਪਾਕਿਸਤਾਨ ਆਈਜ਼ ਪੀਸ ਡੀਲ ਫॉर ਸਿਕਿਉਰਿੰਗ ਫੰਡਸ ਟੂ ਕੀਪ ਕੋਲੈਪਸਿੰਗ ਇਕੋਨਮੀ ਅਫਲੋਟ ਰਿਪੋਰਟ। ਹੁਣ ਇਹ ਰਿਪੋਰਟ ਦਾ ਸੋਰਸ ਕੀ ਹੈ? ਇਜ਼ਰਾਈਲ ਦੀ ਮੀਡੀਆ ਆਊਟਲੈਟ C14 ਦੀ ਰਿਪੋਰਟ, ਜਿਹਨੂੰ ਇੰਡੀਆ ਦੀ ਰਾਹ ਦੀ ਮੀਡੀਆ ਆਊਟਲੈਟ ਜਿਹੜੀ ਹੈ ਉਹ ਇਹ ਕਹਿ ਰਹੀ ਹੈ ਕਿ ਜੀ ਪਾਕਿਸਤਾਨ ਨੇ ਬਣਾ ਲਈ ਡੀਲ ਈਰਾਨ ਦੇ ਨਾਲ, ਇਸ ਲਈ ਉਹ ਮੀਡੀਏਸ਼ਨ ਕਰ ਰਿਹਾ। ਜਦੋਂ ਸਮਝੌਤਾ ਹੋ ਗਿਆ, ਈਰਾਨ ਜਿਹੜਾ ਉਹ ਫਿਰ ਖੁੱਲ੍ਹ ਕੇ ਪਾਕਿਸਤਾਨ ਜਿਹੜਾ ਕਿ ਆਲਰੇਡੀ ਇਕਨੋਮਿਕਲ ਕ੍ਰਾਈਸਿਸ ਹੈ, ਫਾਈਨੈਂਸ਼ੀਅਲ ਕਰੰਚ ਹੈ, ਉਹ ਈਰਾਨ ਦੀ ਮਦਦ ਕਰੇਗਾ। ਔਰ ਤੁਸੀਂ ਇਹਨਾਂ ਦੀ ਐਜ਼ ਪਾਕਿਸਤਾਨ ਗ੍ਰੈਪਲਸ with severe economic stress and over $100 billion in foreign debt, Islamabad is looking to lock the peace deal between Iran and US so as to secure funds from Iran, Israel media outfit C14 reported. उन्होंने कहा जी ये C14 इजराइल का उन्हें रिपोर्ट किया कि जी वो इस ਲਈ ਡੀਲ ਕਰਨ ਦੇ ਲਈ ਬਹੁਤ ਉਛਲ ਕੂਦ ਕਰ ਰਹੇ ਨੇ। ਉਹਨਾਂ ਨੂੰ ਇਹ ਹੈ C14 ਰਿਪੋਰਟ ਡਿਸਾਈਡ ਕਰ ਰਹੀ ਹੈ ਕਿ ਤਹਿਰਾਨ ਔਰ ਇਸਲਾਮਾਬਾਦ ਨੇ ਆਪਸ 'ਚ ਅੰਡਰਸਟੈਂਡਿੰਗ ਕਰ ਲਈ ਹੈ, ਜਿਸ ਦੇ ਥੱਲੇ ਪਾਕਿਸਤਾਨ ਜਿਹੜਾ ਹੈ ਉਹ ਈਰਾਨ ਨੂੰ ਇੱਕ ਫੇਵਰੇਬਲ ਡੀਲ ਕਰਵਾ ਕੇ ਦੇਗਾ ਔਰ ਇਨ ਰਿਟਰਨ ਈਰਾਨ ਵੁੱਡ ਹੈਲਪ ਪਾਕਿਸਤਾਨ ਡੀਲ ਵਿਦ ਇਟਸ ਡੈਟ ਯੂਜ਼ਿੰਗ ਦ ਮੈਸਿਵ ਫੰਡਸ expected to flow after sanctions relief and a future ਹੈ ਕਿ ਵੀ ਜੇ ਸਮਝੌਤਾ ਹੋਇਆ ਤੇ ਜਿਹੜੀਆਂ ਆਰਥਿਕ ਪਾਬੰਦੀਆਂ ਕਰਕੇ ਈਰਾਨ ਦੇ ਫੰਡ ਫਰੀਜ਼ ਕੀਤੇ ਹੋਏ ਨੇ ਜਾਂ ਅੱਗੋਂ ਉਸ ਨੂੰ ਰਾਈਟ ਹੋਏਗਾ ਆਪਣਾ ਵੇਚਣ ਦਾ, ਉਹਦੇ ਕੋਲ ਪੈਸਾ ਹੀ ਪੈਸਾ, ਫਿਰ ਉਹ ਪਾਕਿਸਤਾਨ ਨੂੰ ਵੀ ਰਜਾਏਗਾ। ਔਰ ਉਹਨਾਂ ਨੇ ਕਿਹਾ ਜੀ ਇਹ ਉਦੋਂ ਖਬਰ ਆਈ ਹੈ ਜਦੋਂ ਕਿ ਆਲਰੇਡੀ ਪਾਕਿਸਤਾਨ ਦੇ ਇੰਟੀਰੀਅਰ ਮਿਨਿਸਟਰ ਉੱਥੇ ਨੇ ਔਰ ਆਰਮੀ ਚੀਫ ਆਸਿਮ ਮੁਨੀਰ ਜਿਹੜਾ ਉਹ ਤਹਿਰਾਨ ਪਹੁੰਚਣ ਵਾਲੇ ਨੇ ਥਰਸਡੇ, ਔਰ ਫਿਰ ਜਿਹੜਾ ਹੈ ਉਹ ਸੈयद मोहसिन नकवी ਔਰ ਉਹ ਸਾਰੀ ਕਹਾਣੀ ਔਰ ਉਹ ਬਾਕੀ ਫਿਰ ਉਹ ਬੈਕਗਰਾਉਂਡ ਸਾਰਾ। ਪਰ ਗੱਲ ਭਾਨੀ ਮਾਰਾਂ ਦੇ ਹਵਾਲੇ ਨਾਲ ਇਹ ਹੈ ਵੀ ਤੁਸੀਂ ਡਿਸਇਨਫੋਰਮੇਸ਼ਨ ਪਲਾਂਟ ਕਰਦੇ ਹੁਣ ਐਫਰਟ, ਔਰ ਇਹ ਘਰ ਵੀ ਪਾਕਿਸਤਾਨ ਅਮਰੀਕਾ ਦੇ ਕਹਿਣ ਤੇ ਰਿਹਾ ਕਿਉਂਕਿ ਅਮਰੀਕਾ ਵੀ ਕਿਤੇ ਨਾ ਕਿਤੇ ਕਾਰਨਰਡ ਵੀ ਹੈ ਜਾਂ ਦੂਸਰਾ ਵੀ ਹੈ। ਔਰ ਈਰਾਨ ਪਾਕਿਸਤਾਨ ਦਾ ਤਾਂ ਉਹ ਸਾਊਦੀ ਅਰੇਬੀਆ ਨੂੰ ਵੀ ਪ੍ਰੋਟੈਕਟ ਕਰਨ ਤੇ ਲੱਗਾ ਹੋਇਆ, ਡੀਲ ਵੀ ਹੈ, ਦੂਜਾ ਵੀ ਹੈ। ਪਰ ਤੁਸੀਂ ਇਹ ਦੇਖੋ ਕਿ ਵੀ ਕਿਸ ਲੈਵਲ ਦੇ ਉੱਤੇ ਗੱਲ ਕਰ ਲਈ, ਇਹ ਨਹੀਂ ਹੈ ਕਿ ਈਰਾਨ ਕੀ ਨਹੀਂ ਮੰਨਿਆ ਤੇ ਅਮਰੀਕਾ ਕੀ ਨਹੀਂ ਮੰਨਿਆ। ਸਭ ਤੋਂ ਵੱਡੀ ਆਬਸਟੈਕਲ ਔਰ ਜਿੰਨਾ ਕੁ ਮੈਂ ਸਾਰੇ ਪੀਰੀਅਡ ਦੇ ਵਿੱਚ ਇਸ ਇਸ਼ੂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਇਸ ਦੇ ਵਿੱਚ ਜੇ ਸਭ ਤੋਂ ਵੱਡਾ ਕੋਈ ਦੋਸ਼ੀ ਹੈ ਤਾਂ ਇਜ਼ਰਾਈਲ ਹੈ ਇਸ ਸਾਰੀ ਜੰਗ ਨੂੰ ਦੇ ਵਿੱਚ ਅਮਰੀਕਾ ਨੂੰ ਘੜੀਸਣ ਲਈ ਵੀ। ਔਰ ਜੇ ਹੁਣ ਕੋਈ ਆਨਰੇਬਲ ਵਿਨ ਸਿਚੁਏਸ਼ਨ ਵਾਲਾ ਕੋਈ ਰਸਤਾ ਨਿਕਲਦਾ ਤਾਂ ਉਹਨੂੰ ਜੇ ਰੋਕਣ ਦੇ ਵਿੱਚ ਕੋਈ ਸਭ ਤੋਂ ਵੱਡਾ ਰੋਲ ਅਦਾ ਕਰ ਰਿਹਾ ਤੇ ਨੇਤਨਯਾਹੂ ਹੈ। ਸੋ ਇਸ ਲਈ ਈਵਨ ਜਦੋਂ ਅਮਰੀਕਨ ਐਕਸਪਰਟ ਇਹ ਕਹਿੰਦੇ ਨੇ ਕਿ ਜੇ ਸਮਝੌਤੇ ਵੱਲ ਗੱਲ ਵੱਧਦੀ ਵੀ ਹੈ ਤਾਂ ਇਜ਼ਰਾਈਲ ਕੋਈ ਫਾਲਸ ਫਲੈਗ ਆਪਰੇਸ਼ਨ ਵੀ ਕਰਵਾ ਸਕਦਾ ਹੈ ਤਾਂ ਕਿ ਜਿਹੜਾ ਉਹ ਈਰਾਨ ਦੇ ਖਿਲਾਫ ਜਿਹੜੀ ਲੋਕ ਰਾਏ ਹੈ ਉਹ ਬਣੇ। ਤੇ ਇਸ 'ਚ ਕੋਈ ਅਤਕਥਨੀ ਨਹੀਂ ਕਿ ਵੀ ਉਹ ਇੱਥੋਂ ਤੱਕ ਵੀ ਕਰਾਉਣ ਦੀ ਸਮਰੱਥਾ ਰੱਖਦਾ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ
ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਨਿਜ਼ਾਮ ਬੁਰੀ ਤਰ੍ਹਾਂ ਤਹਿਸ-ਨਹਿਸ ਹੋ ਰਿਹਾ ਹੈ। ਕਰੋੜਾਂ ਦੀ ਗਿਣਤੀ ਵਿੱਚ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਹਨ। ਹਿੰਦੂ ਤਵੀਆਂ ਦਾ ਪੱਖ ਪੂਰਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਇਹਨਾਂ ਬੇਰੁਜ਼ਗਾਰਾਂ ਨੂੰ ਨੌਜਵਾਨਾਂ ਨੂੰ ਕਾਕਰੋਚ ਅਤੇ ਪੈਰਾਸਾਈਟ ਦੱਸਿਆ। ਸੋ ਜਵਾਬ ਵਿੱਚ ਇੱਕ ਨੌਜਵਾਨ ਨੇ ਇੰਟਰਨੈਟ ਤੇ ਕਾਕਰੋਚ ਜਨਤਾ ਪਾਰਟੀ ਬਣਾਉਣ ਦਾ ਐਲਾਨ ਕੀਤਾ। ਪਿਛਲੇ 4 ਦਿਨਾਂ ਵਿੱਚ ਇੰਨੇ ਨੌਜਵਾਨ ਇਸ ਵਿੱਚ ਸ਼ਾਮਲ ਹੋਏ ਜਿਨ੍ਹਾਂ ਕਿ ਬੀਜੇਪੀ ਵਿੱਚ ਨਹੀਂ ਹਨ। ਸੋ ਹੁਣ ਇਸ ਕਾਕਰੋਚ ਜਨਤਾ ਪਾਰਟੀ ਦਾ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕਾਕਰੋਚ ਦੇ ਲਈ ਪੰਜਾਬੀ ਜਾਂ ਹਿੰਦੀ ਲਫ਼ਜ਼ ਤਾਂ ਪਤਾ ਨਹੀਂ ਕੀ ਹੈ। ਸਾਡੇ ਵੀ ਕੀੜੇ ਮਕੌੜੇ ਹੀ ਕਹਿ ਦਿੰਦੇ ਨੇ। ਮਕੌੜਾ ਹੈ ਉਹ ਮੱਕੜੀ ਜਾਲ ਤੋਂ ਜਾਂ ਦੂਸਰੇ ਤੀਸਰੇ। ਲੇਕਿਨ ਇੱਕ ਗੱਲ ਇਹ ਦੇਖਣ ਵਾਲੀ ਹੈ ਕਿ ਸਭ ਤੋਂ ਪਹਿਲਾਂ ਜੇ ਅਸੀਂ 20th ਸੈਂਚੁਰੀ 'ਚ ਨਾਜ਼ੀ ਪਾਰਟੀ ਦਾ ਓਰੀਜਨ ਦੇਖੀਏ ਜਰਮਨੀ ਦੇ ਵਿੱਚ, ਔਰ ਨਾਜ਼ੀਆਂ ਨੇ, ਹਿਟਲਰ ਨੇ, ਕਿਉਂਕਿ ਫਸਟ ਵਰਲਡ ਵਾਰ ਵੇਲੇ ਯਹੂਦੀਆਂ ਨੇ ਬ੍ਰਿਟਿਸ਼ ਦਾ ਪੱਖ ਪੂਰਿਆ ਸੀ, ਉਹਨਾਂ ਦੀ ਫਾਈਨੈਂਸ਼ੀਅਲ ਹੈਲਪ ਵੀ ਕੀਤੀ ਸੀ। ਔਰ ਜਰਮਨ ਦੇ ਨਾਲ ਜਿਹੜਾ ਬਾਅਦ 'ਚ 1918 ਜਦੋਂ ਫਸਟ ਵਰਲਡ ਵਾਰ ਖ਼ਤਮ ਹੋਇਆ ਤੇ ਬੜੀ ਹਿਊਮਿਲੇਟਿੰਗ ਟਰਮਸ ਦੇ ਉੱਤੇ ਜਰਮਨ ਦੇ ਨਾਲ ਸਮਝੌਤਾ ਹੋਇਆ ਜਿਸ ਨੂੰ ਉਹ ਭੁੱਲੇ ਨਹੀਂ। ਔਰ ਯਹੂਦੀਆਂ ਦੀ ਪਰਸੀਕਿਊਸ਼ਨ ਦਾ ਜਿਹੜਾ 1930s ਤੱਕ ਪਹੁੰਚਦੇ ਆ ਤਾਂ ਇਹ ਜਿਹੜਾ ਖੁੱਲ੍ਹ ਕੇ ਗੈਸ ਚੈਂਬਰ ਔਰ ਕੰਸਨਟ੍ਰੇਸ਼ਨ ਕੈਂਪਾਂ ਦੀ ਕਹਾਣੀ ਹੈ ਜਿਹਨੂੰ ਦੁਨੀਆ ਜਾਣਦੀ ਹੈ। ਪਰ 20s ਦੇ ਵਿੱਚ ਜਦੋਂ ਇਸ ਸਾਰੇ ਦੀ ਸ਼ੁਰੂਆਤ ਹੋਈ ਔਰ ਈਵਨ ਡਾਕਟਰ ਗ੍ਰੈਮ ਸਟੈਨ ਦਾ ਜਿਹੜਾ ਇੱਕ ਪ੍ਰਪੋਜ਼ਲ ਹੈ ਜਿਹਨੂੰ UN ਨੇ ਵੀ ਮੰਨਿਆ ਹੋਇਆ 10 ਸਟੇਜਸ ਆਫ ਜੈਨੋਸਾਈਡ। ਸੋ ਉਹਦੇ 'ਚ ਜਿਹੜੀ ਇਨੀਸ਼ੀਅਲ ਸਟੇਜ ਹੁੰਦੀ ਹੈ ਜਦੋਂ ਤੁਸੀਂ ਕਿਸੇ ਦਾ ਜੈਨੋਸਾਈਡ ਕਰਨਾ ਹੈ, ਕਿਸੇ ਨੂੰ ਮਾਰਨਾ ਹੈ, ਕਿਸੇ ਨੂੰ ਜਿਹੜਾ ਐਲੀਮੀਨੇਟ ਕਰਨਾ ਹੈ, ਔਰ ਜਿਹਨੇ ਐਲੀਮੀਨੇਟ ਕਰਨਾ ਹੈ ਉਸ ਦੇ ਅੰਦਰ ਕੋਈ ਰਿਮੋਰਸ ਨਾ ਹੋਏ, ਕੋਈ ਰਿਗਰੈਟ ਨਾ ਹੋਏ, ਉਹਨੂੰ ਇਹ ਨਾ ਲੱਗੇ ਵੀ ਉਹ ਗੁਨਾਹ ਕਰ ਰਿਹਾ, ਰਾਦਰ ਉਹਨੂੰ ਲੱਗੇ ਕਿ ਵੀ ਉਹ ਪਰਉਪਕਾਰ ਕਰ ਰਿਹਾ। ਸੋ ਇਹਦੇ ਲਈ ਇਹ ਕਾਕਰੋਚ ਲਫ਼ਜ਼ ਦਾ ਇਸਤੇਮਾਲ ਜਿਹੜਾ ਹੈ ਉਹ ਨਾਜ਼ੀਆਂ ਨੇ ਯਹੂਦੀਆਂ ਦੇ ਹਵਾਲੇ ਨਾਲ ਹੀ ਕੀਤਾ ਕਿ ਭਾਈ ਇਹ ਜਿਹੜੇ ਨੇ ਇਹ ਇਵੇਂ ਹੀ ਨੇ ਜਿਵੇਂ ਤੁਸੀਂ ਹੁਣ ਕਾਕਰੋਚ ਹਰ ਥਾਂ ਪਹੁੰਚ ਜਾਂਦਾ ਨੇ, ਹਰ ਮੌਸਮ 'ਚ, ਹਰ ਮੁਲਕ 'ਚ, ਦੁਨੀਆ ਭਰ 'ਚ। ਉਹ ਗਲੋਬਲ ਨੇ, ਉਹਨਾਂ ਦੇ ਸਾਰੇ ਦੇਸ਼ਾਂ ਦੇ ਸ਼ਹਿਰੀ ਨੇ, ਸਿਟੀਜ਼ਨਸ਼ਿਪ ਹੈ ਉਹਨਾਂ ਦੇ ਕੋਲ। ਔਰ ਉਹਨਾਂ ਨੂੰ ਜਿਵੇਂ ਕਾਕਰੋਚ ਨੂੰ ਮਾਰਨਾ ਜਿਹੜਾ ਉਹ ਭਾਵੇਂ ਤੁਸੀਂ ਸਪਰੇਅ ਕਰਕੇ ਮਾਰੋ ਜਾਂ ਉਹਨੂੰ ਫੜ ਕੇ ਜੁੱਤੀ ਨਾਲ ਮਾਰੋ, ਦੇਸੀ ਜਿਵੇਂ ਮਾਰਦੇ ਨੇ, ਉਹਨੂੰ ਚੰਗਾ ਹੀ ਮੰਨਿਆ ਜਾਂਦਾ ਕਿ ਵੀ ਇਹ ਤਾਂ ਗੰਦ ਪਾਉਣ ਵਾਲਾ ਕੰਮ ਹੈ। ਸੋ ਤਸ਼ਬੀਹ ਯਹੂਦੀਆਂ ਦੀ ਕਾਕਰੋਚਿਸ ਦੇ ਨਾਲ ਦਿੱਤੀ ਗਈ। ਹੁਣ ਜਿਹੜਾ ਪੈਰਾਸਾਈਟ ਲਫ਼ਜ਼ ਹੈ, ਔਰ ਇਹ ਦੋਵੇਂ ਲਫ਼ਜ਼ ਕਿਉਂਕਿ ਕਾਕਰੋਚ ਔਰ ਪੈਰਾਸਾਈਟ ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਪਿਛਲੇ ਦਿਨਾਂ 'ਚ ਭਾਰਤ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਵਰਤੇ ਕਿ ਇਹ ਜਿਹੜੇ ਨੇ ਇਹ ਲਾਈਕ ਕਾਕਰੋਚਿਸ ਐਂਡ ਪੈਰਾਸਾਈਟਸ, ਇਹਨਾਂ ਕੋਲ ਕੋਈ ਕੰਮ ਨਹੀਂ ਹੈ, ਇਹ ਜਰਨਲਿਸਟ ਬਣ ਗਏ ਨੇ, ਇਹ ਸੋਸ਼ਲ ਮੀਡੀਆ ਤੇ ਆ ਗਏ ਨੇ, ਇਹ ਟਿੱਪਣੀਆਂ ਲਿਖਦੇ ਨੇ, ਇਹ ਜੱਜ ਬਣੇ ਹੋਏ ਨੇ ਜਿਹੜੇ ਲੋਕਾਂ ਦੇ ਦੂਸਰੇ ਨੂੰ। ਹੁਣ ਇਹ ਇਸ ਦਾ ਮਤਲਬ ਇਹ ਸੀ, ਜਦੋਂ ਹਿਟਲਰ ਦਾ ਮੈਂ ਜ਼ਿਕਰ ਕੀਤਾ ਹੈ ਕਿ ਬਈ ਉਹਦਾ ਮਤਲਬ ਆਪਣੇ ਆਪ ਦੇ ਵਿੱਚ ਜਿਹੜਾ ਉਹਨਾਂ ਨੂੰ ਮਾਰੇ ਜਾਣ ਦੇ ਕਾਬਲ ਸਾਬਤ ਕਰਨਾ ਹੈ। ਫਿਰ ਜਦੋਂ ਅਸੀਂ 1990 ਦੇ ਰਵਾਂਡਨ ਜੈਨੋਸਾਈਡ ਦੀ ਗੱਲ ਕਰਦੇ ਹਾਂ, ਰਵਾਂਡਾ ਦੇ ਵਿੱਚ ਹਾਲਾਂ ਉਹਨਾਂ ਦਾ ਜਿਹੜਾ ਉਸ ਨੂੰ ਦੋ ਕਬੀਲਿਆਂ ਦੀ ਲੜਾਈ ਹੁਟਸੀ ਟੁਟਸੀ ਨਾਲ ਜੋੜ ਕੇ ਦੇਖਿਆ ਜਾਂਦਾ ਸੀ, ਪਰ ਜਿਸ ਕਬੀਲੇ ਦਾ ਸਫਾਇਆ ਕੀਤਾ ਗਿਆ ਜਾਂ ਜਿਨ੍ਹਾਂ ਦਾ ਬਹੁਤ ਨੁਕਸਾਨ, ਉਹਨਾਂ ਨੂੰ ਦੂਸਰਿਆਂ ਨੇ ਕਾਕਰੋਚ ਦੀ ਸੰਗਿਆ ਹੀ ਦਿੱਤੀ ਸੀ। ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜੇ ਨੇ ਦੇ ਆਰ ਲਾਈਕ ਕਾਕਰੋਚਿਸ ਔਰ ਇਹਨਾਂ ਦਾ ਸਫਾਇਆ ਜ਼ਰੂਰੀ ਹੈ। ਅੱਛਾ। ਫਿਰ ਬਹੁਤਿਆਂ ਨੂੰ ਇਹ ਭੁੱਲ ਜਾਂਦਾ ਹੈ ਕਿ ਅਮਿਤ ਸ਼ਾਹ ਨੇ ਜਦੋਂ ਪਿਛਲੀਆਂ ਚੋਣਾਂ ਵੇਲੇ ਅਸਾਮ ਦੇ ਵਿੱਚ ਚੋਣ ਪ੍ਰਚਾਰ ਕੀਤਾ ਤੇ ਉਹਨੇ ਜਿਹੜੇ ਬੰਗਲਾਦੇਸ਼ੀ ਮੁਸਲਮਾਨ ਨੇ, ਜਿਹੜੇ ਮੁਸਲਮਾਨ ਜਾਂ ਹਿੰਦੂ, ਜੋ ਅਸਾਮ ਦੇ ਵਿੱਚ ਤਾਂ ਹਿੰਦੂ ਜ਼ਿਆਦਾ ਨੇ, ਬੰਗਲਾਦੇਸ਼ੀ ਜਿਹੜੇ ਆ ਕੇ ਵਸੇ, ਪਰ ਬੰਗਲਾਦੇਸ਼ੀਆਂ ਦੇ ਲਈ
ਕਾਕਰੋਚ ਦਾ ਇਸਤੇਮਾਲ ਕੀਤਾ। ਔਰ ਉਦੋਂ ਵੀ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਹ ਬੜਾ ਖਤਰਨਾਕ ਸ਼ਬਦਾਵਲੀ ਹੈ, ਇਹਦਾ ਮਤਲਬ ਇਹ ਹੈ ਕਿ ਬਈ ਇਹ ਮੁਸਲਮਾਨਾਂ ਦੀ ਔਰ ਦੂਸਰੀ ਜਿਹੜਾ ਉਹ ਨਸਲਕੁਸ਼ੀ ਦੇ ਲਈ ਕਰ ਰਹੇ ਨੇ। ਹੁਣ ਕਿਉਂਕਿ ਤੁਸੀਂ ਜਦੋਂ ਕਿਸੇ ਚੀਜ਼ ਨੂੰ ਖਤਰਨਾਕ ਕਹਿੰਦੇ ਹੋ, ਯੂਜ਼ਲੈਸ ਕਹਿੰਦੇ ਹੋ, ਪੈਰਾਸਾਈਟ ਤੋਂ ਜਿਹੜਾ ਕਿਸੇ ਦਾ ਖੂਨ ਚੂਸ ਰਿਹਾ ਹੁੰਦਾ ਹੈ। ਹੁਣ ਸਿੱਖਾਂ ਦਾ ਜੈਨੋਸਾਈਡ ਨਵੰਬਰ 84 ਔਰ ਪੰਜਾਬ 'ਚ ਕਿਲਿੰਗ ਦੇ ਲਈ, ਸਿੱਖਾਂ ਦੇ ਲਈ ਸਾਨੂੰ ਤਾਂ ਇਹਨਾਂ ਨੇ ਜਿਹੜਾ ਉਹ ਸਨੇਕਸ ਦੀ ਸੰਗਿਆ ਦਿੱਤੀ ਸੀ ਕਿ ਇਹ ਸਨੇਕ ਨੇ। ਔਰ ਉਸ ਪੀਰੀਅਡ ਜਿਹੜੀ ਇੱਕ ਕਹਾਣੀ ਬੜੀ ਸਰਕੂਲੇਟ ਹੋ ਰਹੀ ਸੀ ਕਿ ਜੀ ਫਲਾਣਾ ਜਿਹੜਾ ਉਹ ਮੀਟਿੰਗ ਦੇ ਵਿੱਚ ਲੇਟ ਪਹੁੰਚਿਆ, ਉਹਨੂੰ ਕਿਹਾ ਜੀ ਤੂੰ ਕਿਉਂ ਲੇਟ ਹੋ ਗਿਆ? ਉਹਨੇ ਕਿਹਾ ਜੀ ਮੈਂ ਤੁਰਨ ਲੱਗਾ ਸੀ ਤੇ ਮੈਨੂੰ ਇੱਕ ਸਿੱਖ ਮਿਲ ਗਿਆ ਤੇ ਫਿਰ ਇੱਕ ਸੱਪ ਵੀ ਉੱਥੇ ਨਜ਼ਰ ਆਇਆ ਮੈਨੂੰ। ਫਿਰ ਕਹਿੰਦਾ ਤੂੰ ਕੀ ਕੀਤਾ? ਕਹਿੰਦਾ ਨਹੀਂ ਮੈਂ ਪਹਿਲਾਂ ਸਿੱਖ ਨੂੰ ਮਾਰਿਆ ਫਿਰ ਸੱਪ ਨੂੰ। ਮਤਲਬ ਇਹ ਸਾਬਤ ਕਰਨਾ ਸੀ ਕਿ ਵੀ ਇਹ ਜਿਹੜੇ ਨੇ ਇਹ ਵੈਨਮਸ ਔਰ ਉਹਦੇ ਨਾਲੋਂ ਵੀ ਜਿਹੜੇ ਹੈ ਖਤਰਨਾਕ ਹੈ, ਸਨੇਕ ਨਾਲੋਂ ਵੀ। ਸੋ ਇਹ ਜਦੋਂ ਤੁਸੀਂ ਕਿਸੇ ਨੂੰ ਡਿਮੋਨਾਈਜ਼ ਕਰਦੇ ਹੋ, ਇਹ ਤੁਹਾਡੀ ਹੇਟਰਡ ਦੀ ਸਿਖਰ ਹੁੰਦੀ ਹੈ, ਪਰ ਤੁਸੀਂ ਉਹਨਾਂ ਦੀ ਐਲੀਮੀਨੇਸ਼ਨ ਦੀ ਗੱਲ ਕਰ ਰਹੇ ਹੁੰਦੇ। ਹੁਣ ਇਹ ਜਿਹੜਾ ਕਾਕਰੋਚ ਲਫ਼ਜ਼ ਜਿਹਨੂੰ ਸੂਰਿਆਕਾਂਤ ਚੀਫ ਜਸਟਿਸ ਜਿਹੜਾ ਇਹ ਤੁਸੀਂ ਅੰਦਾਜ਼ਾ ਲਾਓ ਕਿ ਹਿੰਦੂਤਵਾ ਦਾ ਜਿਹੜਾ ਲੈਵਲ ਹੈ ਜੁਡੀਸ਼ਰੀ ਦੇ ਵਿੱਚ ਕਿਸ ਹੱਦ ਤੱਕ। ਹੁਣ ਉਹ ਜਿਹੜੇ ਮਿਲੀਅਨਸ ਐਂਡ ਮਿਲੀਅਨ, ਹੰਡਰਡਸ ਆਫ ਮਿਲੀਅਨਸ ਜਿਹੜੇ ਨੇ, ਕਰੋੜਾਂ 'ਚ ਹੋਣਗੇ ਇਸ ਵੇਲੇ ਬੇਰੁਜ਼ਗਾਰ, ਜਿਨ੍ਹਾਂ ਨੂੰ ਪਹਿਲਾਂ ਮੋਦੀ ਨੂੰ ਜਦੋਂ ਇਹ ਕਿਹਾ ਗਿਆ ਇਹਨੇ ਬੇਰੁਜ਼ਗਾਰ, ਕਹਿੰਦਾ ਉਹ ਪਕੌੜੇ ਕਿਉਂ ਨਹੀਂ ਬਣਾਤੇ ਹੈ ਕਿ ਵੀ ਪਕੌੜੇ ਵਾਲੇ ਬਹੁਤ ਪੈਸੇ ਬਣਾਉਂਦੇ। ਹੁਣ ਇਸ ਵੇਲੇ ਜਿਹੜੀ ਬੇਰੁਜ਼ਗਾਰੀ ਜਿਹੜੇ PhD ਔਰ MA ਨੇ ਉਹ ਹੋਮ ਡਿਲੀਵਰੀਆਂ ਕਰ ਰਹੇ ਨੇ, ਕੋਈ ਖਾਣਾ ਡਿਲੀਵਰ ਕਰ ਰਿਹਾ, ਕੋਈ ਦੂਜਾ, ਉਹਨੂੰ ਵੀ ਬਹੁਤ ਵੱਡਾ ਉਹ ਜੌਬ ਮੰਨਦੇ ਨੇ ਵੀ ਸਾਨੂੰ ਕੁਝ ਮਿਲ ਗਿਆ। ਹੁਣ ਲੋਕਾਂ ਦੀਆਂ ਪ੍ਰੋਬਲਮਸ ਤਾਂ ਕੋਈ ਸੋਲਵ ਹੋਈਆਂ ਨਹੀਂ। ਤੁਸੀਂ ਫੀਡ ਕੀਤਾ ਸਾਰੇ ਹੀ ਮੁਲਕ ਦੇ ਲੋਕਾਂ ਨੂੰ, ਖਾਸ ਤੌਰ ਤੇ 2014 ਤੋਂ ਬਾਅਦ ਹਿੰਦੂ ਮਸੀਤ, ਗਊ ਮਾਸ, ਹਿੰਦੂਤਵਾ, ਵੰਦੇ ਮਾਤਰਮ ਔਰ ਇਹ ਸਾਰਾ ਮਾਹੌਲ ਬਣਾਇਆ। ਪਰ ਹੁਣ ਜਿਉਂ-ਜਿਉਂ ਪ੍ਰੋਬਲਮਸ ਸਾਹਮਣੇ ਆ ਰਹੀਆਂ ਨੇ, ਆਰਥਿਕ ਮੰਦਹਾਲੀ ਅਸੀਂ ਗੱਲ ਕਰਕੇ ਹਟੇ ਹਾਂ, 97 ਰੁਪਏ ਤੋਂ ਵੀ ਥੱਲੇ ਜਿਹੜਾ ਜਾ ਰਿਹਾ ਰੁਪਈਆ, ਨੌਕਰੀਆਂ ਨਹੀਂ ਨੇ, ਪ੍ਰਾਈਵੇਟ ਸੈਕਟਰ ਵੀ ਉੱਡ ਗਿਆ, ਇਨਵੈਸਟਮੈਂਟ ਵੀ ਉੱਡ ਰਹੀ ਹੈ, ਦੂਸਰਾ ਵੀ ਕਰ ਰਿਹਾ। ਤੇ ਸੁਪਰੀਮ ਕੋਰਟ ਦਾ ਚੀਫ ਜਸਟਿਸ ਬਜਾਏ ਇਸ ਦੇ ਕੇਸ ਕੋਈ ਹੋਰ ਹੈ, ਉਹ ਉਹਦੇ 'ਚ ਕਰ ਰਿਹਾ ਕਿ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਦੇ ਆਰ ਲਾਈਕ ਕਾਕਰੋਚਿਸ ਐਂਡ ਪੈਰਾਸਾਈਟਸ। ਇਹ ਜਿਹੜੇ ਨੇ ਇਹ ਜਰਨਲਿਸਟ ਬਣ ਗਏ ਨੇ, ਇਹ ਸੋਸ਼ਲ ਮੀਡੀਆ ਤੇ ਬੈਠੇ ਕਮੈਂਟ ਕਰ ਰਹੇ ਨੇ, ਦੂਜੇ ਕਰ ਰਹੇ ਨੇ। ਹੁਣ ਹਾਲਾਂ 48 ਘੰਟੇ ਬਾਅਦ ਉਹਨੇ ਕਿਹਾ ਨਹੀਂ ਮੇਰਾ ਮਤਲਬ ਇਹ ਤਾਂ ਨਹੀਂ था, ਪਰ ਤੀਰ ਤਾਂ ਨਿਕਲ ਗਿਆ ਹੱਥੋਂ। ਹੁਣ ਜਿਉਂ ਹੀ ਇਹ ਸੁਪਰੀਮ ਕੋਰਟ ਦਾ ਆਇਆ ਜਿਹਨੂੰ ਸਾਰਿਆਂ ਨੇ ਕਵਰ ਕੀਤਾ, ਇੱਕ ਅਭਿਜੀਤ ਦੀਪਕੇ ਨਾਂ ਦਾ ਨੌਜਵਾਨ, ਉਹਨੇ ਜਿਹੜਾ ਉਹ ਇੰਸਟਾਗ੍ਰਾਮ ਦੇ ਉੱਤੇ ਅਕਾਊਂਟ ਖੋਲ੍ਹਿਆ ਤੇ ਉਹਨੇ ਕਿਹਾ ਜੀ ਠੀਕ ਹੈ ਅਸੀਂ ਉਹ ਬੇਰੁਜ਼ਗਾਰ, ਉਹਨੇ ਕਿਹਾ ਜੀ ਅਸੀਂ ਹੁਣ ਜਿਹੜਾ ਉਹ ਕਾਕਰੋਚ ਜਨਤਾ ਪਾਰਟੀ ਬਣਾਉਂਦੇ। ਹੁਣ ਤੁਸੀਂ ਇਹ ਦੇਖੋ ਜਿਹਨੂੰ ਅੱਜ ਕੱਲ੍ਹ ਉਹ ਜੈਨ ਜ਼ੀ ਕਹਿੰਦੇ ਨੇ ਜਾਂ ਦੂਜੇ ਨੇ, ਹਾਲਾਂ ਮੈਨੂੰ ਨਹੀਂ ਲੱਗਦਾ ਵੀ ਉੱਥੇ ਕੋਈ ਇੰਡੀਆ 'ਚ ਉਹਨਾਂ ਨੇ ਇਸ ਕਿਸਮ ਦਾ ਸਿਸਟਮ ਚੱਲਣ ਦੇਣਾ। ਵਿਦਇਨ ਡੇਜ਼ ਇੰਨੇ ਲੋਕਾਂ ਨੇ ਉਹਨੂੰ ਜੁਆਇਨ ਕੀਤਾ, ਉਹਨਾਂ ਨੇ ਕਿਹਾ ਵੀ ਜਿੰਨੀ ਮੈਂਬਰਸ਼ਿਪ BJP ਜਾਂ ਕਾਂਗਰਸ ਉਹਨੂੰ ਵੀ ਉਹਨਾਂ ਨੇ ਸਰਪਾਸ ਕੀਤਾ। ਔਰ ਇਹ ਸੀ ਕਾਕਰੋਚ ਜਨਤਾ ਪਾਰਟੀ ਜਿਹੜੀ ਹੈ ਗੈਟਸ ਏ ਰਾਈਵਲ ਇਨ ਇੱਕ ਪੈਰਲਲ ਕਿਸੇ ਨੇ ਨੈਸ਼ਨਲ ਪੈਰਾਸਾਈਟ ਫਰੰਟ ਵੀ ਫਲੋਟ ਕੀਤਾ, ਪਰ ਇਸ ਦਾ ਕਾਕਰੋਚ ਜਨਤਾ ਪਾਰਟੀ ਸਰਪਾਸਿਸ BJP ਇਨ ਇੰਸਟਾਗ੍ਰਾਮ ਫਾਲੋਅਰਸ ਵਿਦਨ 4 ਡੇਜ਼। 4 ਦਿਨਾਂ ਦੇ ਵਿੱਚ ਜਿੰਨੇ ਕਿ BJP ਦੇ ਫਾਲੋਅਰ ਸੀ, ਔਰ ਇਹ ਹੈ ਕਿ ਦਾ ਰੈਪਿਡ ਅਸੈਂਟ ਆਫ, ਹੁਣ ਕਾਕਰੋਚ ਜਨਤਾ ਪਾਰਟੀ ਦੀ ਐਬਰੀਵੇਸ਼ਨ ਵੀ ਉਹਨਾਂ ਨੇ CJP ਲਿਖਤੀ। ਹੁਣ ਕਾਕਰੋਚ ਜਨਤਾ ਪਾਰਟੀ ਹੈਜ਼ ਸਪਾਰਕਡ ਵਾਈਡ ਸਪਰੈਡ ਆਨਲਾਈਨ ਐਂਗੇਜਮੈਂਟ with users adopting the slogan अब की बार 10 मिलियन पार कि भाई गिनती ਜਿਹੜੀ ਹੈ ਇਹ play on the BJP's own campaign rhetoric। ਔਰ ਇਹ ਜਿਹੜਾ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਇੰਸਟਾਗ੍ਰਾਮ ਫਾਲੋਅਰਸ ਨੂੰ ਵੀ ਪਿੱਛੇ ਛੱਡਤਾ ਹੈ। ਥਰਸਡੇ ਤੱਕ CJP handle boasts 10.9 million followers, eclipsing the BJP's 8.7 million। ਹੁਣ ਜਿੰਨੇ ਕਿ BJP ਕਦੋਂ ਦੀ ਤੁਰੀ ਹੋਈ ਹੈ, ਕਿੰਨੇ ਉਹਨਾਂ ਨੇ, ਉਹਨਾਂ ਦੇ 8.7 ਮਿਲੀਅਨ ਨੇ ਤੇ 10.9 ਜਿਹੜਾ ਹੈ ਉਹ 100 ਕਰੋੜ ਪਹੁੰਚ ਗਏ ਉੱਥੋਂ ਤੱਕ ਉਹਨਾਂ ਨੇ। The movement achieved this milestone just 4 days of its launch, while the BJP has maintained its account with over 18,000 posts। BJP ਨੇ ਤਾਂ 18,000 ਪੋਸਟਾਂ ਤੋਂ ਬਾਅਦ
ਇਹਨਾਂ ਨੇ ਕਰਾਇਆ। ਔਰ ਰਿਕਾਰਡ ਬ੍ਰੇਕਿੰਗ ਜਿਹੜੀ ਹੈ ਸਿਰਫ 56 ਪੋਸਟ ਉਹਨਾਂ ਨੇ ਪਾਈਆਂ ਤੇ ਉਹਨਾਂ ਨੇ ਕਿਹਾ ਕਿ ਵੀ ਅਬ ਕੀ ਵਾਰ 10 ਮਿਲੀਅਨ ਪਾਰ ਵੀ ਅਸੀਂ ਜਿਹੜਾ ਹੈ। ਔਰ ਇਹ ਅਭਿਜੀਤ ਦਿਪਕੇ 30 ਸਾਲਾਂ ਦਾ ਪੋਲੀਟੀਕਲ ਕਮਿਊਨੀਕੇਸ਼ਨ ਸਟ੍ਰੈਟੇਜਿਸਟ ਹੈ, ਪੜ੍ਹ ਰਿਹਾ ਬੋਸਟਨ ਯੂਨੀਵਰਸਿਟੀ 'ਚ। Movement emerged as a viral response to controversial remarks by Chief Justice Surya Kant, मैं already जिक्र किया है। Cockroach Janata Party explodes online after top judge remarks. CJP gains 3.7 million followers in 24 hours, पहले 24 घंटे। ਕਾਕਰੋਚ ਜਨਤਾ ਪਾਰਟੀ ਜਿਹੜਾ ਹੈ ਉਹ ਸਾਰੇ ਪਾਸੇ ਹੋ ਗਿਆ। ਔਰ ਹੁਣ ਖਬਰ ਇਹ ਵੀ ਆ ਗਈ, ਹੁਣ ਮੋਦੀ ਉਹ ਬਾਹਰ ਸੀ ਤੇ ਮੋਦੀ ਦੇ ਆਉਣ ਤੱਕ ਤਾਂ ਕਾਕਰੋਚ ਜਨਤਾ ਪਾਰਟੀ ਬਣ ਗਈ। ਇਹਦੇ ਤੇ ਕਿਸੇ ਸਾਡੇ ਪੰਜਾਬੀ ਵੀਰ ਨੇ ਬਹੁਤ ਵਧੀਆ ਕਮੈਂਟ ਕੀਤਾ ਹੈ। ਉਹਨੇ ਕਹਿੰਦਾ ਮਹਾਮਾਨਵ ਦੀ ਫਲਾਈਟ ਅਤੇ ਕਾਕਰੋਚਾਂ ਦਾ ਸ਼ਿਕਾਰ। ਲਓ ਬਈ, ਪ੍ਰਧਾਨ ਮੰਤਰੀ ਮੋਦੀ ਸਾਹਿਬ ਜੇ ਵਿਦੇਸ਼ੀ ਦੌਰੇ ਤੇ ਪੈਰ ਧਰ ਕੇ ਕੀ ਗਏ, ਪਿੱਛੋਂ ਇੱਕ ਨਵੀਂ ਪਾਰਟੀ ਖੜੀ ਹੋ ਗਈ, ਕਾਕਰੋਚ ਜਨਤਾ ਪਾਰਟੀ। ਉਧਰ ਮੋਦੀ ਸਾਹਿਬ ਬਾਹਰਲੇ ਮੁਲਕਾਂ ਵਿੱਚ ਸਵਾਲਾਂ ਤੋਂ ਬਚਦੇ ਬਚਾਉਂਦੇ ਮੈਲਨੀ ਨਾਲ ਮੈਲੇਡੀਅਨ ਬਣਾਉਣ ਵਿੱਚ ਬਿਜ਼ੀ ਸਨ ਤੇ ਇਧਰ ਇਸ ਕਾਕਰੋਚ ਪਾਰਟੀ ਨੇ ਇੰਸਟਾਗ੍ਰਾਮ ਤੇ ਅਜਿਹੀ ਤਬਾਹੀ ਮਚਾਈ ਕਿ ਭਾਰਤੀ ਜਨਤਾ ਪਾਰਟੀ ਨੂੰ ਪਛਾੜ ਕੇ 14 ਮਿਲੀਅਨ 1 ਕਰੋੜ 40 ਲੱਖ ਫਾਲੋਅਰ ਇਕੱਠੇ ਕਰ ਲਏ। ਦੇਸ਼ ਦੀਆਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਡੇ ਵੱਡੇ ਅਫਸਰਾਂ ਬਿਊਰੋਕਰੈਟ ਤੇ ਹੋਸ਼ ਉੱਡ ਗਏ ਕਿ ਇਹ ਕੀ ਪਾਣਾ ਵਰਤ ਗਿਆ। ਬਸ ਫੇਰ ਕੀ ਸੀ, ਖਬਰ ਮਿਲਦਿਆਂ ਹੀ ਸਾਡੇ ਮਹਾਮਾਨਵ ਮੋਦੀ ਜੀ ਨੇ ਤੁਰੰਤ ਭਾਰਤ ਦੀ ਵਾਪਸੀ ਫਲਾਈਟ ਲਈ। ਅਜੇ ਜਹਾਜ਼ ਹਵਾ ਵਿੱਚ ਹੀ ਸੀ ਕਿ ਐਕਸ ਟਵਿੱਟਰ ਤੇ ਬਾਕੀ ਸੋਸ਼ਲ ਮੀਡੀਆ ਤੇ ਕਾਕਰੋਚਾਂ ਦੇ ਖਿਲਾਫ ਮੋਰਚਾ ਖੁੱਲ ਗਿਆ। ਮਹਾਮਾਨਵ ਮੋਦੀ ਦਾ ਜਹਾਜ਼ ਇਧਰ ਧਰਤੀ ਤੇ ਲੈਂਡ ਹੋਇਆ, ਉਧਰ ਕਾਕਰੋਚ ਪਾਰਟੀ ਦਾ ਟਵਿੱਟਰ ਅਕਾਊਂਟ ਇੰਡੀਆ ਵਿੱਚ ਬੈਨ ਹੋ ਗਿਆ। ਆਉਣ ਵਾਲੇ ਦਿਨਾਂ ਵਿੱਚ ਇਸ ਪਾਰਟੀ ਤੇ ਕੋਈ ਵੱਡੀ ਕਾਰਵਾਈ ਵੀ ਹੋ ਸਕਦੀ ਹੈ। ਹੁਣ ਮੋਦੀ ਸਾਹਿਬ ਇੰਨੀ ਛੇਤੀ ਵਿਦੇਸ਼ ਜਾਣ ਦਾ ਰਿਸਕ ਨਹੀਂ ਲੈਣਗੇ। ਬੈਠੇ ਬੈਠੇ ਸੋਚਦੇ ਹੋਣਗੇ ਕਮਾਲ ਹੈ, ਮੈਂ 4 ਦਿਨਾਂ ਲਈ ਬਾਹਰ ਕੀ ਗਿਆ, ਇਹਨਾਂ ਕੋਲੋਂ ਇੱਕ ਦੇਸ਼ ਨਹੀਂ ਸੰਭਾਲਿਆ ਗਿਆ, ਇਹ ਮੁਲਕ ਕਾਕਰੋਚਾਂ ਦੇ ਹਵਾਲੇ ਹੈ। ਸੋ ਫਨੀ ਤਾਂ ਹੈ ਹੀ ਹੈ, ਲੇਕਿਨ ਇਹ ਗੱਲ ਦੱਸਦੀ ਹੈ ਇੱਕ ਤਾਂ ਅੱਜ ਦੀ ਟੈਕਨੋਲੋਜੀ ਕੀ ਸਮਰੱਥਾ। ਹਾਲਾਂਕਿ ਇਹ ਨਹੀਂ ਹੈ ਇਸ ਦੇ ਖਿਲਾਫ ਸਾਜ਼ਿਸ਼ ਵੀ ਹੋਣ ਲੱਗ ਗਈ। ਇਹ ਵੀ ਕਹਿਣ ਲੱਗੇ ਵੀ ਆਮ ਆਦਮੀ ਪਾਰਟੀ ਵੀ ਇਦਾਂ ਹੀ ਕੱਢੀ ਸੀ ਉਹਨਾਂ ਨੇ, ਅੰਨਾ ਹਜ਼ਾਰੇ ਦਾ ਮੂਵਮੈਂਟ ਬਣਾ ਕੇ। ਇਹ ਵੀ ਮੁੜ ਕੇ ਇਹ ਨਾ ਲੱਗੇ ਵੀ ਇਹ ਕਾਕਰੋਚ ਜਨਤਾ ਪਾਰਟੀ ਵੀ RSS ਦੀ ਕੱਢੀ। ਪਰ ਇੱਕ ਗੱਲ ਇਹ ਸ਼ੋਅ ਕਰਦੀ ਹੈ, ਇੱਕ ਤਾਂ ਜੁਡੀਸ਼ਰੀ ਦਾ ਹਾਈਐਸਟ ਬੰਦਾ ਆਪਣੇ ਮੁਲਕ ਦੇ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਬਾਰੇ ਕੀ ਸੋਚਦਾ ਹੈ। ਬਿਲਕੁਲ। ਔਰ ਦੂਸਰਾ ਕਿਵੇਂ ਉੱਥੇ, ਔਰ ਇਹ ਤੋਂ ਤੁਹਾਨੂੰ ਨਜ਼ਰ ਆ ਜਾਂਦਾ ਹੈ ਕਿ ਵੀ ਜਿਹੜੀਆਂ ਇਲੈਕਸ਼ਨਾਂ ਇਹ ਜਿੱਤ ਰਹੇ ਨੇ। ਔਰ ਕਿਉਂਕਿ ਹੁਣ ਜਿਹੜੇ ਇਹਨਾਂ ਦੇ ਇਕਨੋਮਿਸਟ ਵੀ ਨੇ ਉਹ ਕਹਿ ਰਹੇ ਨੇ ਕਿ ਜੀ ਵੀ ਭਾਵੇਂ ਇਹਨਾਂ ਦੀ ਇਕਨੋਮੀ ਦਾ ਵੀ ਬੁਰਾ ਹਾਲ, ਐਡਮਿਨਿਸਟ੍ਰੇਸ਼ਨ ਦਾ ਬੁਰਾ ਹਾਲ, ਲਾਅ ਐਂਡ ਆਰਡਰ ਦਾ ਬੁਰਾ ਹਾਲ ਆ। ਯੂਪੀ ਦੇ ਵਿੱਚ ਡਾਕੂਆਂ ਨੇ ਜਿਹੜੇ ਸਿਰਫ ਕੱਛੇ ਪਾਏ ਹੋਏ ਸੀ, ਉਹਨਾਂ ਨੇ ਘਰਾਂ 'ਚ ਆ ਕੇ ਲੁੱਟਿਆ ਕਿਸੇ ਦਾ ਸੋਨਾ, ਕਿਸੇ ਦਾ ਕੁਛ, ਤੇ ਜਾਣ ਲੱਗੇ ਕਿਸੇ ਦੇ ਪਤੀਲੇ 'ਚ ਕੋਈ ਚਿਕਨ ਪੱਕਿਆ ਹੋਣਾ, ਉਹਨਾਂ ਨੂੰ ਉਹ ਕਹਿੰਦੇ ਵੀ ਖਬਰਦਾਰ ਜਨਾਨੀਆਂ ਨੂੰ ਕੁੱਟਿਆ ਵੀ ਤੁਸੀਂ ਜਿਹੜਾ ਇਹ ਨੌਨ ਵੈਜ ਖਾਂਦੇ ਹੋ, ਵੈਜੀਟੇਰੀਅਨ ਖਾਇਆ ਕਰੋ। ਵੀ ਤੁਸੀਂ ਲੁਟੇਰੇ ਹੋ, ਲੁੱਟਣ ਆ ਗਏ ਹੋ, ਉਹਨਾਂ ਨੂੰ ਵੈਜੀਟੇਰੀਅਨ ਬਣਾ ਕੇ ਕੁੱਟ ਕੇ ਉਹਨਾਂ ਨੂੰ ਜਨਾਨੀਆਂ ਨੂੰ ਪੂਰੀ ਖਬਰ ਹੈ ਇੰਟਰਨੈਸ਼ਨਲ ਮੀਡੀਆ ਦੀ। ਸੋ ਇਹ ਗੱਲ ਸ਼ੋਅ ਕਰ ਰਹੀ ਹੈ ਵੀ ਕਿਸ ਲੈਵਲ ਦੇ ਉੱਤੇ ਲਾਅ ਐਂਡ ਆਰਡਰ ਹੈ। ਤੇ ਕਾਕਰੋਚ ਪਾਰਟੀ ਦੇ ਇੰਨੇ ਕਰੋੜ ਬਣ ਗਏ, ਹੁਣ ਅਸੀਂ ਤਾਂ ਨਹੀਂ ਜੁਆਇਨ ਕਰਦੇ, ਅਸੀਂ ਤਾਂ ਸ਼ੇਰਾਂ ਦੀ ਪਾਰਟੀ ਹੈ। ਲੇਕਿਨ ਇਹ ਸ਼ੋਅ ਕਰਦਾ ਵੀ ਲੋਕ ਕਾਕਰੋਚ ਬਣਨ ਨੂੰ ਤਿਆਰ ਨੇ, ਵੀ ਤੁਸੀਂ ਸਾਨੂੰ ਛੱਡਿਆ ਕਾਸੇ ਜੋਗਾ ਨਹੀਂ, ਸਾਨੂੰ ਕਾਕਰੋਚ ਬਣਨਾ ਕਬੂਲ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਜਿਹੜਾ ਆਪਣੇ ਵਿਊਅਰਸ ਮੈਸੇਜ ਜਿਹੜੇ ਉਹ ਲੈਣ ਜਾ ਰਹੇ ਆ, ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮੈਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਜੀਤ ਸੈਣੀ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਮੁਹੰਮਦ ਜਾਕੂਬ ਜੀ ਵੀ ਜਿਹੜੇ ਕਹਿੰਦੇ ਬੋਲੇ ਸੋਨਿਹਾਲ, ਸਤਿ ਸ਼੍ਰੀ ਅਕਾਲ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਰਾਜ ਕਰੇਗਾ, ਖਾਲਸਾ ਫॉर ਖਾਲਿਸਤਾਨ। ਔਰ ਇਸ ਤਰ੍ਹਾਂ ਸ਼ੁਕਰੀਆ ਯਾਕੂਬ ਜੀ। ਇੰਦਰਪ੍ਰੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। TC ਜਿਹੜੇ ਨੇ ਇਹ ਵੀ ਫਤਿਹ ਬੁਲਾ ਕੇ ਕਹਿੰਦੇ ਨੇ ਧੰਨਵਾਦ ਡਾਕਟਰ ਸਾਹਿਬ ਐਂਡ ਨੀਲਮ ਜੀ, ਵੈਰੀ ਵੈਲ ਐਕਸਪਲੇਨਡ ਨਿਊਜ਼ ਅਪ ਟੂ ਡੇਟ ਐਂਡ ਪ੍ਰੈਜ਼ੈਂਟ ਸ਼ੋ ਜੀ। ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਔਰ ਗੁਲਜਿੰਦਰਪਾਲ ਜੀ ਜਿਹੜੇ ਨੇ ਪੁਰੇਵਾਲ ਜੀ, ਇਹ ਵੀ ਫਤਿਹ ਬੁਲਾਉਂਦੇ ਨੇ ਸਾਨੂੰ।
ਔਰ ਫਿਰ ਇਸ ਤਰ੍ਹਾਂ ਸੁਪਰ ਸਿੰਘ ਜੀ ਵੀ ਫਤਿਹ, ਔਰ ਇਸੇ ਤਰ੍ਹਾਂ ਮਨਦੀਪ ਬਾਜਵਾ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਤਨਾਮ ਜਿਹੜੇ ਔਜਲਾ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਬਸਰਾ ਜੀ ਵੀ ਫਤਿਹ ਹਨ, ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਸਤਵਿੰਦਰ ਜੀ ਵੀ ਫਤਿਹ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਅਕਮ ਜੀ ਨਾਈਸ ਕਹਿੰਦੇ ਨੇ। ਔਰ ਸ਼ੁਕਲ ਜਿਹੜਾ ਭੱਟਾ ਜਿਹੜੇ ਨੇ ਉਹ ਵੀ ਸਾਨੂੰ ਹੈਲੋ ਐਂਡ ਲਵ ਖਾਲਿਸਤਾਨ ਕਹਿੰਦੇ ਨੇ। ਔਰ ਸਤਵਿੰਦਰ ਜੀ ਕਹਿੰਦੇ ਨੇ ਜੀ ਇੰਡੀਆ ਬੰਗਲਾਦੇਸ਼ ਨੇ ਬਣਾਇਆ ਸੀ ਜਿੱਥੇ ਪਾਕਿਸਤਾਨ ਦਾ ਪੂਰਾ ਕੰਟਰੋਲ ਸੀ। ਪਾਕਿਸਤਾਨ ਵੀ ਸਿੱਖਾਂ ਦੇ ਖਾਲਿਸਤਾਨ ਬਣਾਉਣ ਪੂਰੀ ਹੈਲਪ ਕਰਨੀ ਚਾਹੀਦੀ ਹੈ। ਔਰ ਮੁਹੰਮਦ ਜਿਹੜੇ ਨੇ ਉਹ ਅਤੁੱਲਾ ਜੀ ਉਹ ਵੀ ਉਹਨਾਂ ਨੇ ਉਰਦੂ 'ਚ ਕੁਛ ਲਿਖਿਆ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ TV 84 USA ਦੇ ਵਿਊਅਰਸ ਨੂੰ ਵੀ ਇੰਟਰਟੇਨ ਕਰਨ ਜਾ ਰਹੇ ਹਾਂ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਕੋਲ ਪਹਿਲੇ ਵਿਊਅਰ ਨੇ ਇਹਦੇ ਵਿੱਚ ਹਾਂਜੀ ਸਾਡੇ ਕੋਲ ਪਹਿਲੇ ਇਹਦੇ ਵਿੱਚ ਵਿਊਅਰ ਹੈਗੇ। ਮੇਰੇ ਖਿਆਲ ਡਿਸਪੀਅਰ ਹੀ ਹੋ ਗਿਆ। ਤੁਸੀਂ ਦੇਖੋ ਜਰਾ। ਹਾਂਜੀ ਆਪਣੇ ਅਮਰਜੀਤ ਸੈਣੀ ਹਾਂਜੀ ਔਰ ਧਰਮ ਸਿੰਘ ਉਹਨਾਂ ਦੀ ਘੁਸਕੇ ਹਾਂਜੀ ਸਾਡੇ ਰੈਗੂਲਰ ਵਿਊਅਰ ਨੇ। ਖਾਲਸਾ ਪੰਜਾਬ ਉਹਨਾਂ ਨੇ ਫਤਿਹ। ਵਾਹਿਗੁਰੂ ਜੀ ਕਿਰਪਾ ਕਰਨ ਦੇਸ਼ ਪੰਜਾਬ ਤੇ ਸਿੱਖ ਕੌਮ ਦੇ ਉੱਤੇ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਖਾ ਸਾਰਿਆਂ ਦਾ ਆਜ਼ਾਦੀ ਹੀ ਹਾਲ ਹੈ। ਫਿਰ ਪਾਲ ਸਿੰਘ ਨੇ, ਚਰਨਜੀਤ ਬਾਜਵਾ ਉਹਨਾਂ ਨੇ ਤੁਹਾਨੂੰ ਮੈਨੂੰ ਫਤਿਹ ਬੁਲਾਈ ਹੈ। ਗੁਰਵਿੰਦਰ ਮਾਨ, ਜਗਦੇਵ ਸਿੰਘ, ਮਿਸਰਾ ਸਿੰਘ, ਗੁਰਜੀਤ ਸਿੰਘ, ਬਲਵਿੰਦਰ ਸਿੰਘ ਔਰ ਓਪਸ ਜੀ ਵੀ ਔਰ ਬਲਵਿੰਦਰ ਸਿੰਘ ਜੀ ਵੀ ਔਰ ਫਿਰ ਟੋਨੀ ਢੀਂਡਸਾ ਜੀ ਵੀ ਔਰ ਚਰਨਜੀਤ ਬਾਜਵਾ ਜੀ ਵੀ ਔਰ ਰਾਜਨਪ੍ਰੀਤ ਸਿੰਘ ਜੀ ਵੀ ਔਰ ਗੁਰਪ੍ਰਕਾਸ਼ ਸਿੰਘ ਜੀ ਵੀ ਔਰ ਚਰਨਜੀਤ ਬਾਜਵਾ ਜੀ ਵੀ ਕਹਿੰਦੇ ਡਾਕਟਰ ਸਾਹਿਬ ਇਹ ਕਿਤੇ ਕੈਨੇਡਾ ਦੇ ਭਾਰਤ ਵੱਲ ਝੁਕਾਅ ਦਾ ਮਿੱਠਾ ਫਲ ਤਾਂ ਨਹੀਂ। ਹਾਂ ਕੁਛ ਵੀ ਹੋ ਸਕਦਾ, ਕੁਛ ਵੀ ਹੋ ਸਕਦਾ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਇੰਦਰਜੀਤ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ। ਸੁਖਦੇਵ ਸਿੰਘ ਜੀ ਵੀ ਫਤਿਹ ਹਨ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਹਰਜਿੰਦਰ ਸ਼ੇਰਗਿੱਲ ਜੀ ਫਤਿਹ ਬੁਲਾਉਂਦੇ ਨੇ ਐਂਡ ਕਹਿੰਦੇ ਨੇ ਕਿ at least Pakistan have some to help and India doesn't have any true friends. Let to even help to sinking Indian economy ship. ਬਿਲਕੁਲ ਬਿਲਕੁਲ। ਔਰ ਫਿਰ ਇਸ ਤਰ੍ਹਾਂ ਘੁਸ ਕੇ ਕਹਿੰਦੇ ਕਾਕਰੇਚ ਨੂੰ ਪੰਜਾਬੀ 'ਚ ਤਿਲ ਚਿੱਟਾ ਕਹਿੰਦੇ ਨੇ ਡਾਕਟਰ ਸਾਹਿਬ। ਇਹ ਮੈਂ ਪਹਿਲੀ ਵਾਰ ਸੁਣ ਰਿਹਾ ਵੈਸੇ ਸ਼ੁਕਰੀਆ। ਇਹਨੂੰ ਕਾਕਰੋਚ ਹੀ ਕਹੀਏ ਚੰਗਾ। ਬਹੁਤ ਵਧੀਆ। ਹੁਣ ਤਾਂ ਕਾਕਰੋਚ ਜਨਤਾ ਪਾਰਟੀ ਬਣ ਗਈ ਹੈ CJP। ਬਿਲਕੁਲ। ਔਰ ਐਸਕੌਰ ਜੀ ਵੀ ਔਰ ਇਸ ਤਰ੍ਹਾਂ ਲਖਵਿੰਦਰ ਸਿੰਘ ਜੀ ਵੀ ਕਾਂਗਰਸ ਹੀ ਕਾਕਰੋਚ ਜਨਤਾ ਪਾਰਟੀ ਬਣੀ ਹੈ ਜਿਵੇਂ ਆਪ ਹੀ BJP ਬਣੀ ਸੀ। ਹਾਂ ਮੈਂ ਆਲਰੇਡੀ ਪੁਆਇੰਟ ਆਊਟ ਕੀਤਾ ਵੀ ਇਹਨੂੰ ਕੰਸਪੀਰੇਸੀ ਨਾਲ ਵੀ ਜੋੜ ਕੇ ਦੇਖ। ਬਲਵਿੰਦਰ ਸਿੰਘ ਜੀ ਕਹਿੰਦੇ ਨੇ ਅਸੀਂ ਜਿੱਤਾਂਗੇ, ਜ਼ਰੂਰ ਜਿੱਤਾਂਗੇ, ਖਾਲਸਾ ਜ਼ਿੰਦਾਬਾਦ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਬਿਲकुल बिल्कुल हम होंगे कामयाब एक दिन। ਬਿਲਕੁਲ। ਔਰ ਸਭ ਤੋਂ we shall overcome। ਬਿਲਕੁਲ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।